वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा थोड़ी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी डॉक्टर साहब आज 12 जुलाई 2022 28 हाड़ नानकशाही संबंध 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ਿਨ ਕੇਬਲ ਬੈਲਫੈਲ ਕੇਬਲ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹ ਹਰ ਮਹੀਨੇ ਇੱਕ ਜਿਹੜਾ ਪ੍ਰੋਗਰਾਮ ਹੈ ਸਪਾਂਸਰ ਕਰਦੇ ਨੇ ਔਰ ਇਹਨਾਂ ਨੇ TV84 ਦੇ ਦਰਸ਼ਕਾਂ ਤਾਈਂ ਬੇਨਤੀ ਕੀਤੀ ਹੈ ਕਿ ਸਾਨੂੰ ਮਜ਼ਬੂਤ ਸਿੱਖ ਮੀਡੀਆ ਦੀ ਸਖਤ ਲੋੜ ਹੈ ਜੇ ਅਸੀਂ ਆਪਣਾ ਮੀਡੀਆ ਜੋ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਦਾ ਜ਼ਰੀਆ ਹੈ ਮਜ਼ਬੂਤ ਨਾ ਕਰ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਸਾਡਾ ਕੌਮੀ ਤੌਰ ਤੇ ਬਹੁਤ ਨੁਕਸਾਨ ਹੋਵੇਗਾ। ਸੋ ਅਸੀਂ ਆਪਣਾ ਦਸਵੰਧ ਕੱਢੀਏ ਅਤੇ TV84 ਦੇ ਹੱਥ ਮਜ਼ਬੂਤ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਮੋਦੀ ਦੀ ਅਗਵਾਈ ਹੇਠ ਭਾਰਤ ਨੂੰ RSS ਵੱਲੋਂ ਬੜੀ ਤੇਜ਼ੀ ਨਾਲ ਹਿੰਦੂ ਰਾਸ਼ਟਰ ਵਿੱਚ ਬਦਲਿਆ ਜਾ ਰਿਹਾ। ਸੋ ਇਸ ਦੀ ਸ਼ੇਕੜਲੀ ਉਦਾਹਰਨ ਭਾਰਤ ਦੀ ਨਵੀਂ ਪਾਰਲੀਮੈਂਟ ਦੀ ਬਣ ਰਹੀ ਬਿਲਡਿੰਗ ਤੋਂ ਮਿਲਦੀ ਹੈ। ਸੋ ਬਿਲਡਿੰਗ ਦੇ ਉੱਪਰ ਜਿਹੜਾ 4 ਸ਼ੇਰਾਂ ਵਾਲਾ ਅਸ਼ੋਕ ਸਤੰਭ ਲਗਾਇਆ ਗਿਆ ਹੈ ਇਸ ਵਿੱਚ ਸ਼ੇਰਾਂ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿੱਤਾ। ਸੋ ਯਾਦ ਰਹੇ ਇਹ 4 ਸ਼ੇਰਾਂ ਵਾਲਾ ਨੈਸ਼ਨਲ ਐਮਬਲਮ ਬੋਧੀ ਰਾਜਾ ਅਸ਼ੋਕ ਆਪਣੇ ਰਾਜ ਵਿੱਚ ਲਾਏ ਸੀ ਉਹਨਾਂ ਨੇ। ਸੋ ਬੋਧੀ ਸਮਾਂ ਤੋਂ ਲਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਗੋਵਿੰਦਰ ਸਿੰਘ ਔਰ ਵੀਰ ਅਮਨਵੀਰ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ ਇਹ ਡੈਲਸ ਟੈਕਸਾਸ ਬੇਸਡ ਨੇ ਔਰ ਜਿਸ ਅੰਦਰੂਨੀ ਲਗਾਵ ਦੇ ਨਾਲ TV84 ਦੇ ਲਈ ਇਹਨਾਂ ਨੇ ਫੰਡ ਰੇਜ਼ਿੰਗ ਕੀਤਾ ਔਰ ਹੁਣ ਵੀ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਜਾਣ ਤੋਂ ਬਾਅਦ ਲਗਾਤਾਰਤਾ ਨਾਲ ਵੀਰ ਗੋਵਿੰਦਰ ਸਿੰਘ ਸਾਡੇ ਨਾਲ ਇਨ ਟੱਚ ਹੁੰਦੇ ਨੇ। ਅੱਛਾ ਔਰ ਹਮੇਸ਼ਾ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਵੀ ਤੁਸੀਂ ਇਹ ਨਾ ਸਮਝੋ ਵੀ ਡਾਕਟਰ ਸਾਹਿਬ ਚਲੇ ਗਏ ਤੁਸੀਂ ਇਕੱਲੇ ਰਹਿ ਗਏ ਅਸੀਂ ਤੁਹਾਡੇ ਨਾਲ ਹੈ ਅਖੀਰਲੇ ਸਾਹ ਤੱਕ ਸਾਨੂੰ ਜੋ ਵੀ ਸੇਵਾ ਲਾਓਗੇ ਅਸੀਂ ਹਾਜ਼ਰ ਹਾਂ। ਇਸੇ ਤਰ੍ਹਾਂ ਵੀਰ ਅਮਨਵੀਰ ਸਿੰਘ ਜਿਹੜਾ ਬਹੁਤ ਸੁਲਝਿਆ ਹੋਇਆ ਨੌਜਵਾਨ ਹੈ ਔਰ ਮੈਨੂੰ ਬੇਸ਼ੱਕ ਟ੍ਰੈਜਿਕ ਮੂਮੈਂਟਸ ਵੇਲੇ ਹੀ ਥੋੜਾ ਵਕਤ ਸਪੈਂਡ ਕਰਨ ਦਾ ਮੌਕਾ ਮਿਲਿਆ ਜਦੋਂ ਡਾਕਟਰ ਰਣਜੀਤ ਸਿੰਘ ਚੜ੍ਹਾਈ ਕੀਤੇ ਜਾਂ ਇੱਥੇ ਜਦੋਂ ਆਏ ਲੇਕਿਨ ਮੈਂ ਦੇਖ ਸਕਦਾ ਹਾਂ ਕਿ ਕਿਵੇਂ ਫਾਰਸਾਈਟਡਨੈਸ ਜਿਹਨੂੰ ਅਸੀਂ ਦੂਰਦਰਸ਼ਤਾ ਕਹਿੰਦੇ ਹਾਂ ਅੰਦਰੋਂ ਇਮੋਸ਼ਨਲੀ ਕੌਮ ਦੇ ਨਾਲ ਪਿਆਰ ਔਰ ਆਪਣੇ ਜੀਵਨ ਦੇ ਵਿੱਚ ਸਿੱਖੀ ਵੈਲਿਊਜ਼ ਨੂੰ ਧਾਰਨ ਕਰਨ ਦਾ ਚਾਅ ਕਿਉਂਕਿ ਇਹ ਸੌਖਾ ਨਹੀਂ ਹੁੰਦਾ ਜਦੋਂ ਤੁਸੀਂ ਖਾਸ ਤੌਰ ਤੇ ਜਿਸ ਕਿਸਮ ਦਾ ਕਾਰੋਬਾਰ ਬੇਸ਼ੱਕ ਟਰੱਕਿੰਗ ਜਾਂ ਦੂਸਰਿਆਂ ਨੂੰ ਲੋਕ ਸਮਝਦੇ ਨੇ ਕਿ ਭਾਈ ਇਹਦੇ ਚ ਪੈਸੇ ਬਣਦੇ ਨੇ ਪਰ ਇਹ ਬਹੁਤ ਸਖਤ ਮੁਸ਼ੱਕਤ ਹੈ ਔਰ ਇਸ ਸਖਤ ਮੁਸ਼ੱਕਤ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਉਹ ਆਪਣਾ ਨਿਤਨੇਮ ਆਪਣੀਆਂ ਗੁਰਸਿੱਖੀ ਵੈਲਿਊਜ਼ ਔਰ ਉਸ ਚੋਂ ਵੀ ਤੁਸੀਂ ਇੰਨੀ ਸਖਤ ਮਿਹਨਤ ਚੋਂ ਜੋ ਕਮਾਈ ਕਰਦੇ ਹੋ ਤੁਹਾਨੂੰ ਇਹ ਚਾਹ ਹੋਏ ਕਿ ਭਾਈ ਅਸੀਂ ਪੰਥ ਦੇ ਲੇਖੇ ਲਾਉਣੇ। ਸੋ ਵੀਰ ਅਮਨਵੀਰ ਸਿੰਘ ਜਿਹੜੇ ਨੇ ਉਹਨਾਂ ਸਾਰੀਆਂ ਹੀ ਭਾਵਨਾਵਾਂ ਨਾਲ ਓਤਪ੍ਰੋਤ ਨੇ
और असीं इन्हां दोनों ही वीरां दा बहुत शुक्रिया अदा करते हैं। और जिवें उन्हां दा ये मैसेज है लगातारता नाल वो ये समझते हैं कि मीडिया एक पावरफुल वैपन है और टीवी 84 ने पिछले 10 साल तो लगातारता नाल ये घाट पूरी करने की कोशिश की पंथक पिड़ दे विच ताकि दुनिया दे विच जो भी जिथे भी वापरदा है वो किवें सिख कौम नूं प्रभावित करदा है, किवें सिख कौम दा कौमी घर खालिस्तान जिहड़ा है वो उसनूं की दरपेश चैलेंज ने और भारत दे जिहड़े फाशीवादी नाजी तर्ज दे हाकम ने जिन्हां ने सिखां दे खिलाफ पिछलियां 4 दहाइयां तो ही टोटल वॉर जिहड़ी है वो अनएलानिया जिहड़ी है वो भरपा कीती हुई है, उसनूं सिख कौम किवें जिहड़ा है वो स्टैप बाय स्टैप विਉਂਤਬੰਦੀ नाल लॉन्ग टर्म स्ट्रैटजी दे नाल उस जंग नूं जित सकदी है। ये बेशक कुछ चीज़ां अंदर बह के जिहड़ियां प्लान करन वालियां हुंदियां ने, लेकिन पब्लिकली जिहड़ी एक गाइडलाइन देना है वो जरूर असीं कोशिश करदे हैं। और जिवें अज ही आस्ट्रेलिया तो अपने वीर नाल गल हो रही सी, मैं एक गल जिहड़ी अगेन इस फॉर्मेट ते भी कहना चाहुंदा कि बहुत बार जदों हुण असीं बाहर एक्टिविटी देखते हैं और अमरीका कैनेडा यूके तो बाद आस्ट्रेलिया भी हुण सिख आबादी के लिहाज नाल लगभग 250 मिलियन के नेड़े तेड़े सिख और उन्हां च भी बहुत सारे 90s दे विच आए यंगस्टर्स ने और लेटेस्ट जिहड़ा सेंसस डाटा सामने आ रहा उस तो अंदाज़ा हो सकता है कि किवें किन्हां एरियाज़ दे विच खास तौर पर मैलबर्न और दूसरियां दे विच एक थिक पॉपूलेशन सिखां दी और खास तौर पर यंगस्टर्स दी है। और असी ये भी देख रहे हैं इत्थों का तो सानू तजर्बा है अमरीका कैनेडा जां ईवन यूके के हवाले नाल कि किवें उस किस्म का जिथों पंथक गल खालिस्तान की गल निकलती है नाल दी नाल जिहड़े भड़काट पैदा करने वाले जां आपस टकरा करने वाले एलीमेंट इंडियन गवर्नमेंट सिक्खी बाणे दे विच इस्तेमाल करती है। उत्थे कोई बोधी वाले जां टोपी वाले उन्होंने गुरुद्वारियां च नहीं वाड़े हुंदे जां जथेबंदियां च नहीं वाड़े हुंदे, उन्हां दे लई लफज असीं एजेंट प्रोवोकेटिव कहंदे हैं कि भाई जिन्हां ने भड़काट पैदा करनी है वो भी अपना काम नाल दी नाल तेज़ कर दिंदे ने और आस्ट्रेलिया च भी इस दा रुझान नज़र आ रहा। सो असीं ये समझदे हैं भी एक गल सानू बिल्कुल क्लीयरली समझ लैनी चाहिदी है, बार बार असीं दोहरांदे हैं कि साडी स्ट्रगल UN चार्टर दे थल्ले राइट ऑफ सेल्फ डिटरमिनेशन दी है जिहड़ी वैल विद इन द एम्बिट ऑफ इंटरनेशनल लॉ है, ये साडा हक है और असीं अमन पसंद तरीके दे नाल इस स्ट्रगल नूं जारी रख रहे हैं। जिहड़ा भी कोई इस किस्म का भड़काट पैदा करने वाला एजेंट विच वड़ के जां किसी भी होर तरीके दे नाल कोई हिंसा वल तोरदा है, वायलेंस वाल जिहड़ा है वो एनकरेज करता है जां कोई होर मुल्क विरोधी खास तौर पर इन्हां मुल्कां जिथे असीं बैठे हैं कार्रवाइयां करदा है ते उस नूं फौरन जिहड़ियां एजेंसियां ने इत्थों दियां उन्हां दे हवाले करना चाहिए, उन्हां दी जानकारी देनी चाहिए क्योंकि जिहड़ा असीं बिल्कुल पीसफुली जिहड़ा इस स्ट्रगल नूं इत्थे कर रहे हैं और यही साडी स्ट्रेंथ भी है। और जिवें आस्ट्रेलिया दे विच उन्हां ने वो हरियाणवी जिस नूं हीरोज़ वेलकम दित्ती उस राहीं किवें भड़काट पैदा करके हमले करवाए गए और मैं समझदा भी ये मुस्तैदी है आस्ट्रेलियन एजेंसियां दी पुलिस दी कि उन्हां ने उन्होंने जिहड़ा केस नूं मंतकी अंजाम तक पहुँचाया और उन्होंने जिहड़ा वो डिपोर्ट किया गया। इसे तरह जर्मन दे विच असीं देखते हैं कि 2 केस इदां दे जिन्हां दी कन्विक्शन हुई जिहड़े कि सिक्खी स्वरूप वाले इंडियन एजेंट जिहड़े विच वड़े हुए सी और वो किवें जिहड़े ने इंडियन इंटैलीजेंस एजेंसी रॉ दे पैसे लैके इस किस्म दी एक्टिविटीज़ कर रहे सी। कैनेडा च तां असीं एयर इंडिया का एक इन्ना वड्डा हादसा जिन्हों एजेंसियां ने किस लैवल ते कीता, किस लैवल की इनफिल्ट्रेशन सी और यही रुझान असी दूसरे पासे भी देख सकते हैं। सो असी समझते हैं भी मीडिया राही साडा ये फर्ज भी बनता है, असी आगाह भी करते हैं, लेकिन हर जथेबंदी जिथे जिथे भी खालिस्तान लई काम करती है वो अपनियां स्टेटमेंट्स विच भी इस गल नूं यकीनी बनाए क्योंकि अजकल ये नवां इन्हां ने फैशन फड़िया होया है जिहदे च कि जिहड़ियां स्पीचेस किते भी कीतियां जांदियां ने उन्हां दी ट्रांसलेशन करवा के इंडियन जिहड़े एम्बैसियां और कौंसलेटां वाले ने हाई कमिश्नर ने वो रेलेवेंट एजेंसियां नूं जिहड़ियां इत्थे लॉ एंड ऑर्डर नूं उन्हां नूं दिंदे ने दस्सण दे लई
ਕਿ ਦੇਖੋ ਜੀ ਇਹ ਤਾਂ ਵਾਇਲੈਂਸ ਲਈ ਭੜਕਾ ਰਹੇ ਨੇ, ਦੂਜੇ ਲਈ ਕਰ ਰਹੇ ਨੇ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕੀ ਅਲਫਾਜ਼ ਇਸਤੇਮਾਲ ਕਰਨੇ ਨੇ ਉਹਨਾਂ ਬਾਰੇ ਵੀ ਜਿਹੜਾ ਅਸੀਂ ਜਾਗਰੂਕ ਰਹੀਏ। ਲੇਕਿਨ ਇਹ ਦੁਹਰਾ ਬਾਰ-ਬਾਰ ਹੋਣਾ ਚਾਹੀਦਾ, ਸਿਰਫ ਲਫ਼ਜ਼ਾਂ 'ਚ ਹੀ ਨਹੀਂ ਅਮਲਾਂ 'ਚ ਵੀ, ਕਿਉਂਕਿ ਸਾਨੂੰ ਕਿਸੇ ਕਿਸਮ ਦੀ ਕੋਈ ਹਿੰਸਾ ਦੀ ਇੱਥੇ ਲੋੜ ਨਹੀਂ ਹੈ। ਅਸੀਂ ਬਿਲਕੁਲ ਅਮਨ ਪਸੰਦ ਤਰੀਕੇ ਦੇ ਨਾਲ ਆਪਣਾ ਕੇਸ ਜਿਹੜਾ ਹੈ ਉਹ ਪ੍ਰੋਪੇਗੇਟ ਕਰ ਸਕਦੇ ਹਾਂ। ਇੱਥੋਂ ਦੇ ਕਨਸਟੀਟਿਊਸ਼ਨ ਵੀ ਸਾਨੂੰ ਇਹ ਹੱਕ ਦਿੰਦੇ ਨੇ ਔਰ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਜੋ ਅਸੀਂ ਕਰ ਰਹੇ ਹਾਂ ਉਹ ਹੱਕ ਬਨਾਜ਼ਬ ਹੈ। ਬਹੁਤ ਵਾਰ ਜਦੋਂ ਅਸੀਂ ਰੋਜ਼ਾਨਾ ਨਿਤਨੇਮ ਖਾਸ ਤੌਰ ਤੇ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਕੁਝ ਤੁਕਾਂ ਤੇਜ਼ੀ ਨਾਲ ਅਸੀਂ ਪੜ੍ਹ ਕੇ ਨਿਕਲ ਜਾਂਦੇ ਹਾਂ। ਹਾਂ, ਇਹ ਤਾਂ ਸਾਨੂੰ ਪਤਾ ਹੈ ਵੀ ਬਾਬਾ ਗੁਰੂ ਨਾਨਕ ਸਾਹਿਬ ਨੇ ਜੋ ਕਿਹਾ ਉਹ ਬਹੁਤ ਵੱਡੀਆਂ ਗੱਲਾਂ ਕਹੀਆਂ, ਕਈ ਵਾਰੀ ਅਸੀਂ ਸਮਝਦੇ ਹਾਂ ਵੀ ਸਾਡੀ ਸਮਝ ਤੋਂ ਬਾਹਰ ਨੇ, ਪਰ ਜਦੋਂ ਅਸੀਂ ਇਹ ਪੜ੍ਹਦੇ ਹਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਹੁਣ ਜ਼ਾਹਰ ਹੈ ਕਿ ਲੱਖਾਂ ਪਾਤਾਲ ਲੱਖਾਂ ਆਕਾਸ਼, ਔਰ ਜਦੋਂ ਅਸੀਂ ਆਪਣੀ ਧਰਤੀ ਫਿਰ ਆਪਣਾ ਸੋਲਰ ਸਿਸਟਮ ਫਿਰ ਅਸੀਂ ਜਿਹੜੀਆਂ ਨੇ ਉਹ ਸਾਰੀ ਕਾਸਮੋਸ ਦੇ ਵਿੱਚ ਗੈਲੈਕਸੀਜ਼ ਦੀ ਗੱਲ ਕਰਦੇ ਹਾਂ ਜਿਹਨੂੰ ਪਰਸ਼ੀਅਨ ਦੇ ਵਿੱਚ ਜਾਂ ਉਰਦੂ ਦੇ ਵਿੱਚ ਕਹਿਕਸ਼ਾਂ ਕਿਹਾ ਜਾਂਦਾ ਹੈ। ਔਰ ਫਿਰ ਮੇਰੇ ਦਿਲੋਂ ਦਿਮਾਗ ਦੇ ਉੱਤੇ ਅਲਾਮਾ ਇਕਬਾਲ ਦਾ ਇਹ ਸ਼ੇਅਰ ਆਉਂਦਾ ਹੈ ਕਿ सितारों के आगे जहां और भी हैं अभी इश्क के इम्तिहान और भी हैं। और ਅੱਜ ਜਿਹੜੀ ਖਬਰ ਦੁਨੀਆ ਨੇ ਦੇਖੀ, ਪ੍ਰੈਜ਼ੀਡੈਂਟ ਬਾਈਡਨ ਨੇ ਉਹਨਾਂ ਪਿਕਚਰਸ ਨੂੰ ਰਿਲੀਜ਼ ਕੀਤਾ ਜਿਸ ਨੇ ਦੱਸਿਆ ਕਿ ਜਦੋਂ ਅਸੀਂ ਰੂਹਾਨੀਅਤ ਦੀ ਦੁਨੀਆ 'ਚ ਇਹ ਅਨੁਭਵ ਕਰਦੇ ਹਾਂ ਕਿ ਭਾਈ ਉਸ ਰੱਬ ਨੇ ਜਿਹੜਾ ਇਹ ਸਾਰਾ ਯੂਨੀਵਰਸ ਬਣਾਇਆ, ਅੰਗਰੇਜ਼ੀ ਦਾ ਲਫ਼ਜ਼ ਯੂਨੀਵਰਸ ਹੈ ਔਰ ਅਸੀਂ ਉਹਨੂੰ ਕੁੱਲ ਕਾਇਨਾਤ ਕਹਿੰਦੇ, ਔਰ ਉਸ ਕਾਇਨਾਤ ਦੇ ਵਿੱਚ ਸਾਡੀ ਧਰਤੀ ਇੱਕ ਬਹੁਤ ਛੋਟਾ ਜਿਹਾ ਉਸ ਦਾ ਹਿੱਸਾ ਹੈ। ਇਸ ਦੇ ਵਿੱਚ ਕਿੰਨੇ ਤਾਰੇ ਸਿਆਰੇ ਕੀ ਨੇ ਹੁਣ ਤੱਕ ਤਾਂ ਅਨੁਭਵ, ਜਾਂ ਜਦੋਂ ਚੰਦਰਮਾ ਦੇ ਉੱਤੇ ਬੰਦਾ ਉਤਰਿਆ, ਫਿਰ ਮੰਗਲ ਦੀ ਯਾਤਰਾ ਸ਼ੁਰੂ ਹੋਈ, ਮਾਰਸ ਤੱਕ ਪਹੁੰਚੇ, ਫਿਰ ਅਗਲਿਆਂ ਦੀ ਗੱਲ ਹੋਈ। ਲੇਕਿਨ ਜਿਹੜੀ ਅੱਜ ਇੱਕ ਆਬਜ਼ਰਵੇਸ਼ਨ ਹੀ ਨਹੀਂ ਜਿਸ ਦੇ ਸਬੂਤ ਤਸਵੀਰ ਰੂਪ ਦੇ ਵਿੱਚ ਸਾਹਮਣੇ ਲਿਆਂਦੇ ਗਏ ਨੇ, ਔਰ ਇਹ ਨਾਸਾ ਜਿਹੜੀ ਜ਼ਾਹਰ ਹੈ ਅਮਰੀਕਾ ਦੀ ਵੱਡੀ ਸਪੇਸ ਏਜੰਸੀ ਔਰ ਉਹਦੇ ਨਾਲ ਯੂਰਪੀਅਨ ਸਪੇਸ ਏਜੰਸੀ ਤਾਵਨ ਕਰਦੀ ਹੈ, ਕੈਨੇਡੀਅਨ ਸਪੇਸ ਏਜੰਸੀ, ਔਰ ਇਹਨਾਂ ਨੇ ਜਿਹੜਾ ਇਸ ਦੇ ਵਿੱਚ ਜਿਹੜਾ ਜੇਮਸ ਵੈਬ ਸਪੇਸ ਟੈਲੀਸਕੋਪ ਜਿਹੜਾ ਕੁਝ ਸਾਲ ਪਹਿਲਾਂ $10 ਬਿਲੀਅਨ ਦੀ ਕਾਸਟ ਦੇ ਨਾਲ ਇਹ ਟੈਲੀਸਕੋਪ ਲਾਇਆ ਗਿਆ ਸੀ, ਉਹਨੇ ਆਪਣੀ ਪਹਿਲੀ ਕਾਰਗੁਜ਼ਾਰੀ ਦਿਖਾਈ ਹੈ ਔਰ ਉਹਨੇ ਇਹ ਦੱਸਿਆ ਕਿ ਦੁਨੀਆ ਦੇ ਵਿੱਚ ਯੂਨੀਵਰਸ ਦੇ ਵਿੱਚ ਕੀ ਹੈ। ਔਰ ਉਸ ਦੀ ਮੈਂ ਬਹੁਤੀ ਡੀਟੇਲ, ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਵੀ ਇਸ ਦਾ ਹੀ ਜ਼ਿਕਰ ਹੈ ਔਰ ਟਿਊਜ਼ਡੇ ਯਾਨੀ ਕੱਲ ਫਿਰ ਨਾਸਾ ਵੱਲੋਂ ਉਸ ਸੰਬੰਧੀ ਹੋਰ ਡੀਟੇਲ ਦਿੱਤੀ ਜਾਏਗੀ। ਪਰ ਜਿਹੜੇ ਸਾਡੇ ਵੀਰ ਭੈਣਾਂ ਦੂਰ ਦਰਾਡੇ ਬੈਠੇ ਰੈਗੂਲਰਲੀ ਟੀਵੀ ਜਾਂ ਦੂਸਰੇ ਨਾਲ ਨਹੀਂ ਜੁੜਦੇ, ਮੈਂ ਥੋੜੀ ਬਰੀਫ ਜਾਣਕਾਰੀ ਦੇਣਾ ਚਾਹਾਂਗਾ ਕਿ ਇਹ ਜਿਹੜੇ ਇਮੇजेस ਜਿਸ ਨੂੰ ਜਿਹੜਾ ਹੈ ਉਹ ਕਲਸਟਰ ਆਫ ਇਮੇजेस ਵੀ ਕਿਹਾ ਗਿਆ, ਗੈਲੈਕਸੀ ਕਲਸਟਰ, ਇਹ ਫਸਟ ਡੀਪ ਫੀਲਡ ਦੇ ਥੱਲੇ ਇਹ ਡਾਨ ਆਫ ਯੂਨੀਵਰਸ ਕੇ ਜਦੋਂ ਇਹ ਬ੍ਰਹਿਮੰਡ ਜਾਂ ਕਾਇਨਾਤ ਬਣੀ ਉਸ ਵੇਲੇ ਤੱਕ ਅਜੇ ਨਹੀਂ ਪਹੁੰਚੇ। ਇਹ 4.6 ਬਿਲੀਅਨ ਈਅਰਸ ਐਗੋ, ਲਗਭਗ 4.5 ਬਿਲੀਅਨ ਸਾਲ ਪਹਿਲਾਂ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਲਾਈਟ ਈਅਰਸ ਕੀ ਹੁੰਦੇ ਨੇ, ਕਿੰਨਾ ਵਕਤ ਲੱਗਦਾ ਹੈ ਜਦੋਂ ਤੱਕ ਸਾਡੇ ਤੱਕ ਪਹੁੰਚਦੇ ਨੇ। ਔਰ ਇਹ ਅਜੇ ਜਿਹੜੀ ਲਗਭਗ 4.5 ਬਿਲੀਅਨ ਸਾਲ ਪਹਿਲਾਂ ਜਿਸ ਕਿਸਮ ਦੀ ਇਹ ਯੂਨੀਵਰਸ ਦੇ ਵਿੱਚ ਇਹ ਗੈਲੈਕਸੀਜ਼ ਦਾ ਕਲਸਟਰ ਸੀ ਜਿਹਨੂੰ ਗੈਲੈਕਸੀ ਕਲਸਟਰ ਕਿਹਾ ਗਿਆ, ਫਸਟ ਡੀਪ ਫੀਲਡ ਕਿਹਾ ਗਿਆ, ਇਹ ਇਮੇजेस ਉਸ ਦੇ ਨੇ। ਔਰ ਇਸ ਬਾਰੇ ਜਿਹੜੇ ਅਲਫਾਜ਼ ਕਹੇ ਗਏ ਕਿ ਇਹ ਮੈਂ ਉਸ ਨੂੰ ਦੁਹਰਾਉਣਾ ਚਾਹੁੰਦਾ ਕਿ ਔਰ ਇਹ ਜਿਹੜਾ ਇਮੇजेस ਵੀ ਆਏ ਔਰ ਇਹ ਜਿਹੜਾ ਗੈਲੈਕਸੀ ਕਲਸਟਰ ਹੈ ਇਸ ਬਾਰੇ ਵੀ ਕਿਹਾ ਗਿਆ ਕਿ ਜੇ ਤੁਸੀਂ ਬਾਂਹ ਫੈਲਾ ਕੇ ਇੱਕ ਰੇਤ ਦਾ ਕਿਣਕਾ ਤੁਹਾਡੀ ਤਲੀ ਤੇ ਟਿਕਿਆ ਹੋਏ ਤੇ ਜਿੰਨੇ ਇਮੇजेस ਜਾਂ ਜਿੰਨੀਆਂ ਇਹ ਗੈਲੈਕਸੀਜ਼ ਆਈਆਂ ਨੇ ਉਸ ਰੇਤ ਦੇ ਕਿਣਕੇ ਨਾਲੋਂ ਵੀ ਜਿਹੜੀਆਂ ਨੇ ਉਹ ਛੋਟੀਆਂ ਨੇ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਅਸੀਂ
सगल ब्रह्मंड को ठाकर स्वामी कहते हैं कि किवें ਉਹ रबुल आलमीन है, वो सारे आलम दा, कायनात दा, ब्रह्मंड दा, यूनीवर्स दा मालिक है। और इहदे च जिहड़ी मैं एक पैराग्राफ जिहड़ा शेयर करना चाहुंदा कि इन्हां नूं वैब्स फस्ट डीप फील्ड कहा गया है। पहले इमेजेस आए ने और गैलेक्सी क्लस्टर SMACS 0723 ਉਹਦੇ ਚ बहुत सारियां होर भी डिटेल ने। thousands of galaxies, thousands, including the faintest objects ever observed in infrared, have appeared in Webb's view for the first time। ਇਹ ਪਹਿਲੀ ਵਾਰ ਹੈ ਕਿ ਇਹ ਜਿਹੜੇ ਨੇ images ਇਹ appear ਹੋਏ ਨੇ। This slice of vast universe covers a patch of sky approximately the size of a grain of sand held at arm's length by someone on the ground। ਇਹ ਮੈਂ already explain ਕੀਤਾ ਹੈ। ਅੱਛਾ। This deep field taken by Webb's near infrared camera is a composite made from images at different wavelengths totaling 12.5 hours। ਇਹ ਜਿਹੜੀਆਂ wavelengths ਨੇ ਉਹਨਾਂ ਦੀਆਂ ਇਹ total 12.5 ਘੰਟੇ ਦੇ ਪੀਰੀਅਡ ਦੇ ਵਿੱਚ achieving depths of infrared wavelengths beyond the Hubble Space Telescope's deepest fields which took weeks। ਇਹ ਕਈ ਹਫ਼ਤਿਆਂ ਦੀ ਟੁਗੈਦਰ। ਔਰ ਜਿਵੇਂ ਮੈਂ ਕਿਹਾ ਵੀ ਇਹ ਜਿਹੜੀ ਹੈ ਇਹ ਇੱਕ ਰੇਤ ਦੇ ਕਿਣਕੇ ਤੋਂ ਵੀ ਘੱਟ, ਔਰ ਇਹ ਵੀ ਅਜੇ ਇਸ ਤੋਂ ਪਹਿਲਾਂ, ਕਿਉਂਕਿ ਜਦੋਂ ਇਸ ਯੂਨੀਵਰਸ ਦੇ ਬਣਨ ਦੀ ਗੱਲ ਹੁੰਦੀ ਹੈ ਤਾਂ ਇੱਕ ਅੰਦਾਜ਼ੇ ਮੁਤਾਬਕ ਇਹ 15 ਤੋਂ 20 ਬਿਲੀਅਨ ਈਅਰਸ ਅਗੋ ਹੋਣ ਦੇ ਵਿੱਚ ਆਇਆ। ਤੇ ਜਿਹੜੇ ਅਜੇ ਇਮੇजेस ਨੇ ਇਹਨਾਂ ਦੇ ਮੁਤਾਬਕ ਇਹ 4.6 ਬਿਲੀਅਨ ਈਅਰਸ ਅਗੋ ਜਿਹੜੇ ਨੇ ਉਹ ਹੁਣ ਤੱਕ ਪਹੁੰਚੇ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਬਹੁਤ ਵਾਰ ਜਿਹੜੇ ਥੋੜੇ ਬਹੁਤ ਅਧਕੜੇ ਜੇ ਸਾਡੇ ਲੋਕ ਜਦੋਂ ਕੁਦਰਤ ਦੇ ਜਾਂ ਥੋੜੀਆਂ ਬਹੁਤ 2-4 ਕਿਤਾਬਾਂ ਪੜ੍ਹ ਲੈਂਦੇ ਨੇ ਤੇ ਉਹ ਨਾਸਤਿਕਤਾ ਦਾ ਜਿਹੜਾ ਹੈ ਉਹ ਰੁਖ ਕਰ ਲੈਂਦੇ ਨੇ ਕਿ ਜਦੋਂ ਤੁਸੀਂ ਦੇਖੋ ਕਿ ਵੀ ਇਹ ਕਿਵੇਂ ਸਾਰਾ ਯੂਨੀਵਰਸ, ਕਿਵੇਂ ਕਾਇਨਾਤ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸਗਲ ਸਮਗਰੀ ਤੁਮਰੇ ਸੂਤਰਧਾਰੀ, ਕਿ ਇਹਨੂੰ ਕਿਵੇਂ, ਜੇ ਸੂਤਰ ਅਸੀਂ ਧਾਗੇ ਨੂੰ ਕਹਿੰਦੇ ਕਿ ਇਹ ਸਾਰੀ ਸਮਗਰੀ, ਸਾਰੀ ਕਾਇਨਾਤ ਨੂੰ ਕਿਵੇਂ ਰੱਬ ਨੇ ਨੇਮਬੱਧ ਕੀਤਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹਨੂੰ ਕਿਵੇਂ ਉਹ ਇੱਕ ਸਾਰਾ ਸਿਸਟਮ ਕ੍ਰੀਏਟ ਕੀਤਾ ਹੈ। ਤੇ ਫਿਰ ਇੱਕੋ ਹੀ ਲਫ਼ਜ਼ ਮੂੰਹ ਚੋਂ ਨਿਕਲਦਾ ਹੈ, ਵਾਹ ਵਾਹ ਵਾਹ। ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਇਹ ਕਿਸੇ ਇਮੇਜ ਨੇ ਉਸ ਰੱਬ ਲਈ ਹੈ ਕਿ ਵੰਡਰ ਵੰਡਰ ਵੰਡਰ। ਤੁਸੀਂ ਇਹ ਅੱਜ ਤਾਂ ਇਹ ਅਸੀਂ ਗੈਲੈਕਸੀਜ਼ ਔਰ ਦੂਸਰੇ ਦੀ ਗੱਲ ਕਰ ਰਹੇ ਹਾਂ ਤਾਂ ਈਵਨ ਹਿਊਮਨ ਬਾਡੀ, ਜਦੋਂ ਤੁਸੀਂ ਅੰਦਰ ਜਿਵੇਂ ਬੱਚੇ ਦੇ ਜਨਮ ਤੋਂ ਲੈ ਕੇ ਯੂਟਰਸ ਚ ਉਹਦਾ ਬਰਥ ਤੋਂ ਲੈ ਕੇ ਅੰਦਰ ਸਾਰੇ ਸਿਸਟਮ ਨੂੰ ਦੇਖਦੇ ਹੋ ਤਾਂ ਫਿਰ ਇੱਕੋ ਹੀ ਲਫ਼ਜ਼ ਨਿਕਲਦਾ ਹੈ, ਵਾਹ ਵਾਹ ਵਾਹ, ਕਿ ਕਿਵੇਂ ਉਸ ਕ੍ਰੀਏਟਰ ਨੇ, ਦਾਤੇ ਨੇ ਕੀ ਕੁਛ ਕ੍ਰੀਏਟ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮਾਰਵਲਸ ਆਫ ਸਾਇੰਸ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਵੀ ਇਨਸਾਨੀ ਦਿਮਾਗ ਜੋ ਕੁਛ ਕਰ ਰਿਹਾ ਹੈ, ਈਵਨ ਇਸ ਦੇ ਉੱਤੇ ਵੀ ਹੈ ਕਿ ਜਿਹੜੇ ਫਾਈਨੈਸਟ ਬ੍ਰੇਨ ਸਾਇੰਸ ਦੀ ਦੁਨੀਆ 'ਚ ਵੀ ਮੰਨੇ ਜਾਂਦੇ ਨੇ, ਉਹ ਆਇਨਸਟਾਈਨ ਹੋਏ, ਨਿਊਟਨ ਹੋਏ, ਤੇ ਕਿਹਾ ਜਾਂਦਾ ਵੀ ਉਹਨਾਂ ਨੇ ਵੀ ਉਹ ਵੀ ਸਿਰਫ 6 ਤੋਂ 7% ਦੇ ਕਰੀਬ ਦਿਮਾਗ ਹੀ ਉਹਨਾਂ ਨੇ ਇਸਤੇਮਾਲ ਕੀਤਾ ਹੈ। 93% ਅਜੇ ਉਹਨਾਂ ਦਾ ਵੀ ਅਨਯੂਜ਼ਡ ਰਿਹਾ ਤੇ ਸਾਡੇ ਚੋਂ ਤਾਂ ਬਹੁਤ ਸਾਰੇ ਅਸੀਂ ਤਾਂ ਕੋਰੇ ਦਾ ਕੋਰਾ ਹੀ ਲੈ ਕੇ ਜਾਣਾ ਹੈ ਖੁਦਾਵੰਦ ਕਰੀਮ ਦੇ ਕੋਲ, ਰੱਬ ਦੇ ਕੋਲ। ਉਹਨੂੰ ਕਹਿਣਾ ਲੈ ਬਾਬਾ ਜਿਵੇਂ ਲਿਆਂਦਾ ਸੀ ਉਵੇਂ ਹੀ ਤੁਹਾਨੂੰ ਮੋੜ ਚੱਲੇ, ਅਸੀਂ ਇਹਨੂੰ ਘਸਾਇਆ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਯੂਨੀਕ ਜਿਹੜੀ ਹੈ ਉਹ ਪ੍ਰਾਪਤੀ ਹੈ। ਹੁਣ ਗੱਲ ਅਸੀਂ ਕਰੀਏ ਯੂਨੀਵਰਸ ਤੋਂ ਥੱਲੇ ਆਈ ਹੈ, ਇਸ ਧਰਤੀ ਤੇ ਡਿੱਗੀ ਹੈ ਆ ਕੇ, ਔਰ ਫਿਰ ਇਸ ਧਰਤੀ ਤੋਂ ਡਿੱਗ ਕੇ ਮੋਦੀ ਦੇ ਉਸ ਹਿੰਦੂਤਵਾ ਦੇ ਮੁਲਕ 'ਚ ਜਾਈਏ ਕਿ ਭਾਈ ਇੱਕ ਪਾਸੇ ਰੱਬ ਨੇ ਕੀ ਕੁਛ ਬਣਾਇਆ, ਕ੍ਰੀਏਟ ਕੀਤਾ ਹੈ, ਇਸ ਧਰਤੀ ਦੇ ਉੱਤੇ ਵੀ ਕਿਵੇਂ ਸਭ ਤੋਂ ਜਿਹੜਾ ਉੱਪਰ ਬਿਠਾਇਆ ਬੰਦਾ, ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਹੁਣ ਸਿਕਦਾਰ ਨਵਾਬ ਨੂੰ ਕਹਿੰਦੇ ਨੇ, ਰੂਲਰ ਨੂੰ ਕਹਿੰਦੇ ਨੇ ਕਿ ਸਾਰੀਆਂ ਫਾਰਮਸ ਆਫ ਲਾਈਫ, ਸਾਰੀਆਂ ਜੂਨ ਲਫ਼ਜ਼ ਦੇ ਲਈ ਅਕਸਰ ਰੂਹਾਨੀਅਤ ਚ ਵਰਤਿਆ ਜਾਂਦਾ ਹੈ, ਫਾਰਮ ਆਫ ਲਾਈਫ, ਇਹ ਸਾਰੀਆਂ ਰੱਬ ਨੇ ਬੰਦੇ ਦੇ ਸਬਜੂਗੇਟ ਕੀਤੀਆਂ ਨੇ ਕਿ ਸਾਰੀਆਂ ਜੋਨਾਂ ਪਨਿਹਾਰੀ ਦਾ ਮਤਲਬ ਹੁੰਦਾ ਪਾਣੀ ਭਰਦੀਆਂ ਨੇ। ਤੇ ਜਿਹੜੀ ਸਿਕਦਾਰੀ ਹੈ, ਜਿਹੜਾ ਇਸ ਧਰਤੀ ਦਾ ਮਾਲਕ ਹੈ, ਉਹ ਉਸ ਨੂੰ ਜਿਹੜਾ ਉਤਲੇ ਡੰਡੇ ਤੇ ਬਿਠਾਇਆ, ਮਾਲਕ ਤਾਂ ਰੱਬ ਹੈ, ਉਤਲੇ ਡੰਡੇ ਤੇ ਉਸ ਇਨਸਾਨ ਨੂੰ ਬਿਠਾਇਆ। ਲੇਕਿਨ ਔਰ ਇਸ ਨੂੰ ਭਰਪੂਰ ਵੀ ਕੀਤਾ
ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਇੱਕੋ ਵਾਰੀ ਕੂਇਆ ਮਾਝੇ ਦੇ ਡਾਇਲੈਕਟ 'ਚ ਬੋਲਣ ਨੂੰ ਕੂਣਾ ਕਹਿੰਦੇ ਨੇ, ਜਦੋਂ ਕੋਈ ਨਾ ਬੋਲਦਾ ਹੋਏ ਕਹਿੰਦੇ ਉਹ ਤਾਂ ਮੇਰੇ ਨਾਲ ਕੂੰਦਾ ਹੀ ਨਹੀਂ। ਹੁਣ ਇੱਥੇ ਕੀਤਾ ਪਸਾਓ ਇੱਕੋ ਕਵਾਓ, ਇੱਕੋ ਵਾਰੀ ਉਹ ਕੂਇਆ ਤੇ ਇਹ ਸਾਰਾ ਕੁਝ ਕਰ ਦਿੱਤਾ ਹੈ, ਬਣਾ ਦਿੱਤਾ ਹੈ। ਫਿਰ ਇਹ ਵੀ ਨਹੀਂ ਹੈ ਕਿ ਕੋਈ ਉਹ ਰੋਜ਼ਾਨਾ ਉਹਨੂੰ ਫਿਕਰ ਹੈ ਕਿ ਕਿਹਨੂੰ ਕੀ ਦੇਣਾ ਹੈ। ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾ। ਕਿ ਉਹਦਾ ਆਸਣ ਹਰ ਆਈਲੈਂਡ ਹਰ ਕੰਟੀਨੈਂਟ ਜਲ ਥਲ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਕੀਤਾ ਪਸਾਓ ਇੱਕੋ ਕਵਾਓ ਤੇ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕੋ ਵਾਰੀ ਉਹਨੇ ਰੱਖ ਦਿੱਤਾ। ਅੱਛਾ, ਹੁਣ ਇਹ ਜਿਹੜਾ ਸਭ ਤੋਂ ਉੱਤੇ ਸਿਕਦਾਰ ਬਣਾਇਆ ਉਸ ਦੇ ਵਿੱਚ ਫਿਰ ਉਹ ਹੰਕਾਰ ਵੀ, ਹਉਮੈ ਵੀ, ਗਰੀਡ ਵੀ, ਲਸਟ ਵੀ, ਅਟੈਚਮੈਂਟ ਵੀ ਤੇ ਸਭ ਤੋਂ ਉੱਪਰ ਉਸ ਦੀ ਅਨਾ ਹਉਮੈ ਈਗੋ, ਇਹ ਸਾਰੇ ਵੀ ਨਾਲ ਰੱਖ ਦਿੱਤੇ। ਹੁਣ ਹੈ ਤਾਂ ਟੈਸਟ ਸੀ ਕਿ ਭਾਈ ਇਸ ਧਰਤੀ ਦੇ ਉੱਤੇ ਭੇਜਿਆ ਕਿ ਵੀ ਇਹ ਕੀ ਕਰਦਾ ਹੈ, ਤੇ ਜਦੋਂ ਤਾਂ ਆਪਣੇ ਉਸ ਇਨਸਟਿੰਕਟ ਵੱਲ ਦੌੜਦਾ ਹੈ ਜਿਹੜੇ ਅੰਦਰ ਦੇ ਨੇ ਫਿਰ ਤਾਂ ਤਬਾਹੀ ਕਰਦਾ। ਔਰ ਵੱਡਾ ਹਿੱਸਾ ਦੁਨੀਆ ਦਾ ਅੱਜ ਅਸੀਂ ਤੁਸੀਂ ਕਿਸੇ ਪਾਸੇ ਦੇਖ ਲਓ ਰੱਜਦਾ ਨਹੀਂ। ਜੇ ਤੁਸੀਂ 8-10 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖੋਗੇ ਤਾਂ ਫਿਰ ਇਹ ਰਿਅਲਾਈਜ਼ ਹੋਏਗਾ ਕਿ ਭਾਈ ਇਸ ਪਾਸੇ ਵਾਲੀ ਤੋਰਿਆ ਹੋਇਆ ਸਾਰਿਆਂ ਨੂੰ। ਔਰ ਵੱਡਾ ਹਿੱਸਾ ਜਿਹੜਾ ਉਹ ਇਸ ਪਾਸੇ ਹੀ ਨਾਨਕ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ, ਕਿ ਜਦੋਂ ਅਸੀਂ ਅੱਜ ਦੇ ਪੀਰੀਅਡ 'ਚ ਦੇਖਦੇ ਤੇ ਕੂੜ ਹੀ ਕੂੜ ਹੈ। ਹਾਲਾਂਕਿ ਇਹ ਵੀ ਹੈ ਕਿ ਕੂੜ ਨੇ ਖੁੱਟਿਆ ਨਾਨਕਾ ਓੜਕ ਸੱਚ ਰਹੀ, ਲੇਕਿਨ ਜਿੱਧਰ ਤੁਸੀਂ ਦੇਖੋ ਕੂੜ ਰਿਹਾ ਭਰਪੂਰ ਕਿ ਔਰ ਦਾਵਾ ਸਤਿਅਮੇਵ ਜਯਤੇ ਦਾ ਕਰਦੇ ਨੇ ਜੀ, ਸੱਤ ਦੀ ਜਿੱਤ ਹੁੰਦੀ ਹੈ, ਪਰ ਅਸਲ 'ਚ ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਹੁਣ ਜਿਹੜੇ ਸਭ ਤੋਂ ਜ਼ਿਆਦਾ ਦਾਵਾ ਕਰਨ ਵਾਲੇ ਨੇ ਰੱਬ ਦੇ ਨੇੜੇ ਹੋਣ ਦਾ, ਇੱਕ ਰੱਬ ਦੇ ਇਮੇਜ ਤੋਂ ਦੌੜ ਕੇ 33 ਕਰੋੜ ਦੇਵੀਆਂ ਦੇਵੇ ਜਿਹੜੇ ਨੇ ਉਹਨਾਂ ਦੀ ਪੂਜਾ ਕਰਦੇ ਨੇ, ਹਰ ਇੱਕ ਦਾ ਬੁੱਤ ਬਣਾਇਆ ਹੋਇਆ ਹੈ, ਆਪਣੀ ਧਰਤੀ ਨੂੰ ਦੈਵ ਭੂਮੀ ਵੀ ਕਹਿੰਦੇ ਨੇ, ਔਰ ਬਾਕੀ ਜਿਹੜਾ ਸਾਰੀ ਉਹਨਾਂ ਤੋਂ ਪਰੇ ਹੈ ਉਹਨੂੰ ਉਹਦੇ ਲਈ ਰਾਖਸ਼ਸ ਭੂਮੀ ਬਣਾਇਆ ਹੋਇਆ ਸੀ। ਉੱਥੇ ਬੀਤੇ ਦੇ ਵਿੱਚ ਕੀ ਹੋਇਆ ਉਸ ਦਾ ਝਲਕਾਰਾ ਤਾਂ ਅਸੀਂ ਦੇਖਦੇ ਹੀ ਰਹਿੰਦੇ ਹਾਂ, ਗੱਲ ਵੀ ਕਰਦੇ ਰਹਿੰਦੇ। ਪਰ ਅੱਜ ਜਿਹੜੀ ਖਬਰ ਸਾਰੇ ਉਹਨਾਂ ਦੇ ਮੀਡੀਆ ਦੇ ਵਿੱਚ ਇੱਕ ਪਾਸੇ ਦੁਨੀਆ 'ਚ ਇਹ ਨਵੇਂ ਇਮੇਜਸ ਦੀ ਗੱਲ, ਜਿਸ ਨੂੰ ਨਾਸਾ ਦੀ ਇਸ $10 ਬਿਲੀਅਨ ਦੀ ਟੈਲੀਸਕੋਪ ਨੇ ਦੁਨੀਆ ਸਾਹਮਣੇ ਲਿਆਂਦਾ, ਉਸ ਦੀ ਗੱਲ ਹੋ ਰਹੀ ਹੈ। ਪਰ ਉੱਥੇ ਹੋ ਰਹੀ ਹੈ ਕਿ ਜੀ ਮੋਦੀ ਨੇ ਜਿਹੜਾ ਨਵਾਂ ਸੰਸਦ ਭਵਨ ਪਾਰਲੀਮੈਂਟ ਬਿਲਡਿੰਗ 1200 ਕਰੋੜ ਜਿਹਦਾ ਪ੍ਰੋਜੈਕਟ ਟਾਟਾ ਨੂੰ ਦਿੱਤਾ, ਉਹਦੀ ਕੀਮਤ ਦੇ ਨਾਲ ਮੁਕੰਮਲ ਹੋਣ ਜਾ ਰਹੀ ਹੈ। ਉਹਦਾ ਉਦਘਾਟਨ 15 ਅਗਸਤ ਨੂੰ ਕਰਨਾ ਸੀ ਕਿ ਜੀ ਇਹ ਅੰਮ੍ਰਿਤ ਮਹੋਤਸਵ ਆਜ਼ਾਦੀ ਦਾ 75 ਸਾਲ। ਹੁਣ ਉਹ ਕਹਿੰਦੇ ਜੀ ਅਸੀਂ ਵਿੰਟਰ ਸੈਸ਼ਨ ਦੇ ਵਿੱਚ ਉਹਨੂੰ ਕੰਪਲੀਟ ਕਰਾਂਗੇ। ਪਰ ਇਹ ਵੀ ਖਬਰ ਨਹੀਂ ਹੈ ਕਿ ਭਾਈ 1200, ਹਾਲਾਂਕਿ ਇਸ ਦੇ ਉੱਤੇ ਇਤਰਾਜ਼ ਵੀ ਹੋਏ ਕਿ ਭਾਈ ਤੁਸੀਂ ਕਈ ਜਿਹੜੀਆਂ ਇਤਿਹਾਸਕ ਇਮਾਰਤਾਂ ਨੇ 75 ਸਾਲ ਉਹਨੂੰ ਤੋੜ ਕੇ ਉਹਨੂੰ ਬਣਾ ਰਹੇ ਹੋ, ਪਰ ਗੁਜਰਾਤੀ ਠੇਕੇਦਾਰ ਵਿੱਚ ਲਾਏ ਹੋਣੇ ਨੇ, ਪੈਸਾ ਤਾਂ ਉਹਨਾਂ ਨੂੰ ਖਵਾਉਣਾ ਹੈ, ਲੋਕ ਮਰ ਰਹੇ ਨੇ ਭੁੱਖੇ। ਔਰ ਇਹ 1200 ਕਰੋੜ ਦੇ ਬਜਟ ਦੇ ਨਾਲ ਇਸ ਨੂੰ ਸੈਂਟਰਲ ਵਿਸਤਾ ਵੱਡਾ ਪ੍ਰੋਜੈਕਟ ਕਿਹਾ ਗਿਆ ਕਿ ਜੀ ਇਹ ਇੱਕ ਵੱਡੀ ਇਮਾਰਤ, ਇੱਧਰ ਰਾਜ ਸਭਾ ਦੀ, ਇੱਧਰ ਫਲਾਣਾ ਢਿਮਕਾ, ਇਹ ਉਹ ਅਸੀਂ ਉਸ ਡਿਟੇਲ 'ਚ ਨਹੀਂ ਜਾਣਦੇ। ਪਰ ਜ਼ਾਹਰ ਹੈ ਕਿ ਭਾਈ ਜੇ ਪਾਰਲੀਮੈਂਟ ਬਿਲਡਿੰਗ ਬਣ ਰਹੀ ਹੈ, ਕੋਈ ਵੀ ਤੁਸੀਂ ਫੰਕਸ਼ਨ ਕਰਦੇ ਹੋ ਜਾਂ ਦੂਜਾ, ਇੱਕ ਪਾਸੇ ਤੁਸੀਂ ਜਿਹੜਾ ਮੋਦੀ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਔਰ ਪਾਰਲੀਮੈਂਟ, ਕਿਉਂਕਿ ਉਸ ਤੋਂ ਪਹਿਲਾਂ ਤਾਂ ਉਹ ਕਦੇ ਮੈਂਬਰ ਪਾਰਲੀਮੈਂਟ ਵੀ ਨਹੀਂ ਸੀਗਾ, ਤੇ ਪਾਰਲੀਮੈਂਟ ਦੀ ਪੌੜੀਆਂ ਚੜ੍ਹਦਿਆਂ ਉਹਨੇ ਮੱਥਾ ਟੇਕਿਆ ਥੱਲੇ ਹੋ ਕੇ, ਉਹਨੇ ਕਿਹਾ ਜੀ ਮੈਂ ਜਿਹੜਾ ਟੈਂਪਲ ਆਫ ਡੈਮੋਕ੍ਰੇਸੀ 'ਚ ਆਇਆ ਔਰ ਮੈਂ ਨਤਮਸਤਕ ਹੋ ਰਹਾ ਹੂੰ। ਪਰ ਜਦੋਂ ਦਾ ਆਇਆ 2014 ਤੋਂ ਲੈ ਕੇ ਹੁਣ ਤੱਕ 8 ਸਾਲਾਂ 'ਚ ਉਹ ਇੱਕ ਫਾਸ਼ਿਸਟ ਡਿਕਟੇਟਰ ਵਾਂਗ ਸਿਰਫ ਤੇ ਸਿਰਫ ਹਿੰਦੂਤਵਾ ਦੇ ਏਜੰਡੇ ਨੂੰ ਹੀ ਲਾਗੂ ਕਰ ਰਿਹਾ, ਔਰ ਹਰ ਉਸ ਟ੍ਰੈਡੀਸ਼ਨ ਨੂੰ ਜਿਹੜੀ ਭਾਰਤ ਦੇ ਕਨਸਟੀਟਿਊਸ਼ਨ 'ਚ ਸੈਕੂਲਰਿਜ਼ਮ ਦੇ ਨਾਂ ਥੱਲੇ ਨਿਕਲਦੀ ਹੈ ਉਹਨੂੰ ਬੁਰੀ ਤਰ੍ਹਾਂ ਤੋੜ ਰਿਹਾ। ਹੁਣ ਜੇ ਪਾਰਲੀਮੈਂਟ ਇਸ ਇਮਾਰਤ ਦੇ ਉੱਤੇ ਇੱਕ ਵੱਡਾ ਜਿਹੜੀ ਉਸ ਦੇ ਉੱਤੇ ਉਹਨਾਂ ਨੇ ਲਾਇਆ ਚਿੰਨ੍ਹ, ਉਸ ਦਾ ਜੇ ਵੇਰਵਾ ਦਿੱਤਾ ਜਾਏ ਤੇ ਇਹ 9500 ਕਿਲੋ ਆਲਮੋਸਟ 10 ਟਨ ਦਾ ਵਜਨ ਦਾ ਇਹ ਅਸ਼ੋਕਾ ਸਤੰਭ ਦੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਲਗਭਗ 2300 ਸਾਲ ਪਹਿਲਾਂ ਭਾਰਤ ਦੇ ਵਿੱਚ
ਜਿਸ ਨੂੰ ਅਸ਼ੋਕਾ ਦੀ ਗ੍ਰੇਟ ਕਿਹਾ ਜਾਂਦਾ, ਉਹਦਾ ਰਾਜ ਸੀ ਆਲਮੋਸਟ ਅਫਗਾਨਿਸਤਾਨ ਤੋਂ ਲੈ ਕੇ ਜਿਹੜਾ ਉਸ ਵੈਸਟਰਨ ਸਮੁੰਦਰ ਤੱਕ ਭਾਰਤ ਦੇ। ਔਰ ਉਹਨੇ ਕਿਉਂਕਿ ਹਿੰਦੂ ਧਰਮ ਦਾ ਤਿਆਗ ਕਰਕੇ ਉਹਨੇ ਬੁੱਧ ਧਰਮ ਅਡਾਪਟ ਕਰ ਲਿਆ ਸੀ, ਔਰ ਆਪਣੇ ਸਾਰੇ ਰਾਜ ਦੇ ਵਿੱਚ ਉਸ ਨੇ ਜਿਹਨੂੰ ਬੌਧ ਸਤੰਭ ਦਾ ਨਾਮ ਪਿਲਰ ਸੀ, ਉਹਨਾਂ ਦੇ ਉੱਤੇ ਟੀਚਿੰਗਸ ਲਿਖੀਆਂ ਹੁੰਦੀਆਂ ਸੀ ਕਿ ਭਾਈ ਈਵਨ ਐਨੀਮਲਸ ਦੇ ਉੱਤੇ ਵੀ ਦਇਆ, ਇਨਸਾਨਾਂ ਦੇ ਲਈ। ਔਰ ਉਹੀ ਭਾਰਤ ਦਾ ਜੇ ਕਹਿਣਾ ਹੋਏ ਜੇ 골ਡਨ ਏਜ ਸੀ, ਹਾਲਾਂਕਿ ਉੱਥੇ ਹਿਸਟਰੀ ਕਿਤਾਬਾਂ 'ਚੋਂ ਗੁਪਤਾ ਯੁੱਗ ਨੂੰ ਸਵਰਨ ਯੁੱਗ ਕਹਿਣਗੇ, ਪਰ ਅਸਲ ਅਸ਼ੋਕਾ ਦਾ ਪੀਰੀਅਡ ਹੀ ਸੀ ਜਦੋਂ ਜਿਹਨੇ ਕਿ ਬੁੱਧ ਧਰਮ ਅਡਾਪਟ ਕੀਤਾ ਕਿ ਲੋਕ ਜਿਹੜੇ ਨੇ ਉਹ ਬੜੇ ਅਮਨ ਅਮਾਨ ਦੇ ਨਾਲ, ਔਰ ਸੁਸਾਇਟੀ ਨੇ ਹਰ ਪੱਖੋਂ ਜਿਹੜਾ ਉਹ ਪ੍ਰੋਗਰੈਸ ਕੀਤਾ। ਔਰ ਉਹ ਥਾਂ ਥਾਂ ਤੇ ਆਲਮੋਸਟ ਜਿਹੜੇ ਉਹ ਬੌਧੀ ਸਤੰਭ ਨੇ ਉਹ ਉਹਦੇ ਸਾਰੇ ਰਾਜ ਦੇ ਵਿੱਚ ਲਾਏ ਗਏ। ਔਰ ਇਸ ਕਿਸਮ ਦਾ ਇੱਕ ਜਿਹੜਾ ਸਭ ਤੋਂ ਵੱਡਾ ਬੌਧ ਸਤੰਭ ਸੀ ਜਿਹੜਾ ਲਗਭਗ 1.6 ਮੀਟਰ, ਉਹ ਉਸਨੇ ਸਾਰਨਾਥ ਦੇ ਵਿੱਚ ਲਵਾਇਆ ਸੀ। ਸਾਰਨਾਥ ਬਨਾਰਸ ਦੇ ਨੇੜੇ ਕੁਝ ਕਿਲੋਮੀਟਰ ਦੂਰ ਉਹ ਜਗ੍ਹਾ ਹੈ ਕਿ ਜਦੋਂ ਬੁੱਧ ਨੂੰ, ਕੱਲ ਵੀ ਅਸੀਂ ਸ੍ਰੀਲੰਕਾ ਦੇ ਕੰਟੈਕਸਟ ਬੁੱਧ ਧਰਮ ਦੀ ਗੱਲ ਕੀਤੀ ਸੀ ਕਿ ਬੁੱਧ ਨੂੰ ਜਦੋਂ ਗਿਆ ਦੇ ਵਿੱਚ, ਜਿਹੜਾ ਗਿਆ ਅੱਜ ਬਿਹਾਰ ਦਾ ਇੱਕ ਵਟ ਬ੍ਰਿਕਸ਼ ਦੇ ਥੱਲੇ, ਬੈਨੀਅਨ ਟਰੀ, ਬੋਰਡ ਅਸੀਂ ਕਹਿ ਸਕਦੇ ਹਾਂ, ਬੋਰਡ ਦੀ ਹੀ ਇੱਕ ਟਾਈਪ ਹੈ, ਸਪੀਸ਼ੀਜ਼ ਹੈ, ਉਸ ਦੇ ਥੱਲੇ ਉਹਨੂੰ ਗਿਆਨ ਹੋਇਆ। ਤੇ ਉੱਥੋਂ ਨਿਕਲ ਕੇ ਜਦੋਂ ਉਸ ਨੇ ਉਹ ਪੂਰੀ ਤੌਰ ਦੇ ਉੱਤੇ ਐਨਲਾਈਟਨ ਹੋਇਆ ਤੇ ਜਿਹੜਾ ਉਹਨੇ ਪਹਿਲਾ ਮੈਸੇਜ ਦਿੱਤਾ ਸੀ ਉਹ ਬਨਾਰਸ, ਕਿਉਂਕਿ ਬਨਾਰਸ ਜਿਹੜੀ ਹੈ ਉਹ ਹਿੰਦੂ ਥਾਟ ਦਾ ਜਿਹੜਾ ਉਹ ਯੂਨੀਵਰਸਿਟੀ ਸੀ, ਸੈਂਟਰ ਸੀ। ਉੱਥੋਂ ਹੀ ਬ੍ਰਾਹਮਣਵਾਦ ਜਿਹੜਾ ਹੈ ਉਹ ਆਪਣੀਆਂ ਉਹਨੇ ਜੜ੍ਹਾਂ ਜਿਹੜੀਆਂ ਨੇ ਉਹ ਧਰਤੀ 'ਚ ਲਾਈਆਂ ਹੋਈਆਂ ਸੀ ਔਰ ਫੈਲਿਆ ਹੋਇਆ ਸੀ। ਔਰ ਉਹਨੇ ਵੀ ਆਪਣਾ ਪਹਿਲਾ ਮੈਸੇਜ ਬੁੱਧ ਨੇ ਸਾਰਨਾਥ ਦੀ ਥਾਂ ਦੇ ਉੱਤੇ ਜਾ ਕੇ ਦਿੱਤਾ ਸੀ। ਉਹਦੀ ਪਹਿਲਾਂ ਜਿਹੜੀ ਉਹਦੀ ਲਾਈਨ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮੰਨਤਾ। ਸੋ ਬੁੱਧ ਨੇ ਬ੍ਰਾਹਮਣਵਾਦ ਨੂੰ ਲੌਕ ਸਟਾਕ ਐਂਡ ਬੈਰਲ ਜਿਹੜਾ ਹੈ ਉਹ ਉਸ ਤੋਂ ਕਿਨਾਰਾ ਕੀਤਾ। ਉਸ ਨੇ ਬੁੱਤ ਪ੍ਰਸਤੀ ਨੂੰ ਬਿਲਕੁਲ ਪੂਜਾ ਰਿਚੁਅਲਸ ਇਹ ਸਾਰੇ ਤੋਂ ਜਿਹੜਾ ਹੈ ਉਹ ਲੋਕਾਂ ਨੂੰ ਆਜ਼ਾਦ ਕਰਵਾਇਆ। ਜ਼ਾਤ ਪਾਤੀ ਸਿਸਟਮ, ਵਰਣ ਆਸ਼ਰਮ, ਉਸ ਨੂੰ ਉਹਨੇ ਧਰਾਸ਼ਾਹੀ ਕੀਤਾ। ਔਰ ਉਸ ਸਾਰੇ ਦੇ ਨਾਲ ਜਿਹੜਾ ਉਹਦਾ ਮੈਸੇਜ ਸੀ ਉਹ ਪਿਆਰ ਦਾ ਸੀ, ਲਵ, ਕੰਪੈਸ਼ਨ। ਔਰ ਇਹ ਜਿਹਨੂੰ ਬ੍ਰਾਹਮਣਾਂ ਨੇ ਬਾਅਦ ਦੇ ਵਿੱਚ ਬੁੱਧ ਧਰਮ ਦਾ ਸਫਾਇਆ ਕਰਕੇ ਜਿਹੜਾ ਆਪਣਾ ਸਲੋਗਨ ਬਣਾ ਲਿਆ, ਅਹਿੰਸਾ ਪਰਮੋ ਧਰਮ, ਇਹ ਬੁੱਧ ਦਾ ਮੈਸੇਜ ਸੀ। ਔਰ ਮੈਂ ਇਹ ਵੀ ਦੱਸਦੇ ਹਾਂ ਕਿ ਜਦੋਂ ਅਸੀਂ ਬੁੱਧ ਦੇ ਉਸ ਮੈਸੇਜ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਅਲਾਮਾ ਇਕਬਾਲ ਦੀ ਨਜ਼ਮ ਦਾ ਉਹ ਹਿੱਸਾ ਹੈ, ਹਾਲਾਂਕਿ ਉਹ ਨਾਨਕ ਨਜ਼ਮ ਹੈ, ਬਾਂਗੇ ਦਰਾ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦੇ ਤੌਰ ਤੇ। ਪਰ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੀ ਗੱਲ ਕਰਨ ਤੋਂ ਪਹਿਲਾਂ ਅਲਾਮਾ ਇਕਬਾਲ ਨੇ ਬੁੱਧ ਦੀ ਗੱਲ ਕੀਤੀ ਕਿ ਬੁੱਧ ਤੋਂ ਬਾਅਦ ਫਿਰ ਕਿਵੇਂ ਲਗਭਗ 2000 ਸਾਲ ਬਾਅਦ ਉਸ ਧਰਤੀ ਦੇ ਉੱਤੇ ਗੁਰੂ ਨਾਨਕ ਆਉਂਦੇ ਨੇ। ਪਰ ਉਹ ਵੀ ਉਹਨਾਂ ਦੀ ਨਜ਼ਮ ਦੇ ਉਸ ਰੈਲੇਵੈਂਟ ਹਿੱਸੇ ਨੂੰ ਕੋਟ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਸਾਰਨਾਥ ਦੀ ਮੁਕੰਮਲ ਕਰਦੇ ਹਾਂ ਕਿ ਜਿਹੜਾ ਸਭ ਤੋਂ ਵੱਡਾ ਸਤੰਭ ਜਾਂ ਸਤੂਪਾ ਜਿਹਨੂੰ ਕਿਹਾ ਜਾਂਦਾ ਹੈ, ਪਿਲਰ ਅਸੀਂ ਅੰਗਰੇਜ਼ੀ 'ਚ ਕਹਾਂਗੇ, ਉਹ ਜਿਹੜਾ 1.6 ਮੀਟਰ ਦਾ ਜਿਹੜਾ ਅੱਜ ਵੀ ਉੱਥੇ ਜਿਹੜਾ ਉਹਨਾਂ ਦੇ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ, ਉਹ ਸਾਰਨਾਥ ਦੇ ਵਿੱਚ ਲਵਾਇਆ ਗਿਆ ਸੀ ਜਿੱਥੇ ਬੁੱਧ ਨੇ ਆਪਣਾ ਪਹਿਲਾ ਮੈਸੇਜ ਦਿੱਤਾ ਸੀ। ਔਰ ਇਹ ਸਤੰਭ ਜਿੱਥੇ ਵੀ ਲੱਗੇ ਸੀ ਉਹਦੀਆਂ ਚਾਰੋਂ ਡਾਇਰੈਕਸ਼ਨਸ ਦੇ ਵਿੱਚ ਇੱਕ ਪਿਲਰ ਹੈ, ਪਿਲਰ ਦੀਆਂ 4 ਡਾਇਰੈਕਸ਼ਨਸ ਦੇ ਵਿੱਚ ਸ਼ੇਰ ਦੇ ਮੂੰਹ। ਹੁਣ ਜੇ ਤੁਸੀਂ ਅੱਜ ਵੀ ਕਦੇ ਸਟੈਂਪ ਪੇਪਰ ਦੇਖੋ ਇੰਡੀਆ ਦਾ, ਰਾਇਲ ਸਟੈਂਪ ਦੇਖੋ, ਉਹਨਾਂ ਦਾ ਰਾਸ਼ਟਰੀ ਨਿਸ਼ਾਨ ਦੇਖੋ, ਐਂਬਲਮ ਜਿਹਨੂੰ ਅਸੀਂ ਰਾਸ਼ਟਰੀ ਨੈਸ਼ਨਲ ਐਂਬਲਮ ਕਹਿੰਦੇ ਹਾਂ, ਉਹ ਉਹੀ ਚਿੰਨ੍ਹ ਹੈ ਜਿਹੜਾ ਬੁੱਧ ਦੇ ਸਤੂਪਿਆਂ ਦੇ ਉੱਤੇ 4 ਸ਼ੇਰਾਂ ਵਾਲਾ ਇਨ 4 ਡਾਇਰੈਕਸ਼ਨਸ। ਹੁਣ ਸ਼ੇਰ, ਅਸੀਂ ਤਾਂ ਖੁਦ ਸ਼ੇਰਾਂ ਦੀ ਕੌਮ ਗੁਰੂ ਨੇ ਸਾਜੀ ਹੈ। ਜਦੋਂ ਅਸੀਂ ਲਾਇਨ ਦਾ ਸਿੰਬੋਲਿਜ਼ਮ ਦੇਖਦੇ ਹਾਂ ਤੇ ਜ਼ਾਹਰ ਹੈ ਸੋਵਰਨ ਹੈ, ਔਰ ਇਸੇ ਲਈ ਸੋਵਰਨ ਕਹਿੰਦੇ ਹਾਂ ਅਸੀਂ ਕਈ ਵਾਰ। ਸਿੰਘ ਦਾ ਮਤਲਬ ਸਿਰਫ ਸ਼ੇਰ ਦੀ ਸੈਂਸ 'ਚ ਹੀ ਰਹਿ ਜਾਂਦਾ ਹੈ ਬਹੁਤ ਸਾਰਿਆਂ ਲਈ। ਔਰ ਮੈਂ ਅਕਸਰ ਦੇਖਦਾ ਕਿ ਜਿਸ ਦੇ ਲਈ ਲਫ਼ਜ਼ ਤਖਤ ਹੈ ਉਸ ਦੇ ਲਈ ਜੇ ਦੇਸੀ ਲਫ਼ਜ਼ ਕਹਿਣਾ ਹੋਏ ਤਾਂ ਉਹ ਸਿੰਘਾਸਨ ਹੈ। ਹੁਣ ਸਿੰਘ ਦਾ ਆਸਨ, ਸਿੰਘਾਸਨ, ਸਿੰਘ ਦਾ ਆਸਨ, ਬੇਸ਼ੱਕ ਬਾਦਸ਼ਾਹ ਦਾ ਜਿਹੜਾ ਉਹਨੂੰ ਤਖਤ ਦੇ ਲਈ ਜਿਹੜਾ ਹੈ, ਕਿਉਂਕਿ ਸਿੰਘ ਜੰਗਲ ਦਾ ਬਾਦਸ਼ਾਹ ਹੀ ਨਹੀਂ ਹੈ, ਜਿਹੜਾ ਕਿੰਗ ਹੈ ਉਹ ਵੀ ਸੋਵਰਨ ਹੈ, ਇਸ ਲਈ ਸਿੰਘਾਸਨ ਉਸ ਦੇ ਬਹਿਣ ਦੇ। ਸੋ ਸਿੰਘ ਸੋਵਰਨ ਵੀ ਹੈ, ਸਿੰਘ ਜੰਗਲ ਦਾ ਬਾਦਸ਼ਾਹ ਹੋਣ ਦੇ ਨਾਤੇ ਉਹ ਆਪਣੀ ਸੋਵਰਨਿਟੀ ਨੂੰ ਵੀ। ਔਰ
शेर दी हर चाल ढाल लुक दे विच एक अपनी ग्रेस है। बिल्कुल शेर सिर्फ ते सिर्फ अपनी भुख दी नज़र, जिवें बहुत सारे बाकी जानवर भी वो शिकार करदा है अपनी शौक लई, पर उस नाल जुड़े हुए बहुत सारे मिथ भी ने, मैं उन्हां 'च नहीं जावांगा। लेकिन इहदे 'च कोई शक नहीं है कि शेर दे भी अपने एक शेर वो है जिहड़ा बिल्कुल रज्जिया होया और बिल्कुल बेफिक्र होकर बैठा है, ते एक शेर जदों दहाड़दा है, जदों भुखा भी है, जदों शेर गरजदा है, ते फिर शेर दा तुसीं एक जिहदे लई लफज असीं विकराल रूप कहंदे हैं वो नज़र आंदा है। लेकिन जिहड़े बुद्ध दे उस स्तूपे दे उत्ते चारों शेर ने, जिन्हों इंडिया ने 47 तो बाद अपने कॉन्स्टिट्यूशन जिहड़ा 26 जनवरी 1950 ਨੂੰ ਲਿਆਂਦਾ है, उस दे विच उन्हां नूं अपना नैशनल एंबलम के तौर पर चुनिया। उस दे विच शेर शांत ने, कंटेंडेड ने, ग्रेसफुल ने और उन्हां दे चारों डायरैक्शनां 'च। हुण मोदी ने जदों इस दे एक तां जे तुसीं पार्लीमेंट दा इस लैवल दा जिहड़ा उस दा उद्घाटन कर रहे हो, ज़ाहिर है कि जां तां किसी दी नूं भी उत्थे तुसीं पूजा लई हुण उहदे तो ब्राह्मण सद्दे, कला मोदी स्पीकर लोक सभा दा, राज सभा दा और जिहड़ा हाउसिंग मिनिस्टर हरदीप पुरी उही नाल ने। हुण ना उहदे च ओपोजिशन इनवाइटेड है, ना कोई दूसरे MP ने। मोदी क्योंकि वो इस वेले वो बिल्कुल उहदे वांग हिटलर और मुसोलिनी वांग सिर्फ सेल्फ प्रमोशन ते लगा, पर ब्राह्मण उत्थे पहुंच गए, ब्राह्मणां ने आके जिहड़ा वो पूजा कीती। हुण पहली गल तां ये कोई हिंदुआं दा मुल्क नहीं है, लेकिन जिवें तुसीं कहा कि भाई ऑलरेडी जिहड़ा उस नूं उन्हां ने प्रोजैक्ट दिता है मोदी नूं कि तूं तेजी नाल इहनूं हिंदू राष्ट्र बनाना है, उस दे उत्ते वो काम कर रहा है। और उत्थे को फिर जिहड़ा ये और इस वेले सारी डिबेट ये चल रही है। और मैं अज ही एक बुद्धिस्ट स्कॉलर्स का एक TV चैनल है अंबेडकर नामा, क्योंकि डॉक्टर BR अंबेडकर उन्होंने अपनी जिंदगी के अखीरले दिनों बुद्ध धर्म अडॉप्ट कर लिया सी और वो ब्राह्मण के माइंड नूं बहुत चंगी तरह समझते सी, जिवें अलामा इकबाल बहुत चंगी तरह समझते सी। और उन्होंने अंबेडकर नामा च मैं अज देख रहा सी, उन्होंने कहा भी हुण सानूं समझ आई कि एक किवें ब्राह्मणवाद जिहड़ा साडी बहुत संस्कृति सी, बहुत तहजीब सी, उहनूं निकल गया कि किवें उन्होंने इस सारे नूं हुण कहण नूं इह है जी कि असीं नैशनल एंबलम का रूप विगाड़ता, शक्लो सूरत ब्राह्मणों तो लिया के पूजा करा दी और वो सारे नूं उन्होंने बिल्कुल। और ये ऊँ कहा जी देखो हुण जदों ते ऑब्जैक्ट होया, उन्होंने कहा जी जिहड़ा ओरीजिनल है असीं कोई नहीं तब्दीली कीती, वो तो 1.6 मीटर सी, ये जिहड़ा हुण असीं लिआंदा है ये 6.5 मीटर है और उन्होंने 33 मीटर दी जिहड़ा उसका स्टैंड बनाया गया है जिते खड़ा किया है। जे असी ओरीजिनल उन्होंने रखते तो फिर वो नज़र नहीं सी आना। ये फोटो का इधरली फोटो यानी उन्होंने झूठा जस्टिफाई कर रहे हैं। पर इस सारे तो जिहड़ी गल कनक्लूजन च है भी किवें इन्हां ने बुद्ध दे थॉट नूं तां डिस्ट्रॉय कीता ही कीता सी, क्योंकि अशोका तो बाद फिर किवें बुद्धिस्ट राजियां दा ब्राह्मणवादियां ने एंड किया, किवें ब्राह्मणवाद 1000 साल दे बुद्ध धर्म तो बाद शंकरा दे जमाने जिन्हों आचार्य इन्हों ने कहा शंकराचार्य बुद्ध धर्म के खिलाफ उन्होंने दोवें कि पहले शास्त्र से मारो, अगर बच जाए तो फिर शस्त्र से मारो। हुण इवें ही और मैं घटना जरूर कहना चाहता है कि 1992 या 93 का जिक्र है, बर्कली यूनिवर्सिटी के एक सैमीनार दे विच जिहड़ा मैनूं मिलण दा इतफाक होया, मैं भी पैनल ते सी। डॉक्टर सिंथिया कैपले जिहड़े कि यूनिवर्सिटी ऑफ मेन दे विच असिस्टेंट प्रोफैसर ऑफ एंथ्रोपोलॉजी सी, उन्हां नाल मुलाकात दे वेले जदों गलबात हुई तो मैं गलबात उन्हां नूं पुछया कि भी तुहाडी डिसर्टेशन PhD किस सब्जैक्ट, क्योंकि उदों तक वो कश्मीर मुद्दे ते लिखदे सी। वो कहण लगे कि भी एंशिएंट बुद्धिज्म इन इंडिया, तो मैं उन्होंने कहा कि यू चोज ए पोलिटिकल टॉपिक। तो उन्हें मेरे वाल देखा कि जी उन्हें कहा भी ये गल मैनूं पहला किसी ने कही नहीं है। मैं कहा क्योंकि जिवें बुद्ध धर्म नूं ब्राह्मणवादियां ने निगलिया, इवें ही अज असीं जिवें उन्हां नूं शास्त्र ते शस्त्र दोनों दे नाल उन्हां दा सफाया कीता, यही कुछ साडे नाल कर रहे हैं। शास्त्र नाल पहलां करदे रहे कि साडे वड्डे भाई खड़कतारी भुजा दूजे तीजे,
ਤੇ 47 ਚ ਇਹਨਾਂ ਦੇ ਕੋਲ ਹੁਣ ਪੋਲੀਟੀਕਲ ਪਾਵਰ ਆ ਗਈ ਹੈ ਤੇ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ ਉਹਨਾਂ ਨੇ ਜੂਨ 84 ਚ ਸਾਡੇ ਸਭ ਤੋਂ ਮੁਕੱਦਸ ਸਥਾਨ ਨੂੰ ਟੈਂਕਾਂ ਤੋਪਾਂ ਨਾਲ ਉਡਾ ਦਿੱਤਾ ਹੈ। ਔਰ ਚਲੋ ਇਹ ਉਹਨਾਂ ਦੇ ਨਾਲ ਇਨੀਸ਼ੀਅਲ ਸੰਪਰਕ ਹੋਣਾ ਸੀ, ਉਹਨਾਂ ਨੇ ਦਿਲਚਸਪੀ ਦਿਖਾਈ ਔਰ ਸਾਲ ਕੁ ਬਾਅਦ ਉਹ ਤਿਆਰ ਹੋ ਗਈ ਬੀਬੀ ਕਿ ਮੈਂ ਸਿੱਖ ਇਸ਼ੂਜ਼ ਦੇ ਉੱਤੇ ਵੀ ਕੰਮ ਕਰਨ ਨੂੰ ਤਿਆਰ ਹੈ। ਔਰ 4-5 ਸਾਲ ਦੀ ਫਿਰ ਮਿਹਨਤ ਤੋਂ ਬਾਅਦ ਕਿਉਂਕਿ ਆਈ ਟੁਕ ਹਰ ਅਕ੍ਰੋਸ ਅਮਰੀਕਾ ਕੈਨੇਡਾ ਅੱਡ-ਅੱਡ ਇੰਟਰਵਿਊਜ਼, ਫਿਰ ਉਹਨਾਂ ਦੀ ਜਿਹੜੀ ਅੱਜ ਟੈਕਸਟ ਬੁੱਕ ਦੇ ਤੌਰ ਤੇ ਵੀ ਇਸਤੇਮਾਲ ਹੁੰਦੀ ਹੈ ਉਹਨਾਂ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਉਹ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਛਾਪੀ ਔਰ ਉਹਦੇ ਕਵਰ ਪੇਜ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਤਸਵੀਰ ਹੈ। ਹੁਣ ਕਿਉਂਕਿ ਜੋ ਬੁੱਧਿਜ਼ਮ ਦੇ ਨਾਲ ਵਾਪਰਿਆ ਉਹੀ ਸਾਡੇ ਨਾਲ ਵਾਪਰ ਰਿਹਾ। ਔਰ ਅੱਜ ਜਦੋਂ ਅੰਬੇਦਕਰਨਾਮਾ ਵਾਲਾ ਕਹਿੰਦਾ ਹੈ ਕਿ ਵੀ ਇਵੇਂ ਹੀ ਇਹ ਸਾਡੀ ਸੰਸਕ੍ਰਿਤੀ ਨੂੰ ਖਾ ਗਏ, ਤਾਂ ਮੈਂ ਕਨਕਲੂਡ ਕਰਾਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਦਾ ਜਿਹੜਾ ਪਹਿਲਾ ਪੈਰਾਗ੍ਰਾਫ ਜਿਹੜਾ ਉਹਨਾਂ ਨੇ ਬੁੱਧ ਦੀ ਗੱਲ ਕੀਤੀ, ਕੌਮ ਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ न की, कदर पहचानी ना अपने गौहरे यक दाना की। यूनिक पर्ल, यूनिक मोती कि ਜਿਹੜਾ ਉਹਨਾਂ ਨੇ ਕਦਰ ਨਹੀਂ ਪਛਾਣੀ। ਆਹ बदकिस्मत रहे आवाज़े हक से बेखबर, गाफिल अपने फल की शरीनी से होता है शजर। शजर ਦਰਖਤ ਨੂੰ ਕਹਿੰਦੇ ਨੇ, ਸ਼ਰੀਨੀ ਮਿਠਾਸ ਨੂੰ ਕਹਿੰਦੇ ਨੇ ਕਿ ਜਿਵੇਂ ਇੱਕ ਦਰਖਤ ਨਾਲ ਕਿੰਨੇ ਮਿੱਠੇ ਫਲ ਲੱਗੇ ਨੇ ਉਸ ਤੋਂ ਉਹ ਗਾਫਲ ਹੁੰਦਾ ਹੈ, ਦਰਖਤ ਨੂੰ ਰੁੱਖ ਨੂੰ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਇਹ ਜਿਹੜੀ ਬੁੱਧ ਦੀ ਗੱਲ ਸੀ ਉਸ ਨੂੰ ਇਸ ਧਰਤੀ ਦੇ ਜਿਹੜੇ ਲੋਕ ਸੀ ਉਹਨਾਂ ਨੇ ਉਸ ਦੇ ਪੈਗਾਮ ਦੀ ਪਰਵਾਹ ਨਾ ਕੀਤੀ ਔਰ आशकार उसने किया जो जिंदगी का राज था हिंद को, लेकिन ख्याली फलसफा पे नाज था। शमाए हक से जो मुनव्वर हो ये वो महफिल न थी, बारिशे रहमत हुई लेकिन जमी काबिल न थी। कि भाई ये खुश्क फलसफा ब्राह्मणवाद किवें उसने निकलिया ਉਹਦੇ ਚ ਇਸੇ ਨਜ਼ਮ ਚੋਂ ਕਹਿੰਦੇ ਨੇ ਕਿ ब्राह्मण सरशार है अब तक मैं पिंदार में, शमाए गौतम जल रही है महफिल अग्यार में। मैं पिंदार ਇਹ ਹੰਕਾਰ ਦੀ ਸ਼ਰਾਬ ਦੇ ਵਿੱਚ ਅੱਜ ਵੀ ਬ੍ਰਾਹਮਣ ਉੱਥੇ ਜਿਹੜਾ ਧੰਦਨ ਆ ਰਿਹਾ ਔਰ ਬੁੱਧ ਦੀ ਗੱਲ ਮਹਿਫਲੇ ਅਗਿਆਰ ਉਹ ਚੀਨ, ਵੀਅਤਨਾਮ, ਥਾਈਲੈਂਡ, ਕੋਰੀਆ ਔਰ ਦੁਨੀਆ ਭਰ ਦੇ ਵਿੱਚ ਦਿਲਚਸਪੀ ਹੈ, ਲੇਕਿਨ ਉੱਥੇ ਬ੍ਰਾਹਮਣਵਾਦ ਦਾ ਖਾਤਮਾ ਕਰ ਦਿੱਤਾ ਹੈ। ਸੋ ਅੱਜ ਜਿਹੜਾ ਕੰਮ ਇਹ ਮੋਦੀ ਨੇ ਕੀਤਾ ਉੱਥੇ ਉਸ ਨੈਸ਼ਨਲ ਐਂਬਲਮ ਨੂੰ ਬਦਲ ਕੇ ਇਹ ਅਲਟੀਮੇਟਲੀ ਜਿਹੜਾ ਇਹਨਾਂ ਦਾ ਐਲਾਨੀਆ ਹੈ ਕਿ ਭਾਈ ਅਸੀਂ ਹਰ ਇੱਕ ਨੂੰ ਜਿਹੜਾ ਹਿੰਦੂ ਬਣਾਉਣਾ ਔਰ ਇਸ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ, ਉਸ ਵੱਲ ਬੜੀ ਤੇਜ਼ੀ ਦੇ ਨਾਲ ਪੇਸ਼ਕਦਮੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ, ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583
042। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਵਿੱਚ ਜਮਹੂਰੀਅਤ ਦੇ ਨਾਂ ਤੇ ਜ਼ੁਲਮ ਦੀ ਜਿਹੜੀ ਚੱਕੀ ਹੈ ਜ਼ੋਰਦਾਰ ਅੰਦਾਜ਼ ਵਿੱਚ ਚੱਲ ਰਹੀ ਹੈ। ਪਰ ਸਤਮ ਜ਼ਰੀਫੀ ਦੇਖੋ ਕਿ ਮੋਦੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆ ਭਾਰਤ ਨੂੰ ਸੰਸਾਰ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੀ ਹੈ, ਪਰ ਭਾਰਤ ਤਾਂ ਇਸ ਤੋਂ ਵੀ ਅੱਗੇ ਜਾ ਕੇ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਮੋਦੀ ਅਨੁਸਾਰ ਭਾਰਤ ਨੇ ਦੁਨੀਆ ਨੂੰ ਡੈਮੋਕ੍ਰੇਸੀ ਦਾ ਸਬਕ ਪੜਾਇਆ ਹੈ, ਪੱਛਮੀ ਦੁਨੀਆ ਨੇ ਨਹੀਂ। ਵਾਹ ਜੀ ਮੋਦੀ ਵਾਹ, ਕੀ ਬਾਤਾਂ ਤੁਹਾਡੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਬੁੱਧ ਧਰਮ ਦਾ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ ਜਿਹੜਾ ਖਾਤਮਾ ਕਰਕੇ, ਸ਼ਾਸਤਰ ਜਿਵੇਂ ਅਸੀਂ ਗੱਲ ਕੀਤੀ, ਜੇ ਬੁੱਧ ਨੇ ਬ੍ਰਾਹਮਣ ਨੂੰ ਬਿਲਕੁਲ ਰਿਜੈਕਟ ਕੀਤਾ ਸੀ, ਅਵਤਾਰਵਾਦ ਨੂੰ ਰਿਜੈਕਟ ਕੀਤਾ ਸੀ, ਤੇ ਬ੍ਰਾਹਮਣਾਂ ਨੇ ਇਹ ਐਲਾਨ ਦਿੱਤਾ ਕਿ ਬੁੱਧ ਵੀ ਵਿਸ਼ਨੂੰ ਦਾ ਅਵਤਾਰ ਹੈ ਔਰ ਜਿਹੜਾ ਬੁੱਤ ਪ੍ਰਸਤੀ ਦੇ ਖਿਲਾਫ ਬੁੱਧ ਬੋਲਿਆ ਉਸੇ ਹੀ ਬੁੱਧ ਦੀ ਮੂਰਤੀ ਬਣਾ ਕੇ ਮੰਦਿਰ 'ਚ ਰੱਖ ਦਿੱਤੀ, ਉਹਦੀ ਪੂਜਾ ਸ਼ੁਰੂ ਕਰ ਦਿੱਤੀ। ਔਰ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਐਸੇ ਰਿਚੁਅਲ ਜਿਹੜੇ ਕਰਮਕਾਂਡ ਨੇ ਉਹ ਬੁੱਧ ਧਰਮ ਦੇ ਵਿੱਚ ਲੈ ਆਂਦੇ ਕਿ ਉਹਨਾਂ ਦੇ ਵਿੱਚ ਫਰਕ ਲੱਗਣਾ ਹੀ ਬੰਦ ਹੋ ਗਿਆ ਜਾਂ ਦੱਸਣਾ ਬੰਦ ਹੋ ਗਿਆ ਵੀ ਇਹਨਾਂ 'ਚ ਫਰਕ ਕੀ ਹੈ। ਫਿਰ ਇਹੀ ਹੁੰਦਾ ਜੀ ਸਾਰੇ ਇੱਕੋ ਹੀ ਨੇ ਜੀ, ਸਭ ਇੱਕੋ ਹੀ ਨੇ ਜੀ। ਫਿਰ ਅਸੀਂ ਦੇਖਦੇ ਹਾਂ ਵੀ ਸ਼ੰਕਰਾ ਦਾ ਜ਼ਮਾਨਾ ਆਇਆ ਔਰ ਉਹਨੇ ਕਿਵੇਂ ਜਿਹੜਾ ਵਾਇਲੈਂਸ ਦੇ ਨਾਲ ਜੋ ਨਵੰਬਰ 84 'ਚ ਸਿੱਖਾਂ ਦੇ ਖਿਲਾਫ ਕੀਤਾ ਗਿਆ, ਜੋ ਜੂਨ 84 'ਚ ਸਟੇਟ ਪਾਵਰ ਨਾਲ ਕੀਤਾ ਗਿਆ, ਜੋ ਮੁਸਲਮਾਨਾਂ ਦੇ ਖਿਲਾਫ ਗੁਜਰਾਤ 'ਚ ਕੀਤਾ ਗਿਆ 2002 'ਚ, ਔਰ ਅੱਜ ਭਾਰਤ ਭਰ 'ਚ ਮੁਸਲਮਾਨਾਂ, ਈਸਾਈਆਂ, ਦਲਿਤਾਂ, ਸਿੱਖਾਂ ਨਾਲ ਕੀਤਾ ਜਾ ਰਿਹਾ। ਇਹੀ ਤੌਰ ਤਰੀਕੇ ਸ਼ੰਕਰਾ ਦੇ ਰਾਹੀਂ ਔਰ ਉਸ ਵੇਲੇ ਦੇ ਜਿਹੜੇ ਰਾਜੇ ਜਿਨ੍ਹਾਂ ਨੇ ਧੋਖੇ ਨਾਲ ਬੋਧੀ ਰਾਜਿਆਂ ਨੂੰ ਮਾਰਿਆ, ਕਿਸੇ ਨੂੰ ਸੁੱਤੇ ਪਏ, ਕਿਸੇ ਨੂੰ ਸਰਾਣੇ ਨਾਲ ਸਾਹ ਘੁੱਟ ਦਿੱਤਾ ਔਰ ਰਿਵੋਲਟ ਕਰਾ ਦਿੱਤਾ, ਕਿਉਂਕਿ ਬੁੱਧ ਧਰਮ ਇੰਨਾ ਕੁ ਟੋਲਰੇਟ ਸੀ ਕਿ ਉਹਨਾਂ ਨੇ ਆਪਣੇ ਦਰਬਾਰ 'ਚੋਂ ਬ੍ਰਾਹਮਣ ਕੱਢੇ ਨਹੀਂ ਸੀ। ਉਹਨਾਂ ਨੇ ਉਹਨਾਂ ਨੂੰ ਕਈਆਂ ਨੂੰ ਤਾਂ ਪ੍ਰਾਈਮ ਮਿਨਿਸਟਰ ਬਣਾਇਆ ਹੋਇਆ ਸੀ ਜਾਂ ਆਪਣਾ ਮੁੱਖ ਸਲਾਹਕਾਰ ਰੱਖਿਆ ਹੋਇਆ ਸੀ। ਹੁਣ ਅਸੀਂ ਇਹ ਦੇਖਦੇ ਹਾਂ ਵੀ ਉਹਨਾਂ ਬੁੱਧ ਧਰਮ ਦਾ ਖਾਤਮਾ ਕਰਕੇ ਬ੍ਰਾਹਮਣਾਂ ਨੇ ਅਹਿੰਸਾ ਪਰਮੋ ਧਰਮ, ਉਹਨਾਂ ਦਾ ਜਿਹੜਾ ਨਾਂ ਹਿੰਸਾ ਕਰੋ, ਹਿੰਸਾ ਨਾਲ ਖਾਤਮਾ ਕਰ ਦਿਓ। ਉਹਨੂੰ ਕਹੋ ਜੀ ਅਸੀਂ ਤਾਂ ਹਿੰਸਾ ਯਕੀਨ ਰੱਖਦੇ, ਵੈਸ਼ਨੂ ਬਣ ਗਏ ਕਿ ਜੇ ਅਸੀਂ ਤਾਂ ਵੈਜੀਟੇਰੀਅਨ, ਅਸੀਂ ਤਾਂ ਮਾਸ ਵੀ ਨਹੀਂ ਖਾਂਦੇ, ਤੁਸੀਂ ਇਨਸਾਨੀ ਜਿਹੜੀਆਂ ਜ਼ਿੰਦਗੀਆਂ ਰੋਲ ਦਿੱਤੀਆਂ ਨੇ ਔਰ ਇਹ ਵੈਜੀਟੇਰੀਅਨ ਔਰ ਅਹਿੰਸਾ ਦੇ ਪੁਜਾਰੀ ਬਣ ਗਏ। ਹੁਣ ਅੱਜ ਭਾਰਤ ਦਾ ਸੁਪਰੀਮ ਕੋਰਟ ਕੀ ਕਹਿ ਰਿਹਾ ਹੈ, ਜੁਡੀਸ਼ਰੀ ਬਾਹਰ ਬੈਠੀਆਂ ਜਿਹੜੀਆਂ ਇੰਡੀਪੈਂਡੈਂਟ ਇੰਸਟੀਟਿਊਸ਼ਨਸ ਨੇ, US ਸਰਫ ਵਰਗੀਆਂ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਸਟੇਟ ਡਿਪਾਰਟਮੈਂਟ ਦੀ ਰਿਪੋਰਟ, ਐਮਨੈਸਟੀ ਇੰਟਰਨੈਸ਼ਨਲ, ਰਿਪੋਰਟਰਸ ਸੈਨ ਬਾਰਡਰਸ, ਰਿਪੋਰਟਰਸ ਵਿਦਆਊਟ ਬਾਰਡਰਸ, UN ਦੇ ਸਪੈਸ਼ਲ ਰਿਪੋਰਟਰ ਜਿਨ੍ਹਾਂ ਨੇ ਮੁਹੰਮਦ ਜ਼ੁਬੈਰ ਦੀ ਗੱਲ ਕੀਤੀ ਹੈ, ਦੂਸਰਿਆਂ ਦੇ ਨਾਲ ਜੋ ਚੱਲ ਰਿਹਾ, ਪਰ ਜਿਸ ਬੇਸ਼ਰਮੀ ਬੇਹਯਾਈ ਦੇ ਨਾਲ ਮੋਦੀ ਔਰ ਉਹਦਾ ਜਿਹੜਾ ਬਾਕੀ ਸਾਰਾ ਲਾਣਾ ਹੈ ਉਹ ਇੰਡੀਆ ਨੂੰ ਜਮਹੂਰੀਅਤ ਕਹਿ ਰਿਹਾ। ਜਮਹੂਰੀਅਤ ਹੀ ਨਹੀਂ, ਮੋਦੀ ਅੱਜ ਕੱਲ ਬਿਹਾਰ ਦੇ ਵਿੱਚ ਇੱਕ ਥਾਂ ਤੇ ਜਿਹੜਾ ਦੌਰੇ ਤੇ ਹੈ ਔਰ ਉੱਥੇ ਜੋ ਉਹਨੇ ਕਿਹਾ ਉਹਨੂੰ ਮੈਨੂੰ ਦੇਖ ਕੇ ਇਹੀ ਆਇਆ, ਮੈਂ ਕਿਹਾ ਜਿਵੇਂ ਬੋਧੀ ਮਾਰ ਕੇ ਉਹਨਾਂ ਦਾ ਲੱਖਾਂ ਜਿਹੜੇ ਨੇ ਜਿਉਂਦੇ ਸਾੜ ਦਿੱਤੇ, ਦਰਿਆਵਾਂ 'ਚ ਡੋਬ ਕੇ ਮਾਰੇ ਔਰ ਫਿਰ ਐਲਾਨ ਦਿੱਤਾ ਅਹਿੰਸਾ ਪਰਮੋ ਧਰਮ ਔਰ ਉਹਨੂੰ ਡਿਕਲੇਅਰ ਕਰਤਾ ਕਿ ਭਾਈ ਔਰ ਤੁਸੀਂ ਕੂੜ ਦੇ ਉੱਤੇ ਆਧਾਰਿਤ ਆਪਣਾ ਸਾਰਾ ਪ੍ਰਬੰਧ ਚਲਾਉਂਦੇ ਹੋ, ਬ੍ਰਾਹਮਣਵਾਦ ਹੈ ਹੀ ਕੂੜ ਦੇ ਉੱਤੇ ਖੜਾ, ਪਰ ਤੁਸੀਂ ਐਲਾਨ ਕਰੋ ਸਤਿਅਮੇਵ ਜਯਤੇ ਕਿ ਸੱਤ ਦੀ ਜਿੱਤ ਹੁੰਦੀ ਹੈ। ਹੁਣ ਮੋਦੀ ਜਿਹੜਾ ਉਸ ਬਿਹਾਰ ਦੇ ਵਿੱਚ ਜਿਹੜਾ ਖਲੋ ਕੇ ਕਹਿ ਰਿਹਾ ਇੰਡੀਆ ਇਜ਼ ਏ ਡੈਮੋਕ੍ਰੇਸੀ ਬਿਕੋਜ਼ ਵੀ ਬਿਲੀਵ ਇਨ
सामंजस्य ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਇਹਦਾ ਮਤਲਬ ਹਾਰਮਨੀ, ਕਿ ਅਸੀਂ ਤਾਂ ਹਾਰਮਨੀ 'ਚ ਦੇਖੋ, ਇਹਦੇ ਹੱਥਾਂ ਵੱਲ ਦੇਖੋ, ਮੂੰਹ ਵੱਲ ਦੇਖੋ, ਤੁਹਾਨੂੰ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦਾ ਖੂਨ ਜਿਹੜਾ ਇਹਨੇ ਔਰ ਅਮਿਤ ਸ਼ਾਹ ਨੇ 2002 ਚ ਗੁਜਰਾਤ ਦੇ ਵਿੱਚ ਬਹਾਇਆ ਉਹ ਨਜ਼ਰ ਆਏਗਾ। ਇਹਦੀਆਂ ਨੀਤੀਆਂ ਜੋ ਚੱਲ ਰਿਹਾ, ਇਹਨੇ ਬਿਲਕੁਲ ਚੁੱਪੀ ਧਾਰੀ ਹੁੰਦੀ ਹੈ, ਥੱਲੇ ਇਹਨਾਂ ਦਾ ਕਾਡਰ ਜਿਹੜਾ ਪੂਰੀ ਵਾਇਲੈਂਸ ਕਰ ਰਿਹਾ। ਵੀ ਆਰ ਆਫਟਨ ਟੋਲਡ ਦੈਟ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ। ਸਾਨੂੰ ਬਾਹਰ ਵਾਲੇ ਅਕਸਰ ਇਹ ਕਹਿੰਦੇ ਨੇ ਕਿ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋ। I would like countrymen to remember that we are not just the largest, India is the mother of our democracy। ਕਿ ਮੈਂ ਆਪਣੇ ਮੁਲਕ ਦੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਸਿਰਫ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੀ ਨਹੀਂ ਹੈ, ਅਸੀਂ ਤਾਂ ਜਮਹੂਰੀਅਤ ਦੀ ਮਾਂ ਹੈ, ਮਦਰ ਆਫ ਆਲ ਡੈਮੋਕ੍ਰੇਸੀਜ਼। ਔਰ ਫਿਰ ਉਹ ਇੱਥੇ ਹੀ ਨਹੀਂ ਰੁਕਦਾ, ਉਹਨੇ ਇਹ ਕਿਹਾ ਕਿ ਭਾਈ ਮੈਨੀ ਪੀਪਲ ਸੇ ਦਾ ਡੈਮੋਕ੍ਰੇਸੀ ਕੇਮ ਟੂ ਇੰਡੀਆ ਬਿਕੋਜ਼ ਆਫ ਵੈਸਟਰਨ ਇਨਫਲੂਐਂਸ। ਕੁਝ ਲੋਕ ਕਹਿੰਦੇ ਨੇ ਕਿ ਪੱਛਮੀ ਮੁਲਕਾਂ ਕਰਕੇ ਸਾਡੇ ਜਮਹੂਰੀਅਤ ਆਈ। ਬਾਈ ਡੂਇੰਗ ਸੋ ਦੇ ਅੰਡਰਮਾਈਨ ਦਾ ਲੈਗੇਸੀ, ਕਿਉਂਕਿ ਉਹਨੇ ਕਿਹਾ ਜੀ ਇਹ ਕਹਿ ਕੇ ਜਿਹੜਾ ਉਹ ਸਾਡੀ ਲੈਗੇਸੀ ਵਿਰਸੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਅਸੀਂ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ, ਅਸੀਂ ਤਾਂ ਸਾਰਿਆਂ ਨੂੰ ਇਹ ਡੈਮੋਕ੍ਰੇਸੀ ਦਿੱਤੀ। ਔਰ ਮੈਂ ਅੱਜ ਸੋਚ ਰਿਹਾ ਸੀ, ਮੈਂ ਕਿਹਾ ਹੁਣ ਅੱਜ ਜਿਹੜੀ ਨਾਸਾ ਦੀ ਆਬਜ਼ਰਵੇਟਰੀ ਨੇ $10 ਬਿਲੀਅਨ ਵਾਲੇ ਉਹਨਾਂ ਦੇ ਟੈਲੀਸਕੋਪ ਨੇ ਕਹਿਕਸ਼ਾਂ ਦਿਖਾਈਆਂ ਯੂਨੀਵਰਸ ਦੇ ਵਿੱਚ ਕੀ ਚੱਲ ਰਿਹਾ। ਮੈਂ ਕਿਹਾ ਅੱਜ ਕੱਲ੍ਹ 'ਚ ਬਿਆਨ ਆਇਆ ਲੋ ਕਿ ਇਹਨਾਂ ਨੇ ਸਾਡਾ ਹੀ ਚੋਰੀ ਕੀਤਾ, ਸਾਡੇ ਵੇਦਾਂ 'ਚ ਪਹਿਲਾਂ ਹੀ ਲਿਖਿਆ ਹੋਇਆ ਸੀ, ਸਾਡੇ ਤਾਂ ਉਹਦੇ 'ਚ ਇਮੇਜਸ ਬਣਾਏ ਹੋਏ ਸੀ। ਫਲਾਣੇ ਮੰਦਿਰ 'ਚ ਜਾ ਕੇ ਦੇਖੋ, ਜਿਹੜਾ ਇਮੇਜ ਹੈ ਉਹ ਉਹਨਾਂ ਗੈਲੈਕਸੀਜ਼ ਦਾ ਹੀ ਬਣਾਇਆ ਹੋਇਆ। ਹੁਣ ਇੱਕ ਪਾਸੇ ਮੋਦੀ ਦੀ ਇਸ ਸਟੇਟਮੈਂਟ ਦੇ ਮੱਦੇਨਜ਼ਰ ਹੁਣ ਵਿਦ ਇਨ ਇੰਡੀਆ ਕੌਣ ਕੀ ਕਹਿ ਰਿਹਾ, ਜਿਹਦੇ 'ਚ ਕਾਂਗਰਸ ਐਕਿਊਜ਼ਸ ਮੋਦੀ ਗਵਰਨਮੈਂਟ ਆਫ ਇੰਟਰਫੀਅਰਿੰਗ ਵਿਦ ਇੰਟੀਮੀਡੇਟਿੰਗ ਜੁਡੀਸ਼ਰੀ। ਹੁਣ ਇਹ ਲਾਰਜੈਸਟ ਡੈਮੋਕ੍ਰੇਸੀ ਨਹੀਂ ਜਿਹਨੂੰ ਮੋਦੀ ਕਹਿੰਦਾ ਮਦਰ ਆਫ ਆਲ ਡੈਮੋਕ੍ਰੇਸੀਜ਼। ਕਾਂਗਰਸ ਦਾ ਜਿਹੜਾ ਸਪੋਕਸਮੈਨ ਹੈ ਅਭਿਸ਼ੇਕ ਸਿੰਘ ਵੀ, ਔਰ ਇਹ ਖੁਦ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਹੈ, ਉਸ 'ਚ ਉਹਨੇ ਕਿਹਾ ਕਿ ਭਈ ਮੋਦੀ ਜਿਹੜਾ ਹੈ ਉਹ ਕੀ ਕਰ ਰਿਹਾ ਹੈ। ਮੋਦੀ ਗਵਰਨਮੈਂਟਸ ਅਪਰੋਚ ਟੂ ਦਾ ਜੁਡੀਸ਼ਰੀ ਸਮੈਕਸ ਆਫ 3 ਆਈਜ਼ ਐਂਡ ਇਕੁਅਲੀ 3 ਐਸ ਅਪਰੋਚ। ਕਿ 3 ਆਈਜ਼ ਔਰ 3 ਐਸ ਜਿਹੜੇ ਨੇ ਉਹ ਲੱਗਦੇ ਨੇ ਮੋਦੀ ਦੀ ਅਪਰੋਚ ਤੇ। ਔਰ 3 ਆਈ ਕਿਹੜੇ ਨੇ? ਇੰਟੀਮੀਡੇਸ਼ਨ, ਇੰਟਰਫੇਰੈਂਸ ਐਂਡ ਇਨਫਲੂਐਂਸ। ਕਿ ਜੱਜਾਂ ਨੂੰ ਡਰਾ ਰਹੇ ਨੇ। ਕਰਨਾਟਕਾ ਹਾਈ ਕੋਰਟ ਦੇ ਤੇ ਇੱਕ ਜੱਜ ਨੇ ਪਬਲਿਕਲੀ ਕਿਹਾ ਆਪਣੇ ਕਿ ਮੈਨੂੰ ਧਮਕੀ ਦਿੱਲੀ ਤੋਂ ਆਈ ਕਿ ਦੇਖ ਲਿਆ ਹਸ਼ਰ ਤੇਰਾ ਫਿਰ ਕੀ ਹੋਏਗਾ, ਟ੍ਰਾਂਸਫਰ ਕਰ ਦੇਵਾਂਗੇ, ਡਿਮੋਟ ਕਰ ਦੇਵਾਂਗੇ। ਔਰ ਇਹ ਹੈ ਇੰਟੀਮੀਡੇਸ਼ਨ, ਇੰਟਰਫੇਰੈਂਸ ਕਿ ਸਿੱਧੇ ਤੌਰ ਤੇ ਜੇ ਨੂਪਰ ਸ਼ਰਮਾ ਦੇ ਖਿਲਾਫ ਸੁਪਰੀਮ ਕੋਰਟ ਦੇ 2 ਜੱਜਾਂ ਨੇ ਇਹ ਕਿਹਾ ਕਿ ਭਾਈ ਇਹਦਾ ਜਿਹੜਾ ਬਿਆਨ ਹੈ ਨਬੀ ਦੇ ਖਿਲਾਫ ਜੋ ਇਹਨੇ ਕਿਹਾ, ਉਹਨੇ ਭਾਰਤ 'ਚ ਅੱਗ ਲਾਈ ਹੈ, ਉਹਨੂੰ ਅਪੋਲੋਜਾਈਜ਼ ਕਰਨਾ ਚਾਹੀਦਾ। ਤੇ ਕਿਵੇਂ ਉਹਦੇ ਖਿਲਾਫ ਉਹਨਾਂ ਨੇ ਹੈਡਲੈਸ ਟਵਿੱਟਰ ਔਰ ਦੂਸਰਿਆਂ ਰਾਹੀਂ ਇੱਕ ਕੈਂਪੇਨ ਜੱਜਾਂ ਦੇ ਖਿਲਾਫ ਸ਼ੁਰੂ ਕੀਤਾ, ਉਹ ਵੀ ਡਰਦੇ ਘਰਾਂ 'ਚੋਂ ਨਹੀਂ ਨਿਕਲਦੇ ਹੋਣੇ ਇਸ ਕਿਸਮ ਦਾ। ਉਹਦੇ 'ਚ ਫਿਰ ਇੱਕ ਚਿੱਠੀ ਵੀ ਇੰਟੈਲੈਕਚੁਅਲ ਸਾਬਕਾ ਜੱਜਾਂ ਨੇ ਕਿ ਜੀ ਸੁਪਰੀਮ ਕੋਰਟ ਦਾ ਇਹ ਕੋਈ ਨਹੀਂ। ਸੋ ਜੁਡੀਸ਼ਰੀ ਨੂੰ ਇੰਟੀਮੀਡੇਟ ਕਰਕੇ ਰੱਖਿਆ ਹੋਇਆ, ਇੰਟਰਫੀਅਰ ਕਰ ਰਹੇ ਨੇ। ਐਂਡ ਇਨਫਲੂਐਂਸ ਤਾਂ ਇਹੀ ਹੈ ਕਿ ਭਾਈ ਹੁਣ ਜਿਹੜਾ 400 ਤੋਂ ਜ਼ਿਆਦਾ ਜੱਜਾਂ ਦੀਆਂ ਅਸਾਮੀਆਂ ਖਾਲੀ ਪਈਆਂ ਤਾਂ ਕਿ ਜਿਹੜੇ ਸੀਨੀਅਰ ਨੇ ਉਹ ਰਿਟਾਇਰ ਹੋ ਜਾਣ, ਉਹਨਾਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ, ਅੱਗੋਂ ਲਿਆਣੇ ਨਹੀਂ ਨੇ, ਆਪਣੇ ਦੁਮ ਛੱਲੇ ਲਿਆਣੇ ਨੇ ਔਰ ਸਿੱਧੇ ਤੌਰ ਤੇ ਇਨਫਲੂਐਂਸ ਕਰਨ ਦੀ ਲਾਈਨ ਹੈ। ਫਿਰ ਉਹਨਾਂ ਨੇ ਕਿਹਾ ਵੀ ਮੋਦੀ ਗਵਰਨਮੈਂਟਸ ਅਪਰੋਚ ਟੂ ਜੁਡੀਸ਼ਰੀ ਇਹ ਹੈ, ਬੀਜੇਪੀ ਇਜ਼ ਇਕੁਅਲੀ ਔਨ ਏ ਸਪਰੀ ਟੂ ਸੈਬੋਟਾਜ। ਹੁਣ 3 ਐਸ, ਪਹਿਲਾਂ ਉਹਨਾਂ ਨੇ 3 ਆਈਜ਼ ਕਹੀਆਂ, ਇੰਟੀਮੀਡੇਸ਼ਨ, ਇੰਟਰਫੇਰੈਂਸ, ਇਨਫਲੂਐਂਸ। ਹੁਣ 3 ਐਸ ਨੇ, ਸੈਬੋਟਾਜ, ਸਬਜੂਗੇਟ ਐਂਡ ਸਬਵਰਟ ਦਾ ਜੁਡੀਸ਼ਰੀ। ਹੁਣ ਸੈਬੋਟਾਜ ਹੁੰਦਾ ਹੈ ਕਿ ਡਿਸਟਰੋਏ ਕਰਨਾ, ਜਿਵੇਂ ਕਿਵੇਂ ਉਹਨਾਂ ਨੇ ਉਹ ਰੰਜਨ ਗੋਗੋਈ ਨੂੰ ਜਿਹੜਾ ਪਹਿਲਾਂ ਇੰਡੀਪੈਂਡੈਂਟ ਸੋਚਦਾ ਸੀ, ਇੱਕ ਔਰਤ ਖੜੀ ਕਰਤੀ ਜਿਹੜੀ ਹੈ ਉਹ ਮੋਰਲ ਟਰਪੀਚੂਡ ਦਾ ਕੇਸ ਬੜਾ, ਫਿਰ ਉਹਦੇ ਤੋਂ ਬਾਬਰੀ ਮਸਜਿਦ ਵਾਲਾ ਫੈਸਲਾ ਬਾਬਰੀ ਮੰਦਰ ਦੇ ਹੱਕ 'ਚ ਕਰਵਾਇਆ। ਇਹ ਹੈ ਜਦੋਂ ਤੁਸੀਂ ਵਿੱਚ ਵੜ ਕੇ ਸੈਬੋਟਾਜ ਕਰਦੇ ਹੋ। ਸਬਜੂਗੇਟ, ਤੁਸੀਂ ਉਹਨਾਂ ਨੂੰ ਅਧੀਨ ਬਣਾਓ, ਉਹਨਾਂ ਨੂੰ ਦੱਸੋ ਕਿ ਬੌਸ ਕੌਣ ਹੈ। ਔਰ ਸਬਵਰਟ, ਹਰ ਢੰਗ ਦੇ ਨਾਲ ਇਹ ਕਰ ਰਹੇ ਨੇ। ਹੁਣ ਇਹ ਕਾਂਗਰਸ ਦਾ ਮੇਨ ਆਪੋਜੀਸ਼ਨ ਲੀਡਰ ਕਹਿ ਰਿਹਾ, ਜਿਹੜਾ ਉਸ ਮੋਦੀ ਨੂੰ ਜਿਹੜਾ ਇਹ ਕਹਿ ਰਿਹਾ ਜੀ ਅਸੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਹੁਣ ਤ੍ਰਿਣਮੂਲ ਕਾਂਗਰਸ ਬੰਗਾਲ ਦੇ ਵਿੱਚ ਉਹਨਾਂ ਦੀ ਹਕੂਮਤ ਹੈ, ਉਹਨਾਂ 'ਚ ਮਮਤਾ ਬੈਨਰਜੀ ਤੋਂ ਬਾਅਦ ਜਿਹੜਾ ਮੋਸਟ ਪਾਵਰਫੁਲ ਲੀਡਰ ਹੈ ਉੱਥੇ ਉਹਦਾ ਭਤੀਜਾ ਹੀ ਹੈ ਮਮਤਾ ਦਾ, ਅਭਿਸ਼ੇਕ ਬੈਨਰਜੀ ਹੈ। ਉਹਨੇ ਕੀ ਕਿਹਾ, ਤ੍ਰਿਣਮੂਲ ਕਾਂਗਰਸ ਨੈਸ਼ਨਲ ਜਨਰਲ ਸੈਕਟਰੀ ਅਭਿਸ਼ੇਕ ਬੈਨਰਜੀ ਅਟੈਕਡ ਭਾਰਤੀ ਜਨਤਾ ਪਾਰਟੀ claiming
that it will face Sri Lanka and Afghanistan like protests by people because of the steady hike in fuel prices in the country। जो महंगाई ने ਜਿਹੜਾ ਉਹ ਚੁੱਕੀ ਹੋਈ ਹੱਥ, ਉਹਦੇ ਨਤੀਜੇ ਦੇ ਤੌਰ ਤੇ ਬਹੁਤ ਜਲਦੀ ਭਾਰਤ ਜੀ ਸ੍ਰੀਲੰਕਾ ਵਾਂਗ ਜਾਂ ਜੋ ਅਫਗਾਨਿਸਤਾਨ ਦੀ ਹਾਲਤ ਹੈ ਉਹ ਬਣਦੀ ਚਲੀ ਜਾਏਗੀ। ਹੁਣ ਇਸ ਦੇ ਨਾਲ ਨਾਲ ਜਿਸ ਨੂੰ ਭਾਰਤ ਵਿਸ਼ਵ ਗੁਰੂ ਵੱਡੀ ਇਕਨੋਮੀ, ਇਹ ਖਬਰ ਮੈਂ ਡਿਟੇਲ 'ਚ ਪੜ੍ਹ ਨਹੀਂ ਸਕਾਂਗਾ ਪਰ ਇਹ ਮੇਨ ਖਬਰ ਦਾ ਟਾਈਟਲ ਹੀ ਦੱਸਦਾ ਹੈ, ਇੰਡੀਅਨਸ ਆਰ ਨਾਟ ਬਾਇੰਗ ਅੰਡਰਵੀਅਰ, that is how bad the economy is। ਉਹ ਜਿਹੜੇ ਵਿਚਾਰੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੀ ਅੰਡਰਵੇਅਰ ਇੰਡਸਟਰੀ ਆ ਉਹਨਾਂ ਦੀ, ਉਹ ਕਹਿੰਦੇ 20% ਜਿਹੜੀ ਆ ਉਹ ਉੱਡ ਗਈ ਕਿਉਂਕਿ ਲੋਕਾਂ ਕੋਲ ਜਿਹੜੇ ਪੈਸੇ ਹੀ ਨਹੀਂ ਨੇ, ਈਵਨ ਉਹਦੇ ਤੇ ਵੀ ਨਹੀਂ ਇਨਵੈਸਟ ਕਰ। ਇਹ ਹੈ ਇਹਨਾਂ ਦੀ ਇਕਨੋਮੀ ਦਾ ਹਾਲ। ਸੋ ਹੁਣ ਜਿਵੇਂ ਤੁਸੀਂ ਕਿਹਾ ਕਿ ਜੇ ਹੁਣ ਮੋਦੀ ਕਹਿੰਦਾ ਕਿ ਵੀ ਅਸੀਂ ਸਿਰਫ ਲਾਰਜੈਸਟ ਡੈਮੋਕ੍ਰੇਸੀ ਨਹੀਂ ਹੈ ਜਿਵੇਂ ਵੈਸਟ ਵਾਲੇ ਸਾਨੂੰ ਕਹਿੰਦੇ ਨੇ, ਅਸੀਂ ਤਾਂ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿੰਦੇ, ਤਾਂ ਅਸੀਂ ਇਹੀ ਕਹਿ ਸਕਦੇ ਹਾਂ ਵਾਹ ਮੋਦੀ ਜੀ ਵਾਹ, ਬੜੇ ਬੜੇ ਝੂਠੇ ਦੇਖੇ ਪਰ ਮੇਰਾ ਖਿਆਲ ਜੇ ਝੂਠਿਆਂ ਦਾ ਕੋਈ ਅਵਾਰਡ ਦੁਨੀਆ 'ਚ ਬਣਿਆ ਹੋਇਆ ਤੇ ਉਹ ਤੂੰ ਹੀ ਡਿਜ਼ਰਵ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਯੂਪੀ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਯੂਪੀ ਵਿੱਚ ਭਵਿੱਖ ਦੀਆਂ ਚੋਣਾਂ ਜਿੱਤਣ ਲਈ ਗੁੰਡੇ ਆਦਿੱਤਿਆਨਾਥ ਯੋਗੀ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਫਸਾਦ ਕਰਵਾਉਣ ਲਈ ਮਾਹੌਲ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਕਰੀਦ ਦੇ ਮੌਕੇ ਤੇ ਕੁਝ ਸ਼ਰਾਰਤੀਆਂ ਵੱਲੋਂ ਗੁਰਦੁਆਰੇ ਦੀ ਹਦੂਦ ਵਿੱਚ ਮਾਸ ਸੁੱਟਿਆ ਗਿਆ। ਸੋ ਇਸ ਖਬਰ ਨਾਲ ਉਸ ਇਲਾਕੇ ਵਿੱਚ ਜਿਹੜੀ ਬੜੀ ਹੈ ਬੇਚੈਨੀ ਜਿਹੜੀ ਉਹ ਫੈਲੀ ਹੋਈ ਹੈ ਔਰ ਪੁਲਿਸ ਦੇ CRPF ਜਿਹੜੇ ਨੇ ਉਹ ਬਲਦੀ ਤੇ ਤੇਲ ਪਾਉਣ ਦੀ ਜਿਹੜੀ ਹੈ ਉਹ ਕੰਮ ਕਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਵੀ YouTube ਤੇ ਜਦੋਂ ਲਾਈਵ ਚੱਲ ਰਿਹਾ ਹੁੰਦਾ ਹੈ ਔਰ ਬਾਅਦ ਦੇ ਵਿੱਚ ਰੈਗੂਲਰ ਜਦੋਂ ਅਪਲੋਡ ਹੋ ਜਾਂਦੀ ਹੈ YouTube ਦੇ ਉੱਤੇ ਵੀਡੀਓ ਤੇ 2-3 ਕਮੈਂਟ ਜ਼ਰੂਰ ਇਸ ਕਿਸਮ ਦੇ ਹੁੰਦੇ ਨੇ ਜੀ ਤੁਹਾਨੂੰ ਮੁਸਲਮਾਨਾਂ ਦਾ ਇੰਨਾ ਦਰਦ ਕਿਉਂ ਹੈ, ਤੁਹਾਨੂੰ ਉਹਨਾਂ ਦੀ ਪੀੜ ਕਿਉਂ ਹੁੰਦੀ ਹੈ, ਤੁਹਾਨੂੰ ਤਾਂ ਕੁਝ ਨਹੀਂ ਕਿਹਾ ਮੋਦੀ ਨੇ। ਫਿਰ ਇਹ ਵੀ ਨੇ ਜਿਹੜੇ ਪਾਕਿਸਤਾਨ ਨਾਲ ਜਾਂ ISI ਨਾਲ ਜੋੜ ਦਿੰਦੇ ਨੇ ਕਿ ਜੀ ਇਹ ਤਾਂ ਤੁਹਾਡਾ ਪੇਡ ਕੰਮ ਹੈ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇਹ ਗੱਲ ਹਿੰਦੂ ਤਵੀਆਂ ਨੂੰ ਬਹੁਤ ਤਕਲੀਫ ਦੇ ਰਹੀ ਹੈ ਕਿ ਜਿਹੜਾ ਪ੍ਰੋਪੇਗੈਂਡਾ ਜੋ ਹਿੰਦੂਤਵਾਦੀ ਵਿਚਾਰਧਾਰਾ ਵਾਲੇ ਜਦੋਂ ਸਿੱਖ ਧਰਮ ਨੂੰ ਪ੍ਰੈਜ਼ੈਂਟ ਕਰਦੇ ਨੇ ਉਹ ਅੱਡ ਮਜ਼ਹਬ ਦੇ ਤੌਰ ਤੇ ਨਹੀਂ, ਉਹਨੂੰ ਇੱਕ ਲਹਿਰ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਨੇ ਜਿਹੜੀ ਵਾਸਟ ਹਿੰਦੂਤਵਾ ਦੇ ਸਮੁੰਦਰ 'ਚ ਉੱਠੀ ਇੱਕ ਲਹਿਰ ਹੈ ਔਰ ਉਹਨੂੰ ਅੱਗੋਂ ਇੱਕ ਖੜਕਧਾਰੀ ਬਾਂਹ ਹਿੰਦੂਆਂ ਦੀ ਬਣਾ ਕੇ ਕਿ ਜੀ ਦੇਖੋ ਇਹ ਤਾਂ ਇਸਲਾਮ ਦੇ ਖਿਲਾਫ, ਮੁਗਲਾਂ ਦੇ ਜ਼ੁਲਮਾਂ ਦੇ ਖਿਲਾਫ ਹਿੰਦੂਆਂ ਦੀ ਰੱਖਿਆ ਲਈ ਬਣੇ ਸੀ ਔਰ ਉਹ ਐਕਸਪੈਕਟ ਕਰਦੇ ਨੇ ਕਿ ਸਿੱਖ ਉਹਨਾਂ ਦੀ ਇਹ ਡਰਟੀ ਹਿੰਦੂਤਵਾਦੀ ਆਈਡੀਓਲੋਜੀ ਨੂੰ ਅੱਗੇ ਹੋ ਕੇ ਜਿਹੜਾ ਹੈ ਉਹ ਜਿਹੜਾ ਨਫ਼ਰਤ ਤੇ ਬੇਸਡ ਹੈ ਉਹ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ ਹਿੰਸਾ ਕਰਨ। ਉਹਦੇ ਲਈ ਬਹੁਤ ਵਾਰੀ ਭੜਕਾਟ ਦੀਆਂ ਕਾਰਵਾਈਆਂ ਇਹਨਾਂ ਨੇ ਜਿਹੜੀਆਂ ਨੇ ਉਹ ਕੀਤੀਆਂ ਨੇ ਪਾਸਟ ਦੇ ਵਿੱਚ ਵੀ। ਲੇਕਿਨ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਜਿਹੜੀ ਵਕਤ ਦੇ ਨਾਲ ਔਰ ਖਾਸ ਤੌਰ ਤੇ 47 ਤੋਂ ਬਾਅਦ ਸ਼ਾਇਦ 47 ਦੇ ਦੌਰ ਦੀ ਲੀਡਰਸ਼ਿਪ ਜੇ ਸਾਡੀ
ਇਹਨਾਂ ਬ੍ਰਾਹਮਣਵਾਦੀਆਂ ਦੀ ਇਸ ਖੇਡ ਨੂੰ ਸਮਝ ਆਉਂਦੀ ਤੇ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਇੱਕ ਦੂਸਰੀ ਗੁਲਾਮੀ ਦਾ ਸ਼ਿਕਾਰ ਨਾ ਹੁੰਦੇ। ਉਹ ਵਕਤ ਤਾਂ ਅਸੀਂ ਗਵਾ ਲਿਆ। ਪਰ ਇਹਨਾਂ 75 ਸਾਲਾਂ 'ਚ ਇਹਨਾਂ ਦੇ ਨਾਲ ਰਹਿ ਕੇ ਖਹਿ ਕੇ ਇਹਨਾਂ ਦਾ ਰਾਜ ਭਾਗ ਦੇਖ ਕੇ ਇੱਕ ਸਿੱਖਾਂ ਦਾ ਐਨਲਾਈਟਨਡ ਤਬਕਾ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਭਾਈ ਇਹ ਕਿੰਨੇ ਵੱਡੇ ਦੁਸ਼ਮਣ ਨੇ ਸਿੱਖ ਥਾਟ ਦੇ, ਔਰ ਕਿਵੇਂ ਸਾਨੂੰ ਇਹ ਸ਼ਾਸਤਰ ਔਰ ਸ਼ਸਤਰ ਦੋਨਾਂ ਦੇ ਨਾਲ ਹੀ ਨਿਗਲਣਾ ਚਾਹੁੰਦੇ ਨੇ। ਹੁਣ ਇਸ ਸਾਰੇ ਕੰਟੈਕਸਟ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਵੀ ਇਹੀ ਕਾਰਨ ਸੀ ਕਿ ਜੇ ਸੀਏ ਕਾਨੂੰਨ ਇਹ ਲਿਆਏ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਤੇ ਸਿੱਖ ਮੁਸਲਮਾਨ ਭਰਾਵਾਂ ਭੈਣਾਂ ਦੇ ਨਾਲ ਖਲੋਤੇ, ਸ਼ਾਹੀਨ ਬਾਗ 'ਚ ਵੀ ਲੰਗਰ, ਔਰ ਜਦੋਂ ਕਸ਼ਮੀਰ ਦਾ ਦਰਜਾ ਖਤਮ ਕਰਕੇ ਆਰਟੀਕਲ 370 ਭਾਰਤ ਭਰ 'ਚ ਕਸ਼ਮੀਰੀ ਬੱਚੇ ਬੱਚੀਆਂ ਨੂੰ, ਖਾਸ ਤੌਰ ਤੇ ਬੇਟੀਆਂ ਨੂੰ ਇੱਕ ਖਤਰੇ 'ਚ ਹਿੰਦੂ ਤਵੀਆਂ ਨੇ ਪਾ ਕੇ ਜਲੀਲ ਕਰਨਾ ਸ਼ੁਰੂ ਕੀਤਾ ਹੈ। ਸਿੱਖ ਦੀਵਾਰ ਬਣ ਕੇ ਆ ਕੇ ਖਲੋ ਗਏ, ਉਹਨਾਂ ਨੂੰ ਮਹਿਫੂਜ਼ ਆਪਣੇ ਟਿਕਾਣਿਆਂ ਤੱਕ ਪਹੁੰਚਾਇਆ। ਔਰ ਇਹ ਵਰਤਾਰਾ ਅੱਡ-ਅੱਡ ਮੌਕਿਆਂ ਤੇ ਇਹਦੇ ਬਾਵਜੂਦ ਕਿ ਯੂਪੀ, ਬਿਹਾਰ, ਦੂਸਰੇ ਤੀਸਰੇ ਜਿੱਥੇ ਮੁਸਲਮਾਨਾਂ ਦੇ ਖਿਲਾਫ ਬਹੁਤ ਤੇਜ਼ੀ ਦੇ ਨਾਲ ਹਿੰਸਕ ਔਰ ਦੂਸਰੀ ਕਾਰਵਾਈਆਂ ਔਰ ਗਤੀਵਿਧੀਆਂ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਹੋ ਰਹੀਆਂ, ਪੰਜਾਬ ਇਸ ਹਵਾਲੇ ਨਾਲ ਇਹਦੇ ਬਾਵਜੂਦ ਕਿ ਇੱਕ ਇਸ਼ੂ ਗੁਜਰਾਂ ਦੇ ਨਾਲ ਟਕਰਾਅ ਦਾ ਖੜਾ ਕਰਕੇ ਉਹਨੂੰ ਇਹਨਾਂ ਨੇ ਭੜਕਾਣਾ ਚਾਹਿਆ। ਉਸ ਤੋਂ ਪਹਿਲਾਂ ਜਦੋਂ ਕੋਵਿਡ-19 ਚੱਲ ਰਿਹਾ ਸੀ, ਜਿਹੜੇ ਕੁਝ ਹਿੰਦੂ ਮੈਜੋਰਿਟੀ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਿਮਾਚਲ ਨਾਲ ਲੱਗਦੇ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਇਸ ਕਿਸਮ ਦਾ, ਕਿਉਂਕਿ ਤਬਲੀਗੀ ਜਿਹਾਦ ਕਹਿ ਕੇ ਜਾਂ ਕਰੋਨਾ ਜਿਹਾਦ, ਤਬਲੀਗੀਆਂ ਦੀ ਮੀਟਿੰਗ ਸੀ ਦਿੱਲੀ 'ਚ, ਉਹਨੂੰ ਕਰੋਨਾ ਜਿਹਾਦ ਦਾ ਨਾਂ ਦੇ ਕੇ ਉੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਕਹਿਣ ਦੀ ਕਿ ਜੀ ਇਹ ਮੁਸਲਮਾਨ ਜਿਹੜੇ ਨੇ ਗੁੱਜਰ ਔਰ ਦੂਸਰੇ ਇਹ ਦੁੱਧ ਦੇ ਵਿੱਚ ਥੁੱਕਦੇ ਨੇ, ਇਹਨਾਂ ਤੋਂ ਮਤ ਖਰੀਦੋ। ਇਹ ਪਰ ਸਿੱਖ ਨੌਜਵਾਨ ਉਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਔਰ ਉਹਨਾਂ ਨੇ ਗੁਰਦੁਆਰੇ ਦੇ ਸਪੀਕਰ ਤੋਂ ਐਲਾਨ ਕੀਤਾ ਕਿ ਖਬਰਦਾਰ ਸੋ ਇਹਨਾਂ ਦਾ ਪੰਜਾਬ ਦੇ ਵਿੱਚ ਇਹ ਜ਼ੋਰ ਚੱਲਿਆ ਨਹੀਂ ਹੈ। ਔਰ ਹੁਣ ਵੀ ਕਿਉਂਕਿ ਬਕਰੀਦ ਹੋ ਕੇ ਹਟੀ ਹੈ, ਮਲੇਰਕੋਟਲਾ ਜਿਹੜਾ ਉਹ ਮੁਸਲਮਾਨ ਮੈਜੋਰਿਟੀ ਟਾਊਨ ਹੈ, ਔਰ ਅਸੀਂ ਇਹ ਵੀ ਦੇਖਿਆ ਕਿ ਮਲੇਰਕੋਟਲੇ ਦੇ ਮੁਸਲਮਾਨਾਂ ਨੇ ਕਿਵੇਂ ਇਸ ਵਾਰ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਉਹਨਾਂ ਨੂੰ ਜਿਹੜਾ ਵੋਟਾਂ ਪਾਈਆਂ ਨੇ। ਸੋ ਪੰਜਾਬ 'ਚ ਹਾਲ ਕੱਲ ਨੂੰ ਕੁਝ ਇਸ ਕਿਸਮ ਦਾ ਕਰਦੇ ਨੇ ਕਿਸੇ ਹੱਦ ਤੱਕ ਵੀ, ਕਿਉਂਕਿ ਡੀਪ ਇਨਫਿਲਟ੍ਰੇਸ਼ਨ ਹੈ। ਪਰ ਯੂਪੀ ਦੇ ਵਿੱਚ ਕਿਉਂਕਿ ਗੁੰਡਾ ਆਦਿੱਤਿਆਨਾਥ ਯੋਗੀ ਦਾ ਰਾਜ ਹੈ, ਉਹ ਤਾਂ ਸਿੱਧੇ ਐਡਮਿਨਿਸਟ੍ਰੇਸ਼ਨ ਨੂੰ ਦੂਸਰਾ ਵਰਤ ਹੀ ਰਿਹਾ ਮੁਸਲਮਾਨਾਂ ਦੇ ਖਿਲਾਫ। ਈਵਨ ਹੁਣ ਇੱਕ ਜਿਹੜਾ ਡਰਾਫਟ ਬਿੱਲ ਇੱਕ ਇੰਡੀਪੈਂਡੈਂਟ ਸੋ ਕਾਲਡ ਕਮਿਸ਼ਨ ਰਾਹੀਂ ਉਹਨੇ ਲਿਆ ਕਿ ਜੀ ਅਸੀਂ ਯੂਪੀ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ ਉਹਦੇ ਤੇ ਕੰਟਰੋਲ ਕਰਨਾ। ਹੁਣ ਜਦੋਂ ਪੋਪੂਲੇਸ਼ਨ ਕੰਟਰੋਲ ਕਹਿੰਦਾ, ਉਹ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਮੁਸਲਮਾਨਾਂ ਦੇ ਬੱਚੇ ਜ਼ਿਆਦਾ ਨੇ ਔਰ ਅਸੀਂ ਜਿਹੜਾ 2 ਚਾਈਲਡ ਪਾਲਿਸੀ ਲਾਗੂ ਕਰਨੀ ਹੈ, ਜਿਹੜਾ ਸਰਕਾਰੀ ਨੌਕਰੀਆਂ 'ਚ 2 ਤੋਂ ਜ਼ਿਆਦਾ ਬੱਚੇ ਹੋਣ ਉਹਦੀ ਇਨਕਰੀਮੈਂਟਾਂ ਨਹੀਂ ਮਿਲਣਗੀਆਂ, ਉਹਨੂੰ ਉਹਦਾ ਫਲਾਣਾ ਨਹੀਂ ਢਿਮਕਾ ਨਹੀਂ। ਹਾਲਾਂ ਜਦੋਂ ਅਸੀਂ ਇਹਨਾਂ ਦਾ ਡਾਟਾ ਜਾਂ ਦੂਸਰਾ ਦੇਖਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯੂਪੀ ਦੇ ਵਿੱਚ 2.1 ਜਿਹੜਾ ਗਰੋਥ ਰੇਟ ਹੈ, ਪਰ ਉਹ ਇਕੁਅਲ ਹੈ ਹਿੰਦੂਆਂ ਔਰ ਮੁਸਲਮਾਨਾਂ ਦੇ ਵਿੱਚ। ਕਸ਼ਮੀਰ 'ਚ ਜਿਹੜਾ ਮੁਸਲਮਾਨ ਮੈਜੋਰਿਟੀ ਸੂਬਾ ਹੈ ਉਹਦੇ 'ਚ 1.3% ਹੈ ਗਰੋਥ ਰੇਟ ਮੁਸਲਮਾਨਾਂ ਦਾ ਪਿਛਲੇ ਦਹਾਕੇ ਦੇ ਵਿੱਚ। ਸੋ ਇਹ ਇੱਕ ਪ੍ਰੋਪਰ, ਕਿਉਂਕਿ ਹੁਣ ਚੋਣਾਂ ਆ ਰਹੀਆਂ ਨੇ 2024 ਦੇ ਵਿੱਚ, ਵੈਸੇ ਹੁਣ 2022 ਤਾਂ ਲੰਘ ਰਿਹਾ, 2024 'ਚ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ। ਸੋ ਆਲਰੇਡੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਐਤਕੀ ਬਕਰੀਦ ਦੇ ਮੌਕੇ ਤੇ ਬਹੁਤ ਸਾਰੀਆਂ ਥਾਵਾਂ ਤੇ ਕੁਰਬਾਨੀ ਦੇ ਲਈ ਉਹਨਾਂ ਨੂੰ ਜਿਹੜੀ ਥਾਂ ਹੀ ਨਹੀਂ ਦਿੱਤੀ ਗਈ। ਹੁਣ ਇੱਕ ਹੋਰ ਡਰਾਮਾ ਉਹਨੂੰ ਕਾਵੜੀਏ ਕਿ ਕੀ ਕਹਿੰਦੇ ਨੇ ਉਹ ਗੁੰਡੇ ਜੇ ਸਾਧੂ ਨੇ ਕਿ ਜੀ ਕਾਵੜੀਏ ਉਹਨਾਂ ਦੀ 10 ਦਿਨ ਦੀ ਯਾਤਰਾ ਹੋਏਗੀ, ਯੂਪੀ ਤੋਂ ਦਿੱਲੀ ਆਣਾ ਹੈ, ਇੰਨੀ ਪੁਲਿਸ ਲਾਤੀ। ਔਰ ਉਹ ਕਾਵੜੀਏ ਜਿਹੜੇ ਨੇ ਉਹਨਾਂ ਦੇ ਰਸਤੇ 'ਚ ਕੋਈ ਮੀਟ ਦੀ ਦੁਕਾਨ ਨਾ ਹੋਏ, ਕੋਈ ਨਾ ਹੋਏ, ਕੋਈ ਭੜਕਾਊ ਨਾ ਹੋਏ। ਔਰ ਇਹ ਸਾਰਾ ਜਿਹੜਾ ਡਰਾਮੇਬਾਜ਼ੀ ਇਸ ਲਈ ਕੀਤੀ ਜਾ ਰਹੀ ਹੈ ਕਿ ਮੁਸਲਮਾਨਾਂ ਨੂੰ ਮਾਰਨ ਦੇ ਲਈ, ਫਰਦਰ ਨਸਲਕੁਸ਼ੀ ਦੇ ਲਈ ਕੋਈ ਨਾ ਕੋਈ ਗਰਾਊਂਡ ਤਿਆਰ ਕੀਤੀ ਜਾਏ। ਔਰ ਉਹਦੇ 'ਚ ਉਦੈਪੁਰ ਦੀ ਘਟਨਾ ਜੋ ਰਾਜਸਥਾਨ 'ਚ ਵਾਪਰੀ, ਉਹ ਟੇਲਰ ਨੂੰ ਮਾਰਿਆ ਕਿਸੇ ਨੇ, ਉਹਨੂੰ ਲੈ ਕੇ ਉਹਨੂੰ ਜਿਹਾਦੀਆਂ ਨਾਲ ਮੁਸਲਮਾਨਾਂ ਨਾਲ ਜੋੜ ਰਹੇ ਨੇ। ਪਰ ਇੱਕ ਜਿਹੜਾ ਖਤਰਨਾਕ ਪੱਤਾ, ਕਿਉਂਕਿ ਇਹ ਨੀਤੀਆਂ ਤਾਂ ਇਹਨਾਂ ਦੀਆਂ ਜਿਹੜਾ ਉਹਨਾਂ ਦੇ ਕੁਝ ਇਮਾਨਦਾਰ ਜਰਨਲਿਸਟ ਵੀ ਨੇ ਉਹ ਸਮਝਦੇ ਨੇ ਕਿ ਭਾਈ ਉਹ ਤਾਂ ਵਿਚਾਰੇ ਇੱਕ ਵਿਕਟਮ ਵਾਂਗ ਆਪਣੀ ਡਰੇ ਹੋਏ ਬੈਠੇ ਹੋਏ ਨੇ ਮੁਸਲਮਾਨ, ਉਹਨਾਂ ਨੇ ਕੀ ਵਾਇਲੈਂਸ ਕਰਨੀ ਹੈ ਤੇ ਕੀ ਹੈ। ਪਰ ਉਹਨਾਂ ਨੂੰ ਔਰ ਖਾਸ ਤੌਰ ਤੇ ਯੋਗੀ ਨੂੰ ਲੱਗਦਾ ਹੈ ਕਿ ਭਾਈ ਸ਼ਾਇਦ ਇਹ ਜਿਹੜੇ ਮੈਂ ਪੱਤੇ ਖੇਡ ਰਿਹਾ ਇਹ ਮੈਨੂੰ ਜਿੱਤ ਵੱਲ ਨਾ ਲਿਜਾਣ ਜਾਂ ਹਿੰਦੂਤਵਾ ਦੇ ਏਜੰਡੇ ਨੂੰ ਨਾ। ਹੁਣ ਉਹਨਾਂ ਨੇ ਸਿੱਖ ਫੈਕਟਰ ਨੂੰ ਜਿਹੜਾ ਹੈ ਪੰਜਾਬ 'ਚ ਤਾਂ ਨਹੀਂ ਕਾਮਯਾਬ ਹੋਏ, ਯੂਪੀ ਦੇ ਵਿੱਚ ਕਰਨ ਦੀ ਕੋਸ਼ਿਸ਼। ਔਰ ਇਹ PTI ਦੀ ਖਬਰ ਹੈ ਕਿ ਯੂਪੀ ਦੇ ਬਰੇਲੀ ਸ਼ਹਿਰ ਦੇ ਵਿੱਚ, ਹੁਣ ਬਰੇਲੀ ਨਾਲ ਜਦੋਂ ਅਸੀਂ ਦੇਖਦੇ ਹਾਂ
ਤੇ ਇਹ ਇੱਕ ਇੰਪੋਰਟੈਂਟ ਸਿਟੀ ਹੈ, ਇਹਦੇ ਨਾਲ ਜੁੜੇ ਹੋਏ ਕਿੰਨੇ ਫਿਲਮ ਇੰਡਸਟਰੀ ਦੇ ਗੀਤ ਨੇ, ਕਿੰਨਾ ਕੁਛ ਹੈ। ਔਰ ਇਹ ਮੁਸਲਮਾਨ ਮੈਜੋਰਟੀ ਕਾਫੀ ਮਹੱਲੇ ਨੇ, ਔਰ ਉਹਨਾਂ ਦਾ ਇੱਕ ਮਹੱਲਾ ਕੋਹਦਾ ਪੀਰ ਹੈ ਜਿੱਥੇ ਜ਼ਾਹਰ ਹੈ 47 ਤੋਂ ਬਾਅਦ ਸਿੱਖ ਵੀ ਜਾ ਕੇ ਆਬਾਦ ਹੋਏ ਬਰੇਲੀ 'ਚ, ਕਾਰੋਬਾਰੀ ਨੇ, ਉਹਨਾਂ ਦੀਆਂ ਜਿਹੜੀਆਂ ਦੁਕਾਨਾਂ ਨੇ। ਔਰ ਹੁਣ ਕੋਹਦਾਪੁਰ ਦੇ ਗੁਰਦੁਆਰੇ, ਕੋਹਦਾ ਪੀਰ ਦੇ ਗੁਰਦੁਆਰੇ 'ਚ ਜਿਹੜੀ ਖਬਰ ਮੁਤਾਬਕ PTI ਦੀ ਬਕਰੀਦ ਵਾਲੇ ਦਿਨ, ਬਕਰੀਦ ਦਾ ਜਦੋਂ ਦਿਨ ਬੀਤ ਗਿਆ ਤੇ ਸ਼ਾਮ ਨੂੰ ਗੁਰਦੁਆਰੇ ਦੀ ਹਦੂਦ 'ਚ ਕਿਸੇ ਨੇ ਜਿਹੜਾ ਉਹ ਮਾਸ ਮੀਟ ਜਿਹੜਾ ਉਹ ਅੰਦਰ ਸੁੱਟਿਆ। ਹਾਲਾਂਕਿ ਉਹ ਇਹਨਾਂ ਦੀ ਖਬਰ ਹੀ ਹੈ। ਹੁਣ ਤੁਸੀਂ ਇਹਨਾਂ ਦੀ ਜਾਲਸਾਜ਼ੀ ਦੇਖੋ ਕਿ ਜੀ CCTV ਕੈਮਰਿਆਂ ਨੇ ਮਾਸ ਸੁੱਟਦਾ ਤਾਂ ਆਇਆ ਅੰਦਰ ਆਂਦੇ, ਪਰ ਸੁੱਟਿਆ ਕਿਨੇ ਹੈ ਇਹ ਸਾਹਮਣੇ ਨਹੀਂ ਆਇਆ ਕੌਣ ਹੈ। ਹੁਣ ਪੁਲਿਸ ਜਿਹੜੀ ਹੈ ਉਹ ਮੁਸਲਮਾਨਾਂ ਦੇ ਨੇਬਰਹੁੱਡ ਤੇ ਛਾਪੇ ਮਾਰ ਰਹੀ ਹੈ, CRPF ਸੱਦ ਲਈ ਹੈ, ਸਿੱਖ ਦੁਕਾਨਦਾਰਾਂ ਨੂੰ ਕਿਹਾ ਜੇ ਤੁਸੀਂ ਪ੍ਰੋਟੈਸਟ ਕਰੋ। ਮੰਡੇ ਨੂੰ ਉਹਨਾਂ ਨੇ ਜਿਹੜੀ ਹੈ ਕਾਲ ਦਿੱਤੀ ਹੈ ਕਿ ਅਸੀਂ ਦੁਕਾਨਾਂ ਬੰਦ ਰੱਖਾਂਗੇ। ਸੋ ਅਸੀਂ ਇਹ ਵਾਰਨ ਕਰਨਾ ਚਾਹੁੰਦੇ ਹਾਂ, ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਜਿਹੜੇ ਸ਼੍ਰੋਮਣੀ ਕਮੇਟੀ ਔਰ ਦੂਸਰੀਆਂ ਸੰਸਥਾਵਾਂ ਨੇ, ਉਹਨਾਂ ਦਾ ਦਿੱਲੀ ਕਮੇਟੀ ਮੈਂ ਨਹੀਂ ਕਹਾਂਗਾ ਕਿ ਉਹ ਤਾਂ ਮਨਜਿੰਦਰ ਸਿਰਸੇ ਦੀ ਆ, ਉਹ ਤਾਂ ਅੱਜ ਕੱਲ੍ਹ 'ਚ ਉਹ ਵੀ ਹੋਰ ਭੜਕਾਊ ਬਿਆਨ ਦੇਗਾ। ਔਰ ਇਸੇ ਤਰ੍ਹਾਂ ਬਾਕੀ ਕਮੇਟੀਆਂ ਵੀ ਇਵੇਂ ਹੀ ਉਹਨਾਂ ਨੇ ਬਣਾ ਲਈਆਂ ਹੋਈਆਂ ਨੇ। ਜਿਹੜੀ ਉਹ ਪਟਨਾ ਸਾਹਿਬ ਕਮੇਟੀ ਆ, ਹਜ਼ੂਰ ਸਾਹਿਬ ਤਾਂ ਹੈ ਹੀ ਸ਼ਿਵ ਸੈਨਾ ਦੇ ਥੱਲੇ, ਔਰ ਇਹਨਾਂ ਦਾ। ਸੋ ਘੱਟੋ ਘੱਟ ਸ਼੍ਰੋਮਣੀ ਕਮੇਟੀ ਜਿਹੜੀ ਇਸ ਵੇਲੇ ਕਿਉਂਕਿ ਪਾਵਰ ਤੋਂ ਬਾਹਰ ਨੇ, ਅਦਰਵਾਈਜ਼ ਇਹ ਵੀ ਉਹਨਾਂ ਦੀ ਐਕਸਟੈਂਸ਼ਨ ਹੀ ਹੈ, ਪਰ ਹੁਣ ਉਹਨਾਂ ਨੂੰ ਬੰਦੀ ਸਿੱਖ ਵੀ ਯਾਦ ਆਉਂਦੇ ਨੇ, ਦੂਸਰੇ ਵੀ ਉਹਨਾਂ ਨੇ ਜਿਹੜੇ ਨੇ ਕੁਝ ਮੁੱਦਿਆਂ ਦੇ ਉੱਤੇ ਗੱਲ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ ਬਾਦਲ ਵਾਪਸ ਸਿੱਖਾਂ 'ਚ ਆਪਣੀ ਕ੍ਰੈਡੀਬਿਲਿਟੀ ਬਣਾਉਣਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਸ਼੍ਰੋਮਣੀ ਕਮੇਟੀ ਨੂੰ ਫੌਰਨ ਆਪਣੀ ਟੀਮ ਭੇਜਣੀ ਚਾਹੀਦੀ ਹੈ ਬਰੇਲੀ। ਬਾਕੀ ਪੰਥਕ ਜਥੇਬੰਦੀਆਂ ਵੀ ਜਿਹੜੀਆਂ ਪੰਜਾਬ ਦੇ ਵਿੱਚ ਜਾਗਰੂਕ ਨੇ, ਇਹ ਵਾਰਨ ਕਰਨਾ ਚਾਹੀਦਾ ਵੀ ਇਹ ਇਹਨਾਂ ਦਾ ਏਜੰਡਾ ਹੈ, BJP ਦਾ, RSS ਦਾ। ਇਹ ਸਿੱਖਾਂ ਮੁਸਲਮਾਨਾਂ 'ਚ ਫਸਾਦ ਦੇ ਲਈ ਗਰਾਊਂਡ ਤਿਆਰ ਕਰ ਰਹੇ ਨੇ ਤਾਂ ਕਿ ਸਿੱਖਾਂ ਨੂੰ ਇਹ ਵਰਤਣਾ ਚਾਹੁੰਦੇ ਨੇ। ਇਹ ਸਾਰੇ ਜਿਹੜਾ ਉਹਨਾਂ ਦਾ ਨੈਫੀਰੀਅਸ ਏਜੰਡਾ ਹੈ, ਔਰ ਇਸ ਤੋਂ ਖਬਰਦਾਰ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣੇ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ, ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327 583 0424। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿਆਸੀ ਤੌਰ ਤੇ ਮੁਰਦਾ ਹੋ ਚੁੱਕੇ BJP ਦੇ ਦੁਮਸ਼ੱਲੇ ਕੈਪਟਨ ਅਮਰਿੰਦਰ ਨੇ ਮੱਤੇਵਾੜਾ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕਰਨ ਦੇ ਫੈਸਲੇ ਤੇ ਨੁਕਤਾਚੀਨੀ ਕਰਦਿਆਂ ਇਸ ਨੂੰ ਕੰਮ ਅਕਲ ਵਾਲਾ ਤੇ ਪਿਛਾਂ ਖਿੱਚੂ ਫੈਸਲਾ ਦੱਸਿਆ ਹੈ। ਸੋ ਕੈਪਟਨ ਅਮਰਿੰਦਰ ਦੇ ਇਸ ਬਿਆਨ ਤੇ ਇਹ ਕਹਿਣਾ ਬਣਦਾ ਹੈ ਕਿ ਮੁਰਦਾ ਬੋਲੇ ਕਫਨ ਫਾੜੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਤਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਮੁਰਦਾ ਬੋਲੇ ਕਫਨ ਪਾੜੇ, ਪਰ ਜਿਸ ਮੁਲਕ ਦੀ ਅਸੀਂ ਗੱਲ ਕਰ ਰਹੇ ਹਾਂ, ਭਾਰਤ ਨਾਂ ਦਾ ਇੱਕ ਆਰਟੀਫੀਸ਼ੀਅਲ ਯੂਨੀਅਨ ਵਾਲਾ ਮੁਲਕ, ਉੱਥੇ ਮੁਰਦਿਆਂ ਨੂੰ ਵੀ ਉਹ ਸ਼ਿੰਗਾਰ ਕੇ ਇਸ ਢੰਗ ਦੇ ਨਾਲ ਕਈ ਵਾਰ ਇਸਤੇਮਾਲ ਕਰਦੇ ਨੇ ਕਿ ਜਿਉਂਦਿਆਂ ਦੀ ਆਵਾਜ਼ ਦਫਨਾ ਦਿੱਤੀ ਜਾਂਦੀ ਹੈ ਤੇ ਮੁਰਦਿਆਂ ਦੀ ਕਫਨ ਪਾੜਨ ਦੀ ਆਵਾਜ਼ ਹੀ ਉਸ ਨੂੰ ਸ਼ਾਸਤਰੀ ਸੰਗੀਤ ਬਣਾ ਕੇ ਪ੍ਰੈਜ਼ੈਂਟ ਕੀਤਾ ਜਾਂਦਾ। ਹੁਣ ਉਹ ਕੈਪਟਨ ਅਮਰਿੰਦਰ ਜਿਹਨੇ ਦੋਹੀਂ ਹੱਥੀਂ ਪੰਜਾਬ ਨੂੰ ਲੁੱਟਵਾਇਆ ਹਿੰਦੂ ਤਵੀਆਂ ਤੋਂ, ਜੇ ਕਾਂਗਰਸ ਨੇ ਉਹਨੂੰ ਅਖੀਰਲੇ ਉਹਦੀ ਟਰਮ ਦੇ ਅਖੀਰਲੇ 6 ਮਹੀਨਿਆਂ 'ਚ ਉਹਨੂੰ ਬਾਹਰ ਕੱਢਿਆ ਇਸ ਲਈ ਕਿਉਂਕਿ ਉਹਨਾਂ ਨੂੰ ਪਤਾ ਤਾਂ ਭਾਵੇਂ ਪਹਿਲਾਂ ਤੋਂ ਸੀ, ਪਰ ਉਹ ਕੀ ਸੋਚਦੇ ਰਹੇ ਕਿ ਭਾਈ ਇਹ ਤਾਂ ਰਲਿਆ ਹੋਇਆ ਮੋਦੀ ਔਰ ਅਮਿਤ ਸ਼ਾਹ ਦੇ ਨਾਲ, ਇਹ ਤਾਂ
ਅਜੀਤ ਡੋਵਲ ਦਾ ਯਾਰ ਇਹਦਾ ਮੁੰਡਾ ਔਰ ਅਜੀਤ ਡੋਵਲ ਦਾ ਮੁੰਡਾ ਬਿਜ਼ਨਸ ਪਾਰਟਨਰ, ਵੀ ਇਹ ਤਾਂ ਪਾਲਿਸੀਆਂ ਹੀ ਉਹਨਾਂ ਦੀਆਂ ਲਾਗੂ ਕਰ ਰਿਹਾ ਔਰ ਕਾਂਗਰਸ ਦੀਆਂ ਅੰਦਰੋਂ ਅੰਦਰ ਜੜ੍ਹਾਂ ਵੱਢ ਰਿਹਾ ਔਰ ਉਹੀ ਸਾਹਮਣੇ ਆਇਆ। ਔਰ ਜਦੋਂ ਐਨ ਇਹਨੂੰ ਕੱਢਿਆ, ਇਹਨੇ ਕਿਵੇਂ ਬੀਜੇਪੀ ਦੇ ਨਾਲ ਮਿਲ ਕੇ ਆਪਣੀ ਕੋਈ ਨਾਮ ਨਿਹਾਦ ਜਿਹੀ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ ਬੇਸ਼ੱਕ ਜ਼ਮਾਨਤ ਦੀ ਆਪਣੀ ਵੀ ਜ਼ਬਤ ਹੋਈ, ਬਾਕੀਆਂ ਦੇ ਤਾਂ ਜਿਹੜੀ ਹੋਈ ਕਈਆਂ ਦੇ ਤਾਂ ਬਕਸਿਆਂ ਚੋਂ 100 ਵੋਟ ਵੀ ਨਹੀਂ ਨਿਕਲੀ ਇਹਦੇ ਉਮੀਦਵਾਰਾਂ ਦੇ। ਲੇਕਿਨ ਜਿਹੜਾ ਪ੍ਰੋਜੈਕਟ ਇਹਨੂੰ ਦਿੱਤਾ ਸੀ, ਕਿਉਂਕਿ ਬੀਜੇਪੀ ਇਹ ਸਮਝਦੀ ਹੈ ਔਰ ਇਹ ਉਹਨਾਂ ਦੇ ਹੋਰ ਵੀ ਜਿਹੜੇ ਨੇ ਐਕਸਪਰਟ ਉਹ ਕਹਿੰਦੇ ਨੇ ਕਿ ਸਾਨੂੰ ਉਦੋਂ ਤੱਕ ਜਦੋਂ ਤੱਕ ਕਾਂਗਰਸ ਹਰ ਸਟੇਟ ਚੋਂ ਟੋਟਲੀ ਦਾ ਸਫਾਇਆ ਨਹੀਂ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਖੇਤਰੀ ਪਾਰਟੀਆਂ ਨੂੰ ਮੈਟਰ ਕਿੰਨੀਆਂ ਪਾਵਰਫੁਲ ਹੋਣ, ਉਹਨੂੰ ਜਦੋਂ ਮਰਜ਼ੀ ਆ ਜੋ ਸ਼ਿਵ ਸੈਨਾ ਦਾ ਹਾਲ ਕੀਤਾ। ਹੁਣ ਸ਼ਿਵ ਸੈਨਾ ਤੋਂ ਵੱਧ ਕੇ ਤਾਂ ਗੁੰਡਿਆਂ ਦੀ ਹੋਰ ਕੋਈ ਪਾਰਟੀ, ਇਹ ਮੈਚਿੰਗ ਗੁੰਡੇ ਸੀ, ਹਿੰਦੂਤਵੀ ਗੁੰਡੇ ਔਰ ਸ਼ਿਵ ਸੈਨਾ ਦੇ ਗੁੰਡੇ। ਔਰ ਜੋ ਹਾਲ ਉद्धਵ ਠਾਕਰੇ ਦਾ ਕੀਤਾ, ਜਿਵੇਂ ਉਹਦੇ ਹੀ ਲਗਭਗ ਅੱਧਿਓਂ ਜ਼ਿਆਦਾ ਜਿਹੜੇ ਮੈਂਬਰ ਨੇ ਉਹਦੇ ਥੱਲਿਓਂ ਖਿੱਚ ਲਏ, ਹਕੂਮਤ ਹੀ ਜਿਹੜੀ ਆ ਉਹਦੀ ਤੋੜ ਕੇ ਆਪਣੀ ਸਪੋਰਟ ਨਾਲ ਉਹਨਾਂ ਦੀ ਹਕੂਮਤ ਬਣਾ ਦਿੱਤੀ ਔਰ ਹਾਲਾਤ ਇਹ ਕ੍ਰੀਏਟ ਕਰ ਦਿੱਤੇ ਕਿ ਕੱਲਾ ਇਹੀ ਨਹੀਂ ਕਿ ਮਹਾਰਾਸ਼ਟਰ ਦੇ ਵਿੱਚ ਹਕੂਮਤ ਗਈ, ਜਿਹੜੇ ਉਹਨਾਂ ਦੇ ਐਮਪੀ ਨੇ ਅੱਜ ਹੀ ਉਹਨਾਂ ਨੇ ਫੈਸਲਾ ਲਿਆ ਪਾਰਟੀ ਨੇ ਕਿ ਜਿਹੜੀ ਬੀਜੇਪੀ ਦੇ ਉਮੀਦਵਾਰ ਪ੍ਰੈਜ਼ੀਡੈਂਟ ਰੇਸ ਦੇ ਲਈ ਖੜੀ ਕੀਤੀ ਹੈ, ਉਹਦਾ ਜੇ ਨਾਮ ਵੀ ਮੇਰੇ ਮੂੰਹ ਤੇ ਨਹੀਂ ਚੜਿਆ ਹੈ, ਟ੍ਰਾਈਬਲ ਵੂਮਨ ਹੈ, ਆਦੀਵਾਸੀਆਂ ਚੋਂ ਆਉਣ ਵਾਲੀ, ਉਹਨੂੰ ਅਸੀਂ ਵੋਟਾਂ ਪਾਵਾਂਗੇ। ਹੁਣ ਜਿਹੜਾ ਕੈਂਡੀਡੇਟ ਯਸ਼ਵੰਤ ਸਿਨਹਾ, ਜਿਹੜਾ ਬੇਸ਼ੱਕ ਬੀਜੇਪੀ ਦੀ ਵਾਜਪਾਈ ਸਰਕਾਰ ਵੇਲੇ ਫੋਰਨ ਮਿਨਿਸਟਰ ਵੀ ਸੀ, ਫਾਈਨੈਂਸ ਮਿਨਿਸਟਰ ਵੀ ਸੀ, ਔਰ ਉਹਨੂੰ ਆਪੋਜੀਸ਼ਨ ਨੇ ਜਿਹਦੀ ਲੀਡ ਮਮਤਾ ਬੈਨਰਜੀ ਨੇ ਲਈ ਔਰ ਸ਼ਿਵ ਸੈਨਾ ਔਰ ਦੂਜੇ ਤੀਜੇ ਸਾਰੇ ਹੀ ਕਾਂਗਰਸ ਉਹਨਾਂ ਨੇ ਕਿਹਾ। ਔਰ ਹਾਲਾਤ ਇਹ ਸੀ ਕਿ ਇਸ ਗੱਲ ਦੇ ਚਾਂਸਸ ਸੀ ਕਿ ਇਹਨਾਂ ਦੀ ਕੈਂਡੀਡੇਟ ਜਿਹੜੀ ਆ ਉਹ ਹਾਰ ਸਕਦੀ ਹੈ। ਯਸ਼ਵੰਤ ਸਿਨਹਾ 50% ਵੋਟਾਂ ਜਿਹੜੀਆਂ ਨੇ, ਲੇਕਿਨ ਕਿਵੇਂ ਬੀਜੇਪੀ ਨੇ ਰੀਜਨਲ ਪਾਰਟੀਆਂ ਨੂੰ ਜਿਹੜਾ ਉਹ ਬਾਹ ਮਰੋੜੀ ਉਹਨਾਂ ਦੀ ਸਪੋਰਟ ਲੈਣ ਲਈ, ਕਿਉਂਕਿ ਉੜੀਸਾ ਦੇ ਵਿੱਚ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਉਹਦੀ ਰੀਜਨਲ ਪਾਰਟੀ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਜੀ ਅਸੀਂ ਜਿਹੜੀ ਬੀਜੇਪੀ ਨੇ ਨੋਮੀਨੇਟ ਕੀਤੀ ਹੈ ਟ੍ਰਾਈਬਲ ਵੂਮਨ, ਉਹਦੀ ਹਮਾਇਤ ਕਰਾਂਗੇ। ਸ਼ਿਵ ਸੈਨਾ ਦਾ ਤਾਂ ਕੰਮ ਉਹਨਾਂ ਨੇ ਉਹਦੀ ਸਰਕਾਰ ਤੋੜ ਦਿੱਤੀ ਔਰ ਅੱਜ ਸ਼ਿਵ ਸੈਨਾ ਨੇ ਵੀ ਇਹ ਲਿਆ ਜੀ, ਕਿਉਂਕਿ ਅਸੀਂ ਹਮੇਸ਼ਾ ਔਰਤਾਂ ਦੀ ਨੂੰ ਸਿਆਸਤ 'ਚ ਜਿਹੜਾ ਉਹ ਪਜ਼ੀਰਾਈ ਮਿਲੇ ਉਹਦੇ ਹਮਾਇਤੀ ਹੈ ਔਰ ਟ੍ਰਾਈਬਲ ਲੋਕਾਂ ਦੇ ਅਸੀਂ ਹੁਣੇ ਟ੍ਰਾਈਬਲ ਵੂਮਨ ਅੱਜ ਸ਼ਿਵ ਸੈਨਾ ਦੇ ਐਮਪੀਆਂ ਨੇ ਜਿਨ੍ਹਾਂ ਦੀ ਸਰਕਾਰ ਉਹ ਵੀ ਫੈਸਲਾ ਲਿਆ ਕਿ ਜੀ ਅਸੀਂ ਇਹਦੀ ਹਮਾਇਤ ਕਰਾਂਗੇ। ਅਕਾਲੀਆਂ ਦੇ ਪੱਲੇ ਭਾਵੇਂ 3 ਸੀਟਾਂ ਨੇ, ਲੇਕਿਨ ਬਾਦਲ ਅਕਾਲੀ ਦਲ ਕਹਿਣ ਨੂੰ ਬਾਹਰੋਂ ਜੋ ਮਰਜ਼ੀ ਕਹਿਣ, ਉਹਨਾਂ ਨੇ ਵੀ ਐਲਾਨ ਕੀਤਾ ਅਸੀਂ ਬੀਜੇਪੀ ਦੀ ਉਮੀਦਵਾਰ ਦਾ ਹਮਾਇਤ ਕਰਾਂਗੇ। ਮਮਤਾ ਬੈਨਰਜੀ ਜਿਹੜੀ ਮੁੱਢਲੇ ਤੌਰ ਦੇ ਉੱਤੇ ਯਸ਼ਵੰਤ ਸਿਨਹਾ ਤੱਕ ਪਹੁੰਚ ਕਰਕੇ ਜਾਂ ਆਪੋਜੀਸ਼ਨ ਇਕੱਠੀ ਹੋ ਕੇ ਕਰੇਗੀ, ਉਹਨੇ ਵੀ ਅੱਜ ਕਿਹਾ ਕਿ ਜੀ ਜੇ ਸਾਨੂੰ ਹੁੰਦਾ ਹੈ ਕਿ ਜੀ ਬੀਜੇਪੀ ਨੇ ਕੈਂਡੀਡੇਟ ਆਪਣਾ ਪਹਿਲਾਂ ਡਿਕਲੇਅਰ ਕੀਤਾ ਹੁੰਦਾ ਤੇ ਅਸੀਂ ਜ਼ਰੂਰ ਟ੍ਰਾਈਬਲ ਦੀ ਹਮਾਇਤ ਕਰਦੇ, ਅਜੇ ਵੀ ਅਸੀਂ ਦੇਖਦੇ ਹਾਂ ਕੀ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹ ਆਪਣੀ ਪਾਰਟੀ ਵਾਲਿਆਂ ਨੂੰ ਕਹੇ ਜੀ ਜ਼ਮੀਰ ਦੀ ਆਵਾਜ਼ ਤੇ ਵੋਟ ਕਰੋ ਜਾਂ ਫਾਈਨਲੀ ਉਹਦੇ ਹੱਕ 'ਚ ਭੁਗਤਾ ਦੇ। ਹੁਣ ਇਹ ਬੀਜੇਪੀ ਦੇ ਕਿਸੇ ਦੇ ਉੱਤੇ ਈਡੀ ਵਾਲਿਆਂ ਦਾ ਰੇਡ ਕਰਾ ਦਿਓ, ਸੀਬੀਆਈ ਦਾ ਕਰਾ ਦਿਓ, ਬਾਹ ਮਰੋੜੋ, ਐਮਐਲਏ ਖਰੀਦੋ, ਇੱਧਰ ਕਰੋ। ਸੋ ਉਹ ਸਮਝਦੇ ਨੇ ਵੀ ਰੀਜਨਲ ਪਾਰਟੀਆਂ ਦੀ ਕੋਈ ਹੋਂਦ ਨਹੀਂ ਹੈ, ਉਹਨਾਂ ਨੂੰ ਜਦੋਂ ਮਰਜ਼ੀ ਉਹ ਜਿਹੜੇ ਨੇ ਬੁਲਡੋਜ਼ ਕਰ ਸਕਦੇ ਨੇ। ਪਰ ਕਾਂਗਰਸ ਇਹਦੇ ਬਾਵਜੂਦ ਕਿ ਸਾਡੇ ਲਈ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤੇ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਇਹ ਸਾਰੇ ਹੀ ਜਿਹੜੀਆਂ ਨੇ ਆਰਐਸਐਸ ਦੀਆਂ ABC ਟੀਮਾਂ ਨੇ, ਸਾਨੂੰ ਫਰਕ ਨਹੀਂ ਪੈਂਦਾ। ਲੇਕਿਨ ਮੈਂ ਇੱਕ ਇਸ ਇਸ਼ੂ ਨੂੰ ਅੰਡਰਸਟੈਂਡ ਕਰਾਉਣ ਦੇ ਲਈ ਇਹ ਦੱਸਣਾ ਚਾਹੁੰਦਾ ਕਿ ਕਿਵੇਂ ਉਹਨਾਂ ਨੇ ਸਿਸਟੇਮੈਟਿਕਲੀ ਜਿਹੜੀਆਂ 2-3 ਸਟੇਟਾਂ ਜਿਨ੍ਹਾਂ ਦੇ ਵਿੱਚ ਬੀਜੇਪੀ ਨੂੰ ਨਜ਼ਰ ਆਉਂਦਾ ਸੀ ਵੀ ਕਾਂਗਰਸ, ਹੁਣ ਰਾਜਸਥਾਨ 'ਚ ਜੋ ਘਟਨਾਕ੍ਰਮ ਕਰਾਇਆ, ਉਦੈਪੁਰ ਦੀ ਵਾਇਲੈਂਸ ਔਰ ਉੱਥੇ ਹਿੰਦੂ ਮੁਸਲਮਾਨ ਇਸ਼ੂ ਬਣਾਉਣ ਦਾ, ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਰਾਜਸਥਾਨ 'ਚ ਕਾਂਗਰਸ ਦੀ ਹਕੂਮਤ ਨਹੀਂ ਰਹੇਗੀ। ਪੰਜਾਬ 'ਚ ਅਮਿਤ ਸ਼ਾਹ ਔਰ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਇਸਤੇਮਾਲ ਕੀਤਾ ਹੈ ਕਾਂਗਰਸ ਦਾ ਬੇੜਾ ਗਰਕ ਕਰਨ ਦੇ ਲਈ, ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਵੀ ਕਿਵੇਂ ਫਿਰ ਜਿਹੜੀ ਆਰਐਸਐਸ ਦੀ B ਟੀਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਵਾ ਦਿੱਤੀ। ਲੇਕਿਨ ਜਿਸ ਬੰਦੇ ਨੂੰ ਤੁਸੀਂ ਵਰਤ ਲਿਆ, ਇਹ ਵੀ ਖਬਰਾਂ 'ਚ ਹੈ ਕਿ ਕੈਪਟਨ ਅਮਰਿੰਦਰ, ਕਿਉਂਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ, ਇਹਦਾ ਨਾਂ ਵੀ ਉਹਨਾਂ ਨੇ ਮੀਡੀਆ 'ਚ ਚਲਾ ਦਿੱਤਾ ਹੈ ਵੀ ਹੋ ਸਕਦਾ ਹੈ ਕੈਪਟਨ ਅਮਰਿੰਦਰ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਉਹ ਬਣਾ ਦੇਣ। ਸੋ ਉਹਦੇ ਥੱਲੇ ਹਾਲਾਂ ਇੰਗਲੈਂਡ ਦੇ ਵਿੱਚ ਪੁੱਠਾ ਹੋਇਆ ਸੀ ਜੀ, ਆਪਰੇਸ਼ਨ ਹੋਇਆ ਬੈਕ ਦਾ ਕਿ ਕੀ ਹੈ ਉੱਥੇ
ਉੱਥੋਂ ਦੀ ਤਸਵੀਰ ਸੀ। ਪਰ ਹੁਣ ਅਚਾਨਕ ਚੰਡੀਗੜ੍ਹ ਡੇਟ ਲਾਈਨ ਨਾਲ ਖਬਰ ਲੱਗਦੀ ਹੈ, ਕਿਉਂਕਿ ਮੱਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਦੀ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਅਮਰਿੰਦਰ ਨੇ ਉਹਦੇ 'ਚ ਵੀ ਪੈਸੇ ਖਾਦੇ ਹੋਣਗੇ ਅਮਿਤ ਸ਼ਾਹ ਦੇ ਔਰ ਦੂਜੇ ਅਜੀਤ ਡੋਵਲ ਨਾਲ ਰਲ ਕੇ, ਜੋ ਵੀ ਇਹਦੇ ਵੇਲੇ ਹੀ ਅਪਰੂਵ ਹੋਇਆ, ਅੱਗੇ ਤੁਰਿਆ। ਹਾਲਾਂ ਵਿਰੋਧ ਉਦੋਂ ਵੀ ਹੋਇਆ ਸੀ। ਹੁਣ ਭਗਵੰਤ ਮਾਨ, ਕਿਉਂਕਿ ਅਲਟੀਮੇਟਲੀ ਉਹੀ ਬੀਜੇਪੀ ਔਰ ਕੇਜਰੀਵਾਲ ਦਾ ਏਜੰਡਾ ਵੀ ਉਹੀ ਸੀ, ਔਰ ਉਹਨੇ ਵੀ ਅੱਗੋਂ ਅਪਰੂਵ ਕਰਤਾ। ਹਾਲਾਂ ਭਗਵੰਤ ਮਾਨ ਅਮਰਿੰਦਰ ਦੇ ਵੇਲੇ ਆਪੋਜੀਸ਼ਨ 'ਚ ਬੈਠਾ ਸੀ, ਜਾ ਕੇ ਉੱਥੇ ਜਿਹੜੇ ਵਿਰੋਧ ਪ੍ਰਦਰਸ਼ਨ ਹੋਏ, ਲੇਕਿਨ ਇੰਨਾ ਕੁ ਦਬਾਅ ਬਣ ਗਿਆ, ਲੋਕ ਇਕੱਠੇ ਹੋਏ ਔਰ ਉਹਨਾਂ ਨੂੰ ਲੱਗਾ ਵੀ ਇਹ ਤਾਂ ਇਸ਼ੂ ਬਣ ਸਕਦਾ ਹੈ, ਔਰ ਭਗਵੰਤ ਮਾਨ ਮਜਬੂਰ ਹੋਇਆ। ਉਹਨੇ ਕਿਹਾ ਜੀ ਅਸੀਂ ਇਹਨੂੰ ਖਤਮ ਕਰ ਰਹੇ ਹਾਂ, ਭਵਿੱਖ 'ਚ ਵੀ ਕੋਈ ਵੀ ਜਿਹੜਾ ਇੰਡਸਟਰੀ ਐਸੀ ਜਿਹੜੀ ਪਾਣੀ ਨੂੰ ਗੰਦਲਾ ਕਰੇ ਉਹ ਅਸੀਂ ਬਿਲਕੁਲ ਨਹੀਂ ਹੋਣ ਦਿਆਂਗੇ। ਹੁਣ ਇਸ ਨਾਲ ਕਿੰਨਾ ਜੁੜਿਆ ਹੋਇਆ ਹੈ, ਕਿੰਨੇ 100 ਏਕੜ 1000 ਏਕੜ ਕਿ ਕਿੰਨੀ ਜ਼ਮੀਨ ਇਹਨਾਂ ਨੇ ਐਕਵਾਇਰ ਕੀਤੀ ਪਿੰਡਾਂ ਤੋਂ, ਕਿਨੇ ਉਹਦੇ 'ਚ ਪੈਸੇ ਖਾਦੇ, ਕਿਨੇ ਅਜੇ ਖਾਣੇ ਸੀ। ਹੁਣ ਇਹ ਜਿਹੜਾ ਸਿਆਸੀ ਮੁਰਦਾ ਹੈ, ਕਬਰ 'ਚੋਂ ਇਹਨੂੰ ਕੱਢਿਆ, ਕਫਨ 'ਚ ਲਪੇਟੇ ਤੇ ਮਾਈਕ ਦੇ ਸਾਹਮਣੇ ਖੜਾ ਕਰ ਦਿੱਤਾ। ਹੁਣ ਕਫਨ 'ਚ ਲਪੇਟਿਆ ਸਿਆਸੀ ਮੁਰਦਾ ਜਿਹੜਾ ਉਹ ਕੀ ਕਹਿ ਰਿਹਾ, ਉਹ ਖਬਰ ਹੈ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੈ decision of scrapping Mattewada textile project regressive and short-sighted। ਹੁਣ ਜਿਹੜੀ ਚੀਜ਼ ਅੱਗੇ ਲਿਜਾਏ ਉਹਨੂੰ ਪ੍ਰੋਗਰੈਸਿਵ ਕਹਿੰਦੇ ਨੇ, ਜਿਹੜੀ ਪਿੱਛੇ ਨੂੰ ਲਿਆਏ ਉਹ ਰਿਗਰੈਸਿਵ, ਪਿਛਾਂ ਖਿੱਚੂ, ਔਰ ਸ਼ਾਰਟ-ਸਾਈਟਡ ਮਤਲਬ ਅਕਲ ਦੀ ਕਮੀ। ਔਰ ਉਹਦੇ 'ਚੋਂ ਕਹਿੰਦਾ ਜੀ ਦੇਖੋ ਇਹ ਤਾਂ ਐਵੇਂ ਰੌਲਾ ਪਾਤਾ ਉਹਨਾਂ ਨੇ ਔਰ ਇਹ ਬਿਲਕੁਲ ਗਲਤ ਫੈਸਲਾ ਲਿਆ ਹੈ। ਇਹ ਤਾਂ ਉਹਨੇ ਕਿਹਾ ਕਿ ਵੀ ਜਿਹੜਾ ਇਹ ਯੂ ਡੋਂਟ ਥਰੋ ਅਵੇ ਦਾ ਬੇਬੀ ਵਿਦ ਦਾ ਬਾਥ ਵਾਟਰ, ਕਿ ਜੀ ਉਹਦੇ ਕੰਸਰਨ ਜਿਹੜੇ ਸੀ ਉਹ ਤਾਂ ਹੈ, ਉਹ ਕੋਈ ਹੈ ਹੀ ਨਹੀਂ ਸੀ। ਅਸੀਂ ਪਹਿਲਾਂ ਹੀ ਜਿਹੜਾ ਹੀ ਡਿਸਕਲੋਜ਼ ਦੈਟ ਆਲ ਐਨਵਾਇਰਨਮੈਂਟਲ ਕੰਸਰਨਸ ਹੈਡ ਬੀਨ ਐਡਰੈਸਡ ਅਕੋਰਡਿੰਗ ਟੂ ਯੂਨਾਈਟਿਡ ਨੇਸ਼ਨਸ ਗਾਈਡਲਾਈਨਸ। ਪਹਿਲਾਂ ਤੁਸੀਂ ਲੁਧਿਆਣੇ ਦੀ 5 ਸਾਲ ਤੋਂ ਚੀਫ ਮਿਨਿਸਟਰ ਰਹੇ, 4.5 ਸਾਲ, ਲੁਧਿਆਣੇ ਦੀ ਇੰਡਸਟਰੀ ਦਾ ਗੰਦ ਜਿਹੜਾ ਬੁੱਢਾ ਦਰਿਆ 'ਚ ਪੈਂਦਾ ਹੈ, ਸਤਲੁਜ ਦਾ ਪਾਣੀ ਕਿਸ ਹੱਦ ਤੱਕ ਗੰਦਾ ਹੈ, ਇਹ ਤਾਂ ਕਰਪਟ ਤੋਂ ਵੀ ਕਰਪਟ ਬੰਦਾ, ਇਹ ਬਦ ਇਖਲਾਕ, ਬਦ ਕਲਾਮ, ਬਦ ਈਮਾਨ, ਇਹ ਜਿੰਨੇ ਅਸੀਂ ਵਿਸ਼ੇਸ਼ਣ ਇਹਦੇ ਨਾਲ ਲਾਉਂਦੇ ਉਹ ਵੀ ਥੋੜੇ ਹੁੰਦੇ ਨੇ। ਹੁਣ ਇਸ ਨੂੰ ਇਹ ਲੱਗਦਾ ਕਿਉਂਕਿ ਇਹਦੇ ਨਾਲ ਇਹੀ ਜਿਹਨੂੰ ਕਹਿੰਦੇ ਨੇ ਕਿ ਵੀ ਅੰਦਰਲਾ ਭੇਤੀ ਹੈ ਕਿ ਕਿਹਨੂੰ ਕੀ ਦਿੱਤਾ ਹੋਇਆ ਇਹ, ਔਰ ਹੋਇਆ ਇਹ ਜੀ ਸੈਂਟਰ ਨੇ 7 ਜਿਹੜੇ ਨੇ ਇਸ ਕਿਸਮ ਦੇ ਟੈਕਸਟਾਈਲ ਜਿਹੜੇ ਨੇ ਇੰਡਸਟਰੀਅਲ ਟੈਕਸਟਾਈਲ ਜਿਹੜੇ ਨੇ ਪ੍ਰੋਜੈਕਟ, ਉਹਨਾਂ 'ਚ ਇੱਕ ਪੰਜਾਬ ਨੂੰ ਦਿੱਤਾ ਹੈ। ਔਰ ਇਹਨੂੰ ਇਹ ਤਕਲੀਫ ਹੈ ਕਿ ਭਾਈ ਇਹ ਜੋ ਖਾ ਪਿਆ ਕੇ ਬਣਾਇਆ ਹੋਇਆ ਸੀ ਉਹ, ਔਰ ਉਹਦੇ 'ਚੋਂ ਕਹਿ ਰਿਹਾ ਵਿਦ ਸੱਚ ਐਨ ਅਪਰੋਚ no industrialization can take place in Punjab which is already scarce of land। ਪੰਜਾਬ 'ਚ ਤਾਂ ਕੋਈ ਅੱਗੇ ਤੂੰ ਕਿਹੜੀ ਇੰਡਸਟਰੀ ਲਾਇਆ ਪੰਜਾਬ 'ਚ? ਬਿਲਕੁਲ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹਦੇ ਕਿੰਨੇ ਉਹਦੇ 'ਚ ਤੁਸੀਂ ਵਾਅਦਾ ਕੀਤਾ ਹੈ। when Punjab is reeling under such financial crisis and investments are not coming, such a regressive decision will further discourage the industry from coming here। ਸੋ ਮਤਲਬ ਇਹਨਾਂ ਨੇ ਪੰਜਾਬ ਵੇਚਣਾ ਲਾਇਆ ਹੋਇਆ। ਪਿੰਡਾਂ ਦੇ ਪਿੰਡ ਜਿਹੜੇ ਨੇ ਐਸੇ ਵੀ ਸੰਗਰੂਰ ਔਰ ਉਸ ਬੈਲਟ ਦੇ ਪਿੰਡ ਸੀ, ਜਿਹੜੇ ਪਿੰਡ ਵਾਲਿਆਂ ਨੇ ਲਿਖ ਕੇ ਲਾਇਆ ਹੋਇਆ ਕਿ ਇਹ ਔਨ ਸੇਲ ਹੈ, ਤੇ ਇਹਨੂੰ ਇਹ ਫਿਕਰ ਇਹ ਹਿੰਦੂ ਤਵੀ ਕਾਰਖਾਨੇਦਾਰਾਂ ਦਾ ਹੈ ਕਿ ਜੀ ਉਹਨਾਂ ਦੇ ਪੈਸੇ ਨਹੀਂ ਬਣਨਗੇ ਜਿਹੜੇ ਇਹਨਾਂ ਨੇ ਜੋ ਵੀ ਡੀਲ ਬਣਾਈ ਹੋਈ ਸੀ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਜਿਹੜੇ ਸਿਆਸੀ ਮੁਰਦੇ ਨੇ ਉਹਨਾਂ ਨੂੰ ਹੋਰ ਵੀ ਜਿਹੜਾ ਕੰਮਾਂ ਲਈ ਵਰਤਿਆ ਜਾਏਗਾ। ਇਹ ਉਹੀ ਨਸਲ ਹੈ ਜਿਹੜੀ ਬਿਲਕੁਲ ਜਿਨ੍ਹਾਂ ਨੇ ਦੁਨੀਆ ਤੋਂ ਜਿਹੜਾ ਉਹ ਜਾਣਾ ਤਾਂ ਜ਼ਲੀਲ ਹੋ ਕੇ ਹੀ ਹੈ, ਪਰ ਇਹ ਜਿਹੜੀ ਜ਼ਲਾਲਤ ਨਾਲ ਭਰੇ ਹੋਏ ਲੋਕ ਹੁੰਦੇ ਨੇ ਇਹਨਾਂ 'ਚ ਕੋਈ ਸ਼ਰਮ ਨਾ ਦੇ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ। ਇਹਦਾ ਨਾਂ ਜਿਹੜਾ ਉਹ ਜ਼ਲੀਲ ਸਿੰਘ ਰੱਖਣਾ ਬਿਹਤਰ ਹੈ। ਮਾਪਿਓ ਨੇ ਤਾਂ ਭਾਵੇਂ ਅਮਰਿੰਦਰ ਰੱਖਿਆ ਸੀ, ਪਰ ਹੈ ਇਹ ਜ਼ਲੀਲਾਂ। ਪਿਓ ਵੀ ਇਹਨਾਂ ਦਾ ਦਾਦਾ ਵੀ ਇਹੀ ਕੰਮ ਕਰਦੇ ਰਹੇ ਨੇ। ਇਹ ਜ਼ਲੀਲਾਂ ਦੇ ਸਰਦਾਰ ਨੇ ਪਟਿਆਲੇ ਵਾਲੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਅਗਲਾ ਪੜਾਅ ਵਿਚੈਂਸਾ ਕਾਸਤੇ ਗੰਬੈਰਤੋ ਵਿਖੇ ਖਾਲਿਸਤਾਨ ਦੀਆਂ ਵੋਟਾਂ 17 ਜੁਲਾਈ ਦਿਨ ਐਤਵਾਰ ਨੂੰ ਬਾਸਕਟਬਾਲ ਦੇ ਸਟੇਡੀਅਮ ਪੈਲਾਸਾਤੋ ਡੇਲੋ ਸਪੋਰਟਸ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 327
9835830424। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨਾਲ ਸੰਬੰਧਿਤ ਬਣਾਇਆ ਜਾ ਰਿਹਾ 300 ਮੀਟਰ ਲੰਬਾ ਪੁਲ ਲਗਭਗ ਮੁਕੰਮਲ ਹੋਣ ਵਾਲਾ ਹੈ। ਸੋ ਇਹ 300 ਮੀਟਰ ਲੰਬਾ ਪੁਲ ਜ਼ੀਰੋ ਲਾਈਨ ਅਤੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਸੈਂਟਰ ਨੂੰ ਆਪਸ ਵਿੱਚ ਜੋੜੇਗਾ। ਯਾਤਰੂਆਂ ਦੀ ਸਹੂਲਤ ਲਈ ਇਹ ਪੁਲ ਜਿਹੜਾ ਹੈ ਇਹਨੂੰ ਮੁੱਖ ਰਸਤੇ ਵਜੋਂ ਜਿਹੜਾ ਹੈ ਉਹ ਵਰਤਿਆ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਭਾਰਤ ਦੇ ਮੇਨ ਸਟ੍ਰੀਮ ਮੀਡੀਆ 'ਚ ਵੀ ਔਰ ਉਹਨਾਂ ਤੋਂ ਹੀ ਖਬਰਾਂ ਅੱਗੋਂ ਜਿਹੜਾ ਸਾਡਾ ਪੰਜਾਬ ਦਾ ਖੇਤਰੀ ਮੀਡੀਆ, ਖਾਸ ਤੌਰ ਤੇ ਪੰਜਾਬੀ ਮੀਡੀਆ, ਅਜੀਤ ਵਰਗੇ ਅਖਬਾਰ, ਉਹਨਾਂ ਦੀਆਂ ਖਬਰਾਂ ਲੈਂਦੇ ਨੇ ਜਾਂ ਇਹਨਾਂ ਦੇ ਰਿਪੋਰਟਰ ਇਸ ਕਿਸਮ ਦੇ ਨੇ ਜਿਹੜੇ ਦੋਵੇਂ ਪਾਸੇ ਚੱਲਦੇ ਨੇ, ਉਧਰਲੀ ਵੀ ਇਧਰਲੀ ਵੀ ਜ਼ਿਆਦਾ ਭਾਰਤ ਵੱਲ ਸੁੱਟਦੇ ਨੇ। ਲੇਕਿਨ ਇੱਕ ਪੋਜ਼ਿਟਿਵ ਜਿਹੜੀ ਰਿਪੋਰਟਿੰਗ ਕਮਲ ਕਾੜੋ ਨਾਂ ਦੇ ਪੱਤਰਕਾਰ ਨੇ ਪੰਜਾਬੀ ਅਜੀਤ 'ਚ ਕੀਤੀ ਹੈ ਅੱਜ, ਔਰ ਉਹਦਾ ਹੈਡਲਾਈਨ ਇਹ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਲਈ ਪਾਕਿਸਤਾਨ ਜਲਦ ਹੀ ਮੁਕੰਮਲ ਕਰੇਗਾ 300 ਮੀਟਰ ਪੁਲ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ, ਸੋ ਆਲਮੋਸਟ ਬਾਕੀ ਤਾਂ ਸਾਰਾ ਕੰਪਲੀਟ ਪਾਰਟ ਸੀ, ਲੇਕਿਨ ਤੁਸੀਂ ਬੰਨ ਉਹਦੇ ਪਿੱਛੇ ਹੈ ਔਰ ਇਸ ਦਾ ਰੇਨੀ ਵਾਟਰ ਔਰ ਉਸ ਦਾ ਧਿਆਨ ਰੱਖਦੇ ਆ ਇੱਕ 300 ਮੀਟਰ ਦਾ ਪੁਲ ਤਾਮੀਰ ਕੀਤਾ ਜਾਣਾ ਸੀ, ਜਿਹੜਾ ਉਦੋਂ ਅਜੇ ਮੁਕੰਮਲ ਨਹੀਂ ਸੀ। ਭਾਰਤ ਵੱਲੋਂ ਵੀ ਸੀ, ਭਾਰਤ ਵੱਲੋਂ 100 ਮੀਟਰ ਦਾ ਸੀ ਜਿਹੜਾ ਕਿ ਉਦੋਂ ਤਿਆਰ ਹੋ ਗਿਆ, ਲੇਕਿਨ ਇਹ ਅਜੇ ਪੈਂਡਿੰਗ ਸੀ। ਲੇਕਿਨ ਇਹਦਾ ਹਾਲਾਂਕਿ ਮੇਨ ਥੋੜਾ ਤੁਰਨਾ ਪੈਂਦਾ ਸੀ, ਉਹਦੇ ਨਾਲ ਨਹੀਂ। ਪਰ ਹੁਣ ਇਸ ਖਬਰ ਦੇ ਮੁਤਾਬਕ ਔਰ ਇਸ ਰਿਪੋਰਟਰ ਨੇ ਪਹਿਲਾਂ ਤਾਂ ਪਾਕਿਸਤਾਨ ਦੇ ਸਾਰੇ ਸਟੈਪਸ ਦੀ ਸ਼ਲਾਘਾ ਕੀਤੀ ਹੈ। ਉਹਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਟਰਮੀਨਲ ਉਹਨਾਂ ਨੇ ਬਣਾਇਆ ਇਹ ਮਾਡਰਨ ਆਰਕੀਟੈਕਟ ਦਾ ਇੱਕ ਆਦਰਸ਼ ਹੈ, ਆਈਡੀਅਲ ਹੈ, ਉਹਦਾ ਇੱਕ ਨਮੂਨਾ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਡੇਰਾ ਬਾਬਾ ਨਾਨਕ ਸਰਹੱਦ ਤੇ ਸਥਿਤ ਟਰਮੀਨਲ ਦੇ ਅੰਦਰ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਯੋਧਿਆਂ ਦੀਆਂ ਖੂਬਸੂਰਤ ਫੋਟੋਆਂ ਦੇ ਤੇ ਬੁੱਤ ਲਗਾਏ ਗਏ ਨੇ। ਇਸ ਤੋਂ ਇਲਾਵਾ ਖੂਬਸੂਰਤ ਕਲਾਕ੍ਰਿਤਾਂ ਜਿਨ੍ਹਾਂ ਵਿੱਚ ਲੰਗਰ ਛਕਦੀਆਂ ਸੰਗਤਾਂ, ਹਲ ਵਾਹੁੰਦਾ ਕਿਸਾਨ, ਪੰਜਾਬੀ ਤਹਿਜ਼ੀਬ ਨਾਲ ਸੰਬੰਧਿਤ ਬੁੱਤ ਲਗਾਏ ਗਏ ਨੇ। ਸੰਗਮਰਮਰ ਤੇ ਗੁਰੂ ਅਰਜਨ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ ਲਿਖੀਆਂ ਗਈਆਂ ਨੇ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਚੋਂ ਲਈਆਂ ਹੋਰ ਗੁਰੂ ਸਾਹਿਬਾਨਾਂ, ਭਗਤਾਂ ਜਿਨ੍ਹਾਂ ਵਿੱਚ ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਭਗਤ ਬੇਣੀ ਜੀ, ਭਗਤ ਸੈਨ ਜੀ, ਭਗਤ ਪਰਮਾਨੰਦ ਜੀ, ਭਗਤ ਜੈਦੇਵ ਜੀ, ਭਗਤ ਰਾਮਾਨੰਦ ਜੀ ਦੇ ਸ਼ਬਦ ਵੀ ਉਕਰੇ ਦੇਖ ਕੇ ਸਿਰ ਝੁਕਦਾ ਹੈ। ਵਧੀਆ ਤਰੀਕੇ ਨਾਲ ਸਜਾਏ ਇਹ ਸੰਗਮਰਮਰ ਤੇ ਇਸ ਤੇ ਗੁਰੂ ਸਾਹਿਬਾਨ ਦੀ ਬਾਣੀ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੈ। ਸੋ ਇਹ ਇੱਕ ਇੰਡੀਅਨ ਰਿਪੋਰਟਰ ਵੱਲੋਂ ਟ੍ਰਿਬਿਊਟ ਹੈ ਕਿ ਪਾਕਿਸਤਾਨੀ ਸਾਈਡ ਤੇ ਉਹਨਾਂ ਨੇ ਕੀ ਬਣਾਇਆ। ਫਿਰ ਉਹਨਾਂ ਨੇ ਕਿਹਾ ਵੀ ਸਰਹੱਦ ਤੇ ਤੁਸੀਂ ਬੰਨ ਦਾ ਇਲਾਕਾ ਨੀਵਾਂ ਹੋਣ ਤੇ ਰਾਵੀ ਦਰਿਆ ਦੇ ਨੇੜੇ ਹੋਣ ਕਰਕੇ ਇਸ ਖੇਤਰ 'ਚ ਬਰਸਾਤਾਂ ਦੌਰਾਨ ਕਈ ਵਾਰ ਜ਼ਿਆਦਾ ਪਾਣੀ ਆਉਂਦਾ ਹੈ, ਹਾਲਤ ਖਰਾਬ ਹੋ ਜਾਂਦੀ ਹੈ। ਇਸ ਕਰਕੇ ਦੋਵਾਂ ਸਰਕਾਰਾਂ ਵੱਲੋਂ ਜ਼ੀਰੋ ਲਾਈਨ ਤੇ ਪੁਲ ਬਣਾਉਣ ਦਾ ਸਮਝੌਤਾ ਹੋਇਆ ਸੀ। ਭਾਰਤ ਵੱਲੋਂ 100 ਮੀਟਰ ਪੁਲ 2019 ਚ ਬਣਿਆ ਸੀ, ਪਰ ਪਾਕਿਸਤਾਨ ਵੱਲੋਂ ਪਿਛਲੇ ਵਰੇ 2021 ਸ਼ੁਰੂ ਕੀਤਾ ਗਿਆ। ਹੁਣ 300 ਮੀਟਰ ਲੰਬਾ ਪੁਲ ਜ਼ੀਰੋ ਲਾਈਨ ਤੋਂ ਪਾਕਿਸਤਾਨ ਦੇ ਇਮੀਗ੍ਰੇਸ਼ਨ ਸੈਂਟਰ ਤੱਕ ਮੁਕੰਮਲ ਹੋਣ ਦੇ ਨੇੜੇ ਹੈ। ਪਾਕਿਸਤਾਨ ਦੇ ਇੰਜੀਨੀਅਰ ਤੇ ਅਧਿਕਾਰੀਆਂ ਤੋਂ ਇਲਾਵਾ ਹੋਰ ਕਰਮਚਾਰੀ ਲਗਾਤਾਰ ਪੁਲ ਨੂੰ ਨੇਪਰੇ ਚਾੜਨ 'ਚ ਦਿਨ ਰਾਤ ਲੱਗੇ ਹੋਏ ਨਜ਼ਰ ਆ ਰਹੇ ਹਨ ਔਰ ਇਸ ਪੁਲ ਨੂੰ ਮੇਨ ਰੂਟ ਵਜੋਂ ਵਰਤਿਆ ਜਾਏਗਾ। ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਚੰਗੀ ਖਬਰ ਹੈ, ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਜਦੋਂ ਪਾਕਿਸਤਾਨ ਨਾਲ ਇਹ ਸਮਝੌਤਾ ਹੋਇਆ 5000 ਯਾਤਰੂਆਂ ਦੇ ਜਾਣ ਦਾ ਜਿਹੜਾ ਉਹ ਰੋਜ਼ਾਨਾ ਪ੍ਰਬੰਧ ਕਰਨ ਦੀ ਗੱਲ ਸੀ ਔਰ ਉਹਨਾਂ ਨੇ ਅਰੇਂਜਮੈਂਟ ਕੀਤਾ। ਲੇਕਿਨ ਇਹਨਾਂ ਦੀਆਂ ਇੰਨੀਆਂ ਪਾਬੰਦੀਆਂ ਨੇ, ਇਹਨਾਂ ਨੇ ਉਸ ਦੇ ਉੱਤੇ ਹਾਰਡਸ਼ਿਪ ਔਰ ਝੂਠਾ ਪ੍ਰੋਪੇਗੈਂਡਾ ਕਿ ਗਿਣਤੀ ਜਿਹੜੀ ਆ ਉਹ ਬਹੁਤ ਘੱਟ ਹੈ। ਹੁਣ ਕੱਲਾ ਇਹੀ ਨਹੀਂ ਕਿ ਵੀ ਇਹਦੇ ਨਾਲ ਪਾਕਿਸਤਾਨ ਦੀ ਹਕੂਮਤ ਜਾਂ ਜਿਹੜੇ ਉਹਨਾਂ ਦੇ ਖਰਚੇ ਨੇ ਉਹ ਸਾਰੇ ਤੇ ਉਹ ਉਹਨਾਂ ਦੇ ਆਫੀਸ਼ੀਅਲ ਨਿਰਾਸ਼ ਨੇ। ਇੱਕ ਖਬਰ ਜਿਹੜੀ ਟ੍ਰਿਬਿਊਨ 'ਚ ਇਹਨਾਂ ਦਿਨਾਂ 'ਚ ਹੀ ਲੱਗੀ, ਕਰਤਾਰਪੁਰ ਸਾਹਿਬ ਕੋਰੀਡੋਰ ਫੇਲਸ ਟੂ ਬ੍ਰਿੰਗ ਫਾਈਨੈਂਸ਼ੀਅਲ ਗੇਨਸ, ਗੁਰਦਾਸਪੁਰ ਹੋਟਲੀਅਰਸ ਅਪਸੈਟ। ਹੁਣ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਿਆ 2019 ਜਦੋਂ 5000 ਬੰਦੇ ਨੇ ਜੇ ਰੋਜ਼ਾਨਾ ਜਾਣੇ ਤੇ ਉਸ ਸਾਰੇ ਇਲਾਕੇ ਦੇ ਵਿੱਚ
ਦਰਜਨਾਂ ਨਵੇਂ ਹੋਟਲ, ਜ਼ਮੀਨਾਂ ਬਹੁਤ ਮਹਿੰਗੀਆਂ ਹੋ ਗਈਆਂ। ਅੱਛਾ, ਬਹੁਤ ਸਾਰਿਆਂ ਨੇ ਉਹ ਜ਼ਮੀਨਾਂ ਜਿਹੜੀਆਂ ਨੇ ਉਹ ਖਰੀਦ ਕੇ ਉੱਥੇ ਹੋਟਲ ਔਰ ਦੂਸਰੇ ਉਹਨਾਂ ਨੇ ਬਣਾਏ। 100 ਤੋਂ ਜ਼ਿਆਦਾ ਹੋਟਲ ਜਿਹੜੇ ਨੇ ਉਹ ਉਸ ਰਾਊਟ ਤੋਂ ਯਾਨੀ ਡੇਰਾ ਬਾਬਾ ਨਾਨਕ ਔਰ ਉਸ ਏਰੀਆ 'ਚ ਬਣਾਏ ਗਏ। ਔਰ ਉਹਨਾਂ ਨੇ ਕਿਹਾ ਕਿ ਬਈ ਸਾਨੂੰ ਤਾਂ ਲੱਗਦਾ ਸੀ ਕਿ ਭਾਈ ਇਹ ਜਿਹੜਾ ਜੇ 5000 ਬੰਦੇ ਨੇ ਰੋਜ਼ ਆਣਾ ਹੈ, ਉਹਨਾਂ ਨੂੰ ਸੀ ਆਫ ਕਰਨ ਵਾਲੇ ਆਣਗੇ, ਰਾਤ ਰਹਿਣਗੇ, ਬਾਕੀ ਖਰਚੇ ਜਿਹੜੇ ਨੇ। ਔਰ ਇਹ ਸਾਰੇ ਨੇ ਉਹਦੇ ਤੇ ਬਾਈਪਾਸ ਦੇ ਨੇੜੇ ਵੀ ਬਹੁਤ ਸਾਰੇ ਹੋਟਲ ਬਣੇ। ਹੁਣ 100 ਬਹੁਤ ਵੱਡੀ ਫਿਗਰ ਹੁੰਦੀ ਹੈ। ਉਹਨਾਂ ਨੇ ਕਿਹਾ ਵੀ ਹੁਣ ਸਾਡਾ ਹਾਲ ਇਹ ਹੈ ਔਰ ਕਿ ਭਾਈ ਅਸੀਂ ਬਿਲਕੁਲ ਜੋ ਸੀ ਉਹ ਪੱਲਿਓਂ ਲਾ ਦਿੱਤਾ ਹੈ, ਕੋਈ ਜਿਹੜਾ ਉਹ ਹੈ ਨਹੀਂ। ਪੈਸੇਜ ਅਟਰੈਕਟਸ ਬੇਅਰਲੀ ਜਿਹੜਾ few hundred pilgrims every day, far cry from intended target of 5000 per day। ਔਰ ਅਸੀਂ ਤਾਂ we plan to open offices near integrated check post. Our dreams lay shattered as not many are willing to cross over for an assortment of reasons। ਹੁਣ assortment of reasons ਕੀ ਹੈ? ਪਾਸਪੋਰਟ ਜ਼ਰੂਰੀ ਹੈ, ਜਿਨ੍ਹਾਂ ਨੇ ਭਰਨਾ ਆਨਲਾਈਨ ਵੀ ਅਸੀਂ ਜਾਣਾ ਉਹਨਾਂ ਦੇ ਘਰ, ਇਹਦੇ ਬਾਵਜੂਦ ਪਾਸਪੋਰਟ ਬਣਾਉਣ ਤੋਂ ਪਹਿਲੇ CID ਪੁਲਿਸ ਉਹ ਵੀ ਫਿਰ ਪਹੁੰਚ ਜਾਂਦੇ ਨੇ। ਜਦੋਂ ਦਰਸ਼ਨ ਕਰਕੇ ਵਾਪਸ ਆਉਂਦੇ ਨੇ ਫਿਰ ਪਹੁੰਚ ਜਾਂਦੇ ਨੇ। ਫਿਰ ਉਹਨਾਂ ਦੇ ਹੋਮ ਸੈਕਟਰੀ ਨੇ, ਸੈਂਟਰ ਨੇ, ਸੂਬਿਆਂ ਦੇ ਚੀਫ ਸੈਕਟਰੀਜ਼ ਨੂੰ ਜਿਹੜਾ ਉਹ ਹਦਾਇਤ ਕੀਤੀ ਹੈ ਵੀ ਜਿਹੜਾ ਕੋਈ ਜਾਏ ਉਹ ਕਿਸੇ ਦੇ ਘਰ ਨਹੀਂ ਜਾਏਗਾ, ਉਹ ਕਿਸੇ ਨੂੰ ਨਹੀਂ ਮਿਲੇਗਾ, ਕਿਸੇ ਨਾਲ ਗੱਲ ਨਹੀਂ ਕਰੇਗਾ, ਮੱਥਾ ਟੇਕੇਗਾ, ਆ ਜਾਏਗਾ। ਉਹ ਹੁਣ ਸਿੱਖ ਆਜ਼ਾਦ ਮਾਹੌਲ ਦੇ ਵਿੱਚ ਆਪਣੇ ਗੁਰੂ ਦੇ ਦਰ ਤੇ ਜਾਂਦੇ ਨੇ, ਉਹਨੂੰ ਲੱਗਦਾ ਵੀ ਇਹ ਇੰਸਪੈਕਟਰਾਂ ਦੇ ਉੱਤੇ ਇੰਸਪੈਕਟਰ ਚਾੜੇ ਹੋਏ ਨੇ। ਔਰ ਇਹ ਹਾਲਾਤ ਔਰ ਖੁਦ ਉਹਨਾਂ ਨੇ ਕ੍ਰੀਏਟ ਕੀਤੇ ਨੇ ਤਾਂ ਕਿ ਸਿੱਖ ਨਾ ਜਾਣ। ਔਰ ਜਿਹੜੀਆਂ ਸਾਂਝਾਂ ਪਿਆਰ ਦੀਆਂ ਪੀੜ੍ਹੀਆਂ ਗੰਢਾਂ ਜਿਹੜੀਆਂ ਇਸ ਪੀਰੀਅਡ ਦੇ ਵਿੱਚ ਬਣੀਆਂ, ਔਰ ਇਹ ਈਵਨ ਇਸ ਰਿਪੋਰਟ ਦੇ ਮੁਤਾਬਕ ਹੀ ਸੀ ਕਿ ਜਦੋਂ ਪਹਿਲੇ 7-8 ਮਹੀਨੇ ਖੁੱਲ੍ਹਿਆ ਤੇ ਲਗਭਗ ਉਹਨਾਂ 7-8 ਮਹੀਨਿਆਂ ਦੇ ਵਿੱਚ ਜਿਹੜਾ ਵੱਡੀ ਗਿਣਤੀ 'ਚ ਜਿਸ ਦੌਰਾਨ 62,774 ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਇਹ ਪਹਿਲੇ 4 ਮਹੀਨੇ ਦੀ ਗੱਲ ਹੈ। ਫਿਰ ਜਦੋਂ ਇਹ ਦੁਬਾਰਾ 8 ਮਹੀਨੇ ਬਾਅਦ ਖੁੱਲ੍ਹਿਆ ਉਦੋਂ ਵੀ 50,502 ਸ਼ਰਧਾਲੂ ਗੁਰਦੁਆਰਾ ਸਾਹਿਬ ਗਏ। ਇਹਨਾਂ 'ਚ ਡਾਇਸਪੋਰਾ ਸਿੱਖ ਸ਼ਾਮਲ ਨਹੀਂ ਨੇ, ਪਰ ਕਿਉਂਕਿ ਉੱਥੇ ਪ੍ਰਬੰਧ 5000 ਦਾ ਰੋਜ਼ਾਨਾ ਤੇ ਜੇ few hundred 500-700 1000 ਆਉਂਦਾ ਹੈ ਤੇ ਇਹ ਉਹਨਾਂ ਲਈ ਵੀ ਘਾਟਾ ਜਾ ਰਿਹਾ ਹੈ। ਔਰ ਇਹਦੇ ਨਾਲ ਜਿਹੜਾ ਪਾਕਿਸਤਾਨ ਦੀ ਹਕੂਮਤ ਜਾਂ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ ਦਾ ਸੀ ਉਹ ਕਾਊਂਟ ਵੀ ਕਰਦੇ ਨੇ ਕਿ ਸਿੱਖ ਵੱਡੀ ਗਿਣਤੀ ਚਾਹਣਗੇ, ਜਿਹਨੂੰ ਭਾਵੇਂ ਉਹ ਰਿਲੀਜੀਅਸ ਟੂਰਿਜ਼ਮ ਕਹਿੰਦੇ ਨੇ, ਜਿਹੜਾ ਲਫ਼ਜ਼ ਸਾਨੂੰ ਨਹੀਂ ਚੰਗਾ ਲੱਗਦਾ, ਪਰ ਉਹਨਾਂ ਨੇ ਵੀ ਜੇ ਖਰਚੇ ਸਰਕਾਰੀ ਤੌਰ ਤੇ ਜਾਂ ਦੂਜੇ ਤੇ ਉੱਥੇ ਵੀ ਜਿਹਨਾਂ ਨੇ ਇਹ ਨਹੀਂ ਵੀ ਇੱਥੇ 100 ਹੋਟਲ ਜਾਂ ਦੂਜੇ ਬਣੇ, ਜ਼ਾਹਰ ਹੈ ਕਰਤਾਰਪੁਰ ਸਾਹਿਬ ਦੇ ਨੇੜੇ ਵੀ ਉਹਦੀ ਡਿਵੈਲਪਮੈਂਟ ਨੂੰ ਦੇਖਦੇ ਆ ਉਹਨਾਂ ਨੇ ਇਨਵੈਸਟ ਕੀਤਾ ਹੋਏਗਾ ਲੋਕਲ ਬਿਜ਼ਨਸਮੈਨ ਨੇ। ਸੋ ਸਭ ਦੇ ਲਈ ਇਹ ਡਿਸਅਪਾਇੰਟਮੈਂਟ ਹੋਈ ਹੈ ਕਿਉਂਕਿ ਇੰਡੀਅਨ ਗਵਰਨਮੈਂਟ ਇਹਨਾਂ ਸਾਂਝਾਂ ਨੂੰ ਨਹੀਂ ਚਾਹੁੰਦੀ। ਔਰ ਜਿਵੇਂ ਕਨਕਲੂਜਨ 'ਚ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਸਰਣ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ, ਸਤਿਗੁਰ ਕੈ ਉਪਦੇਸੀਐ ਬਿਨਸੇ ਸਰਬ ਜੰਜਾਲ, ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਓ। ਕਿ ਹੇ ਮੇਰੇ ਮਨ, ਜ਼ਿੰਦਗੀ ਦੇ ਮਕਸਦ ਦਾ ਜੇ ਕੋਈ ਸਾਰ ਹੈ, ਕੋਈ ਤੱਤ ਹੈ ਤੇ ਉਹ ਹੈ ਰੱਬ ਦੀ ਸ਼ਰਨ, ਸਤਿਗੁਰੂ ਦੀ ਸੇਵਾ। ਜਦੋਂ ਸਤਿਗੁਰੂ ਲਫ਼ਜ਼ ਵੀ ਅਕਾਲ ਪੁਰਖ ਵਾਚਕ ਵੀ ਹੈ ਔਰ ਗੁਰੂ ਸਾਹਿਬਾਨ ਨੇ ਅਗਲੀ ਕਰੇ ਦਇਆ ਪ੍ਰਭ ਆਪਣੀ, ਕਿ ਜਦੋਂ ਅਸੀਂ ਆਪਣਾ ਜੀਵਨ ਸੇਵਾ ਚਲਾਉਂਦੇ ਹਾਂ ਤੇ ਰੱਬ ਦਇਆ ਕਰਦਾ ਹੈ। ਔਰ ਇਹੀ ਅਸੀਂ ਮੰਗਦੇ ਵੀ ਹਾਂ ਰੱਬ ਤੋਂ ਕਿ ਆਪਣੀ ਦਇਆ ਕਰ ਹੇ ਵਾਹਿਗੁਰੂ, ਇੱਕ ਨਿਮਖ ਨਾ ਮਨੋ ਵਿਸਾਰ, ਕਿ ਇੱਕ ਪਲ ਲਈ ਵੀ ਮੈਨੂੰ ਤੂੰ ਨਾ ਵਿਸਰੇ। ਸ਼ਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ। ਜਦੋਂ ਅਸੀਂ ਵਾਹਿਗੁਰੂ ਦੀ ਸ਼ਰਨ 'ਚ ਆ ਜਾਂਦੇ ਹਾਂ, ਸ਼ੈਲਟਰ 'ਚ ਆ ਜਾਂਦੇ ਹਾਂ, ਰਿਫਿਊਜ 'ਚ ਆ ਜਾਂਦੇ ਹਾਂ ਤੇ ਫਿਰ ਰੱਬ ਕਿਰਪਾਲ ਹੋ ਕੇ, ਦਇਆਵਾਨ ਹੋ ਕੇ, ਸਤਿਗੁਰ ਕੈ ਉਪਦੇਸੀਐ ਬਿਨਸੇ ਸਰਬ ਜੰਜਾਲ, ਸਤਿਗੁਰੂ ਦੇ ਉਪਦੇਸ਼, ਗੁਰੂ ਦੀ ਬਾਣੀ, ਗੁਰੂ ਦਾ ਸਿਧਾਂਤ, ਗੁਰਮਤਿ ਦਾ ਰਸਤਾ ਸਾਡੇ ਸਾਰੇ ਜੰਜਾਲ ਤਾਂ ਮੋਹ ਮਾਇਆ ਦਾ ਹੀ ਹੁੰਦਾ ਹੈ, ਉਹਨਾਂ ਨੂੰ ਬਿਨਸੇ ਡਿਸਟਰੋਏ ਹੋ ਜਾਂਦੇ ਨੇ, ਉਹਨਾਂ ਨੂੰ ਖਤਮ ਕਰ ਦਿੰਦੇ। ਅੰਦਰ ਲੱਗਾ RAM ਨਾਮ, ਅੰਦਰ ਫਿਰ ਉਸ ਰਮੇ ਹੋਏ ਵਾਹਿਗੁਰੂ ਦੇ ਨਾਮ ਦੀ ਚੇਟਕ ਲੱਗ ਜਾਂਦੀ ਹੈ। ਅੰਮ੍ਰਿਤ ਨਦਰ ਨਿਹਾਲ,
ਔਰ ਇਹ ਮੁਰਦਾ ਰੂਹ ਜਦੋਂ ਅੰਮ੍ਰਿਤ ਕਿਹਾ ਜਾਂਦਾ ਹੈ, ਅਕਸਰ ਦੁਨਿਆਵੀ ਲਫ਼ਜ਼ ਤਾਂ ਇਹ ਹੈ ਕਿ ਜਿਹਦੇ ਨਾਲ ਮੁਰਦਾ ਜੀ ਉੱਠੇ, ਪਰ ਇੱਥੇ ਜਦੋਂ ਰੱਬ ਦੇ ਨਾਮ ਦੀ ਚੇਟਕ ਲੱਗਦੀ ਹੈ, ਉਹਦੇ ਨਾਲ ਅਸੀਂ ਜੁੜਦੇ ਹਾਂ ਤੇ ਸਾਡੀ ਪਸ਼ੂ ਬਿਰਤੀ ਖਤਮ ਹੁੰਦੀ ਹੈ ਔਰ ਇਹ ਸਾਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਸਤਿਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ, ਕਿ ਆਵਾਗੌਣ ਮਰ ਜਾਂਦਾ ਔਰ ਉਹ ਸਾਡਾ ਜਨਮ ਹੁੰਦਾ ਹੈ। ਉਹ ਅੰਮ੍ਰਿਤ ਵਾਂਗ ਜਿਵੇਂ ਸਾਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਹੈ, ਉਹ ਨਦਰ ਨਿਹਾਲ ਹੋ ਕਰ ਦਿੰਦਾ ਹੈ। ਗੁਣ ਗੋਬਿੰਦ ਨਿਤ ਗਾਵੀਐ ਅਵਗਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿਠੇ ਵਿਸਤਾਰ, ਸਹਿਜੇ ਸਿਫਤੀ ਰਤਿਆ, ਭਵਜਲ ਉਤਰੇ ਪਾਰ। ਗੁਣ ਗੋਬਿੰਦ ਨਿਤ ਗਾ, ਉਸ ਵਾਹਿਗੁਰੂ ਦੇ ਗੁਣਾਂ ਨੂੰ ਨਿਤ ਗਾਈਏ, ਉਹੀ ਸਾਡੇ ਔਗਣ ਉਹਨਾਂ ਨੂੰ ਖਤਮ ਕਰਨ ਵਾਲਾ ਹੈ, ਕੱਟਣ ਵਾਲਾ ਹੈ। ਉਸ ਵਾਹਿਗੁਰੂ ਦੇ ਨਾਂ ਤੋਂ ਬਿਨਾਂ ਹੋਰ ਕਿਸੇ ਚੀਜ਼ 'ਚ ਸੁੱਖ ਨਹੀਂ ਹੈ। ਹੋਰ ਤੁਸੀਂ ਜਿੰਨੇ ਮਰਜ਼ੀ ਜਿਹੜੇ ਨੇ ਵਿਸਤਾਰ ਦੁਨਿਆਵੀ ਧੰਦੇ ਕਰਕੇ ਦੇਖ ਲਓ, ਉਹਨਾਂ 'ਚੋਂ ਖੁਸ਼ੀ ਨਹੀਂ ਮਿਲਦੀ ਹੈ। ਤੁਸੀਂ ਉਸ ਵਾਹਿਗੁਰੂ ਦੀ ਯਾਦ ਦੇ ਨਾਲ ਸਹਿਜੇ ਸਿਫਤੀ ਰਤਿਆ, ਉਹਦੀ ਸਿਫਤ ਸਲਾਹ ਨਾਲ ਜਦੋਂ ਜੁੜੋਗੇ, ਭਵਜਲ ਉਤਰੇ ਪਾਰ, ਫਿਰ ਇਹ ਜਿਹੜਾ ਭਵ ਸਾਗਰ ਹੈ ਦੁਨਿਆਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਕੜ 'ਚ ਅਸੀਂ ਫਸੇ ਹੋਏ, ਦੁਨਿਆਵੀ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਸੀਂ ਫਸੇ ਹੋਏ ਹਾਂ, ਇਸ ਤੋਂ ਪਾਰ ਉਤਾਰਾ ਸਤਿਗੁਰੂ ਕਰਾਉਂਦੇ ਨੇ। ਤੀਰਥ ਵਰਤ ਲਖ ਸੰਜਮ, ਪਾਈਐ ਸਾਧੂ ਧੂਰ, ਲੂਕ ਕਮਾਵੇ ਕਿਸ ਤੇ, ਜਾਂ ਵੇਖੈ ਸਦਾ ਹਦੂਰ, ਥਾਨ ਥਰੰਤਰ ਰਵ ਰਿਹਾ ਪ੍ਰਭ ਮੇਰਾ ਭਰਪੂਰ। ਕਿ ਅਸੀਂ ਜਿੰਨੇ ਮਰਜ਼ੀ ਇਹ ਬ੍ਰਾਹਮਣਵਾਦ ਦੇ ਦਿੱਤੇ ਡਿਸਿਪਲਨ ਨੇ, ਤੀਰਥਾਂ ਤੇ ਜਾਣਾ, ਵਰਤ ਰੱਖਣੇ, ਹੋਰ ਬ੍ਰਹਮਚਰਜ ਵਰਗੇ ਦੂਜੇ ਸੰਜਮ, ਇਹਨਾਂ ਚੋਂ ਕੁਛ ਨਹੀਂ ਨਿਕਲਣਾ। ਪਾਈਐ ਸਾਧੂ ਧੂਰ, ਜਿਹੜੇ ਰੱਬ ਦੇ ਰੰਗ 'ਚ ਰੰਗੇ ਹੋਏ ਗੁਰਮੁਖ ਨੇ, ਸਾਧੂ ਨੇ, ਸੰਤ ਨੇ, ਫਕੀਰ ਨੇ, ਉਹਨਾਂ ਦੇ ਪੈਰਾਂ ਦੀ ਧੂੜ ਦੇ ਬਰਾਬਰ ਵੀ ਇਹ ਸਾਰੇ ਤੀਰਥ ਸੰਜਮ ਔਰ ਵਰਤ ਨਹੀਂ ਹੁੰਦੇ। ਲੂਕ ਕਮਾਵੇ ਕਿਸ ਤੇ, ਜਾਂ ਵੇਖਿਆ ਸਦਾ। ਅਸੀਂ ਦੁਨੀਆ ਦੇ ਸਾਹਮਣੇ ਕਰਮਕਾਂਡ ਕਰਕੇ ਦੁਨਿਆਵੀ ਆਪਣੇ ਆਪ ਨੂੰ ਧਰਮੀ ਸਾਬਤ ਕਰਦੇ ਹਾਂ, ਪਰ ਲੁੱਕ ਕੇ ਅਸੀਂ ਮਾੜੇ ਕੰਮ ਕਰਦੇ ਹਾਂ। ਪਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ, ਕਿਸ ਤੋਂ ਤੂੰ ਲੁੱਕ ਰਹੇ, ਉਹ ਤਾਂ ਵਾਹਿਗੁਰੂ ਜਾ ਵੇਖਿਆ ਸਦਾ ਹਜ਼ੂਰ, ਉਹ ਤਾਂ ਹਾਜ਼ਰਾਂ ਹਜ਼ੂਰ ਹੈ, ਤੈਨੂੰ ਦੇਖ ਰਿਹਾ ਤੂੰ ਕੀ ਕਰ ਰਿਹਾ। ਔਰ ਥਾਨ ਥਰੰਤਰ, ਉਹ ਹਰ ਥਾਂ ਉਹ ਵਾਹਿਗੁਰੂ ਰਵਿਆ ਹੋਇਆ ਹੈ, ਓਮਨੀ ਪ੍ਰੈਜ਼ੈਂਟ ਹੈ। ਪ੍ਰਭ ਮੇਰਾ ਭਰਪੂਰ, ਮੁਕੰਮਲ ਹੈ, ਹਰ ਥਾਂ ਤੇ ਹੈ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ, ਸੱਚੀ ਕੁਦਰਤ ਧਾਰੀਅਨ, ਸੱਚ ਸਿਰਜਿਓਨ ਜਹਾਨ, ਨਾਨਕ ਜਪੀਐ ਸੱਚ ਨਾਮ, ਹਉ ਸਦਾ ਸਦਾ ਕੁਰਬਾਨ। ਸੱਚ ਪਾਤਸ਼ਾਹੀ, ਉਹ ਰੱਬ ਪਾਤਸ਼ਾਹਾਂ ਦਾ ਪਾਤਸ਼ਾਹ, ਉਹ ਸੱਚਾ ਹੈ। ਅਮਰ ਸੱਚ, ਅਮਰ ਅਰਬੀ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਹੁਕਮ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਉਹਦਾ ਹੁਕਮ ਹੀ ਅਲਟੀਮੇਟ ਚੱਲਣਾ ਹੈ, ਉਹੀ ਸੱਚ ਹੈ। ਸੱਚੇ ਸੱਚਾ ਥਾਨ, ਉਹ ਵਾਹਿਗੁਰੂ ਇਹ ਸਾਰੀ ਕਾਇਨਾਤ ਉਹਦੀ ਬਣਾਈ ਹੋਈ ਹੈ ਔਰ ਉਸ ਦੇ ਵਿੱਚੋਂ ਆਪ ਵਸਦਾ ਹੈ। ਇਸ ਲਈ ਆਪ ਸਤ ਕੀਆ ਸਭ ਸਤ, ਇਹ ਸਾਰੀ ਕਾਇਨਾਤ ਵੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਕਿਉਂਕਿ ਇਸ ਸੱਚ ਰੂਪ ਵਾਹਿਗੁਰੂ ਹੈ, ਇਸ ਧਰਤੀ ਤੇ ਵਸਦਾ ਹੈ। ਸੱਚੀ ਕੁਦਰਤ ਧਾਰੀਅਨ, ਉਸ ਦੀ ਬਣਾਈ ਕੁਦਰਤ ਵੀ ਸੱਚ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਸੱਚ ਸਿਰਜੋਨ ਜਹਾਨ, ਕਿ ਉਸ ਵਾਹਿਗੁਰੂ ਨੇ ਇਸ ਸੱਚ ਚੋਂ ਹੀ ਇਹ ਜਹਾਨ ਪੈਦਾ ਕੀਤਾ। ਔਰ ਇਹ ਸਿੱਖ ਫਲਸਫੇ ਦਾ ਮੁੱਢਲੇ ਤੌਰ ਤੇ ਬ੍ਰਾਹਮਣਵਾਦ, ਬੁੱਧ ਮਤ, ਜੈਨ ਮਤ ਦੇ ਨਾਲ ਬੇਸਿਕ ਡਿਫਰੈਂਸ ਹੈ। ਉਹ ਸੰਸਾਰ ਨੂੰ ਮਿੱਥਿਆ ਕਹਿੰਦੇ ਨੇ, ਮਾਇਆ ਕਹਿੰਦੇ ਨੇ। ਅਸੀਂ ਬਿਲੀਵ ਕਰਦੇ ਹਾਂ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਕਿ ਭਾਈ ਇਹ ਉਹਨੇ ਬਣਾਇਆ, ਇਸ ਲਈ ਸੱਚ ਦੀ ਕੁੱਖ ਚੋਂ ਝੂਠ ਨਹੀਂ ਜਨਮ ਲੈ ਸਕਦਾ। ਹਾਂ, ਮਾਇਆ ਦਾ ਵਕਾਰਾਂ ਦੀ ਕੰਧ ਸਾਨੂੰ ਉਸ ਵਾਹਿਗੁਰੂ ਤੋਂ ਵਿਛੋੜਦੀ ਹੈ, ਉਸ ਕੰਧ ਨੂੰ ਅਸੀਂ ਤੋੜਨਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ। ਨਾਨਕ ਉਹਦੇ ਲਈ ਰਸਤਾ ਹੁਕਮ ਦੇ ਵਿੱਚ ਰਹਿਣਾ, ਰਜ਼ਾ ਦੇ ਵਿੱਚ ਰਹਿਣਾ। ਔਰ ਪੰਜਵੇਂ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ, ਨਾਨਕ ਜਪੀਏ ਸੱਚ ਨਾਮ, ਹਉ ਸਦਾ ਸਦਾ ਕੁਰਬਾਨ, ਕਿ ਮੈਂ ਉਸੇ ਵਾਹਿਗੁਰੂ ਦਾ ਜਿਹੜਾ ਸੱਚ ਰੂਪ ਹੈ, ਉਸ ਦੇ ਸੱਚੇ ਨਾਮ ਨੂੰ ਜਪਦਾ ਔਰ ਹਮੇਸ਼ਾ ਮੈਂ ਉਸ ਵਾਹਿਗੁਰੂ ਤੋਂ ਬਰਿਹਾਰ ਜਾਂਦਾ ਹੈ, ਕੁਰਬਾਨ ਜਾਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvreport.tv
ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਸ ਨੂੰ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।